ਉਹਨਾਂ ਤੋਂ ਬਾਅਦ ਉਸਤਾਦ ਜੀ ਦੀ ਅੱਖ ਦੇਖੀ ਮੈਂ, ਦੋ ਬੰਦਿਆਂ ਦੀ ਅੱਖ ਬੜੀ ਪਿਆਰੀ। ਆਏ ਇਹਨੇ ਝੂਠ ਬੋਲਿਆ। ਇਹ ਤੇ ਇੰਨਾ ਹਰਾਮ ਖਾਂਦਾ ਵੀ ਜਾ ਕੇ ਦੁਕਾਨਦਾਰ ਨੂੰ ਕਹਿੰਦਾ ਯਾਰ ਉਹ ਹੈ ਵਾ ਹਰਾਮ ਕੀ ਡਿੰਗ ਡੋਂਗ ਬੱਬਲ। ਉਹ ਨਾ ਮੈਂ ਦੱਸਾਂ ਕਹਿੰਦੇ ਜੀ ਸਾਨੂੰ ਪਟਾਕੇ ਲਿਆ ਕੇ ਦਿਓ। ਕਹਿੰਦਾ 1 ਮਿੰਟ ਠਹਿਰੋ। ਬਹਿ ਕੇ ਉੱਠਿਆ, ਲੱਤਾਂ 'ਚੋਂ ਪਟਾਕੇ ਨਿਕਲਿਆ। ਕਹਿੰਦਾ ਸੁਣਨ ਦੇ। अस्सलाम वालेकुम नाज़रीन, टी टाइम में खुश आमदीद। आई लव यू यार, आई लव यू, आई लव यू जी। आई लव यू यार, सच्ची मुच्ची दिलों। दिन ब दिन मोहब्बत बढ़ती जाएगी, दिन ब दिन मिलके मोहब्बत बढ़ती जाएगी। दिन ब दिन मोहब्बत बढ़ती जाए। टपा टपा टपा। सबसे पहले 2 बातें आपसे मैंने करनी है, उसके बाद फिर 29 बातें और हैं। ਇਹ 3 ਨੰਬਰ ਦੀਆਂ ਪੇਟੀਆਂ ਮੈਂ ਮੇਰੀ ਨਹੀਂ, ਮੈਨੂੰ ਬੜਾ ਚਾਹ ਨਹੀਂ, 2 ਕੁੱਤਾਂ ਕਰ ਮੇਰੀਆਂ। 3 ਪੇਟੀਆਂ ਇਨਾਮਾਤ ਦੀ ਭਰਪਾਰ ਹੋਏਗੀ। ਅੱਜ ਅੰਬ ਵੰਡੇ ਜਾਣਗੇ ਸ਼ੋਅ ਦੇ ਵਿੱਚ। ਇਹ ਚਾਰੇ ਅੰਬ ਲੈਣ ਆਏ ਨੇ ਇੱਥੇ ਅੱਜ। ਠੀਕ ਹੈ ਜੀ ਨਾਜ਼ਰੀਨ, ਸਭ ਤੋਂ ਪਹਿਲੇ ਤੇ ਸਾਡੇ ਬੜੇ ਅੱਛੇ ਟੀਵੀ ਐਂਕਰ ਜਿਹੜੇ ਨੇ ਹਾਰੂਨ ਰਫੀਕ ਸਾਹਿਬ, ਰਿਸਪੈਕਟਡ ਸਰ, ਬੜੇ ਡੀਸੈਂਟ, ਬੜੇ ਪਿਆਰੇ। ਉਹਨਾਂ ਨੇ ਸ਼ੋਅ ਦੇ ਵਿੱਚ ਇੱਕ ਗੱਲ ਕੀਤੀ ਹੈ, ਮੇਰਾ ਨਾਮ ਲਿਆ ਉਹਨਾਂ ਨੇ। ਮੇਰੇ ਲਈ ਬੜੇ ਇਜ਼ਾਜ਼ ਦੀ ਗੱਲ ਆ ਕਿ ਉਹਨਾਂ ਦੇ ਮੂੰਹ ਤੇ ਮੇਰਾ ਨਾਂ ਆਇਆ ਕਿ ਜਨਾਬ ਜੀ, ਉਹ ਕਿਸੇ ਨੇ ਕਿਹਾ ਉਹਨਾਂ ਨੂੰ ਕਿ ਜੀ ਸੱਜਾਦ ਅਲੀ ਸਾਹਿਬ ਜਿਹੜੇ ਨੇ ਸਾਡੇ ਲੈਜੈਂਡ ਸਿੰਗਰ, ਸੱਜਾਦ, ਮਜ਼ਾਕ ਨਾਲ ਉਹਨੇ ਕਿਹਾ ਸੱਜਾਦ ਅਲੀ ਤਾਂ ਰੋਜ਼ ਮੇਰੇ ਘਰ ਆਤਾ, ਸੱਜਾਦ ਅਲੀ तो मेरा छोटा भाई है। तो उन्होंने हारून साहब ने को कहा कि नहीं, ये जो छोटा भाई है ये सज्जाद अली की बात हो रही है, सज्जाद जानी की बात नहीं हो रही। तो कुछ लोगों को ये लग गया, मेरे जेडे लाडे पारे मिथे ने बड़े सदके जावा मैं उन्होंने तो, उन्होंने लगा कि शायद उन्होंने छोटा, मतलब जिस तरह एक छोटा इंसान कहते हैं या छोटा आदमी कहते हैं, इदा उन्होंने कहा वा कि मतलब छोटे भाई। तो उन्होंने छोटे भाई का कहा कि छोटा भाई सज्जाद अली की गल नहीं कर रहे, सज्जाद जानी की गल कर रहे, क्योंकि साडा जिहड़ा फॉर्मेट है ना उस मेरे आर्टिस्ट का भरा दा ते साडा इक्को ही है, वो सिंगर ने। तो वो थोड़ी जी गलतफहमी हो गई। तो मैं कभी भी नहीं तवक्को कर सकता इस तरह के बंदे ते पढ़े लिखे ते और एक रीजनेबल आदमी दे कि वो किसे सच्ची मुच्ची, मतलब छोटा तो कोई भी नहीं होंदा खैर, लेकिन अगर कोई लगे भी जिद्दां दुनियावी तौर पर उन्होंने भी नहीं कहणगे उस जिस सीट ते बैठे। ਔਰ ਹਰੂਨ ਭਾਈ ਨੇ ਇੱਕ ਸ਼ੋਅ ਦੇ ਵਿੱਚ, ਇੱਕ ਪੋਡਕਾਸਟ ਦੇ ਵਿੱਚ ਇੰਟਰਵਿਊ ਦਿੰਦੇ ਹੋਇਆ ਸਾਡੀ ਟੀਮ ਦੀ ਬੜੀ ਤਾਰੀਫ ਕੀਤੀ ਇੱਕ ਦਫਾ। ਨਵੀਂ ਗੱਲ ਹੋ ਰਹੀ ਹੈ ਕਿ ਨਵੀਂ ਗੱਲ ਹੋ ਰਹੀ ਹੈ। ਮਿਹਰਬਾਨੀ ਜੀ ਸਰ, ਬਹੁਤ ਸ਼ੁਕਰੀਆ, ਥੈਂਕ ਯੂ। ਨਹੀਂ, ਉਹ ਥੱਲੇ ਲੋਕ ਵੀ ਭਾਈ, ਤੈਨੂੰ ਪਤਾ ਸਾਡੀ ਜਾਨੀ ਆਰਮੀ, ਮਾਸ਼ਾਅੱਲਾ। ਉਹਨਾਂ ਨੇ ਸਮਝਿਆ ਕਿ ਪਤਾ ਨਹੀਂ ਇਸ ਤਰ੍ਹਾਂ ਤੇ ਛੋਟਾ ਕਹਿਤਾ, ਛੋਟਾ ਨਹੀਂ ਕਿਹਾ ਹੋਏ फौज, लेकिन उन्होंने समझा कि शायद छोटा आदमी कहता, इदा नहीं क्या होए बड़गुल्ले हो। नाज़रीन, ਦੂਸਰੀ ਗੱਲ हाँ जी, ਦੂਜੀ ਗੱਲ 2 ਗੱਲਾਂ ਕਰ ਰਹੇ ਹੋ ਜੀ। मैं दोवें करते ਦਿੱਤੀਆਂ ਵਿੱਚ। ਇਹ ਤੁਸੀਂ ਲੱਭਣੀ ਹੈ ਦੂਸਰੀ ਕਿਹੜੀ ਸੀ? ਬੰਦੇ ਹੋ ਪੌਜ ਪੂਜ ਵੀ ਨਹੀਂ ਲਿਆ, ਕਰ ਲੈਂਦੇ। ਪ੍ਰੋਜੈਕਟ ਵੀ ਨਹੀਂ ਕਰਵਾਇਆ। ਦੂਜੀ ਗੱਲ ਤੇ ਕਰ ਲੈਂਦੀ, ਪਰ ਫੋਨ ਵਿੱਚ ਬੰਬ ਲਵੇਟਿਆ, ਕਰ ਲੈਂਦੀ ਟੈਨਸ਼ਨ। ਤੂੰ ਵੀ ਚੁੱਪ ਕਰਕੇ ਲੈ ਪੋਤੇ ਇਸ ਗੱਲ ਦੇ ਨਕਤ ਪੈ। ਅਬਾਸ ਸਾਹਿਬ, ਤੁਹਾਡਾ ਬਹੁਤ ਸਾਰੇ ਕਮੈਂਟਸ ਕਰ ਰਹੇ ਨੇ। ਉਹ ਕਾਹਦਾ ਜੀ? ਕੈਂਚੀ ਫੜ ਕੇ ਲਿਆਈ ਯਾਰ ਮਿੱਠੇ। ਹਾਂਜੀ, ਇਹ ਜ਼ੁਲਫ ਤਰਾਸ਼ੀ ਹੋਏਗੀ, ਜ਼ੁਲਫ ਤਰਾਸ਼ੀ। ਪਤਾ ਕੈਂਚੀ ਫੜ ਕੇ ਲਿਆ ਮਿੱਠੇ, ਹਾਜੀ ਦਾ ਹੁਕਮ ਹੈ, ਜ਼ੁਲਫ ਤਰਾਸ਼ੀ ਹੋਏਗੀ। ਕੈਂਚੀ ਫੜ ਕੇ ਲਿਆ ਤਾਜੀ ਬਤਾ ਕੇ ਮੌਤ में निगाह ना करूंगा ताजी। यार। ये जरा अपने ओ फ्रीज ले, मैं समझा पता नहीं इसको भी नहीं खोलना। ਓਏ ਜਾਨ ਦਾ ਕੰਮ ਫਰੀਦ। ਓਏ ਅੱਲਾ ਮਾਫ ਲੋਇਆ ਹੱਥ ਲਾ ਗਈ। ਤਾਜੀ ਕੈਂਚੀ ਲਿਆ, ਛੁਰੀ ਲਿਆ ਵਾ। नहीं कैंची चाहिए या अंदरों पूछना शराज को। ਉਹ ਹੱਥ ਤੋਂ ਲਕੋਈ ਮੈਂ। ਸਾਡੀ ਉਹ ਨਾਲੇ ਖੁੰਡੀ ਆ, ਉਹਦੇ ਨਾਲ ਨਹੀਂ ਹੰਬਾਲ ਕੱਟੇ ਜਾਣੇ। मैं कट लाऊंगा। ਤਾਜੀ ਮੈਂ ਧਰ ਤੇ ਮੁੱਤ में निगाह ਤੁਸੀਂ ਸਹੀ ਨਹੀਂ ਕੱਟ ਰਹੇ। नाजरीन, गुरगुल्लू नंबर गल्लूई। ਹਾਂਜੀ, ਦਹੀਂ ਸ਼ਾਮ ਰੋਕ ਲਈ ਮੁਖ ਚੂਮ ਲਈ। ਤਾਜੀ ਸੇ ਮੇਰੀ ਚੁੰਦਰੀ ਗਈ ਤਾਜੀ ਮੈਂ ਕਟਾ ਲਾਂਗਾ, ਕਸਮ ਲੈ ਲਓ, ਛੁੱਟੀ ਦੋ ਅੱਜ। ਤਾਜੀ ਆ ਨਾ ਦਿਓ, ਇਹ ਸੁੱਟ ਦਿਓ। ਹਾਂਜੀ, ਕਿੰਨੇ ਕਰ ਦਵਾਂ? ਕਰਦੇ ਕਲਮਾ ਸੈੱਟ ਕਰ ਇੱਧਰ ਬਾਜ ਤਾਂ ਦਿਓ।
ਲੋ ਜੀ ਅੰਬਾਂ ਦੀ ਪੈ ਗਈ ਆ। ਉਹ ਦਾਗੀ ਦਾਗੀ ਰੇ ਦਾਗੀ ਦਾਗੀ ਜ਼ਰੂਰ ਤਰਾਸ਼ੀ ਹਾਰੇ ਹਾਰੇ ਦਹੀਂ ਸ਼ਾਮ ਲੋਕ ਤਾਜੀ ਕਿਲੇ ਮੈਂ ਕਟਾ ਲਾਂਗਾ ਲੋਕ ਤਾਜੀ ਮਾਰ ਨਹੀਂ ਮੁੱਕ ਫੜੇ 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 ਤਾਜੀ ਨਾ ਕਰੋ ਯਾਰ ਐ ਕੋਲੇ ਚੁੰਦਰੀ ਨਾ। ਗਈ ਸਰਕ 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 ਤਾਜੀ ਨਾ ਸਰਕ ਸਰਕ ਮੈਂ ਘਰ ਤੇ ਮੁੱਤ ਮੇ ਨਿਗਾ ਤਾਜੀ ਤਾਜੀ ਅੱਗੋਂ ਤੇ ਮੈਂ ਰਫ ਕਟਿੰਗ ਕਰਦਾ ਵਾਂ ਤਾਜੀ ਪਹਿਲਾ ਬਲੇਡ ਕਰਤਾ ਹੈ ਚੁਨ ਦੂਸਰਾ ਚੰਦ ਓ ਯਾਰ ਇਹ ਕੀ ਗੱਲ ਆ ਕਿੰਨੇ ਦਿਨ ਹੋ ਗਏ ਕਹਿੰਦੇ ਆ ਯਾਰ ਨਹੀਂ ਟਾਈਮ ਲੱਗਾ ਇਧਰੋਂ ਹੁਣ ਰਾਤ ਬੱਚਾ ਹੈਗਾ ਚਲੋ ਮਾਫ ਕਰ ਦਿਓ। ਤਾਜੀ ਨਾ ਮੈਂ ਤਾਜੀ ਕਟਾ ਲਾਂਗਾ ਮੈਂ ਕਸਮ ਲੈ ਲੋ ਮਾੜਾ ਬੰਦਾ ਵਾਸਤਾ ਜੀ ਤਾਜੀ ਸੈਫ ਖਾਨ ਇਹਨੇ ਉਹ ਹੀਰੋਆਂ ਨੇ ਰੱਖੇ ਹੁੰਦੇ ਨਹੀਂ ਨਹੀਂ ਉਹ ਤਰੀਕੇ ਵਾਲੇ ਨੇ ਫੈਸ਼ਨ ਆ ਤਾਜੀ ਇਹ ਕਿਹੜਾ ਵਧਾਈ ਜਾ ਰਹੇ ਆ ਵਧਾਈ ਜਾ ਰਹੇ ਆ ਕੰਗਲ ਹਾਈ ਰੇ ਤੇਰੇ ਵਾਲਾ ਜੂਆਂ ਦੀ ਲੜੀਆਂ ਬੜ ਗਈਆਂ ਹਾਂ ਤਾਜੀ ਆ ਗਈ ਆ ਦੇਖੋ ਜੀ ਸੈਫ ਖਾਨ ਭਾਜੀ ਉਹਨਾਂ ਨੂੰ ਛੁੱਟੀ ਦੋਗੇ ਇੱਕ ਮਿੰਟ ਤਾਜੀ ਇੱਥੋਂ ਮੈਂ ਰਫ ਰੱਖਦਾ ਵਾਂ ਹੈ ਹਰ ਪਾਸੇ ਰਫ ਹੋਇਆ ਸੈੱਟ ਗੰਦਾ ਕਰਨ ਨਹੀਂ ਤੁਸੀਂ ਤਾਜੀ ਨਾ ਕਰੋ ਸੈੱਟ ਤੇ ਕੈਂਚੀ ਮਿਠਾਓ ਲੈ ਕੇ ਆਇਆ ਵਾ ਸ਼ੁਕਰ ਆ ਜੀ ਉਹ ਤਾਜੀ ਮੈਂ ਕਟਾ ਲਾਂਗਾ ਇੱਕ ਮਿੰਟ ਹੈ ਹੇਅਰ ਜ਼ੋਨ ਤੋਂ ਲੈ ਆਵਾਂ ਜੀ ਕੈਂਚੀ ਜਾ ਕੇ ਕੈਂਚੀ ਨਹੀਂ ਸਹੀ ਤਾਜੀ ਕਟਾ ਲਾਂਗਾ ਮੈਂ ਟੈਨਸ਼ਨ ਨਾ ਲਓ ਡੇਰੇ ਤੇ ਲਵਾਨ ਨੇ ਤੁਸੀਂ ਛੁੱਟੀ ਜਿੱਦਣ ਟਾਈਮ ਨਾ ਹੋਈ ਉਦੋਂ ਮੈਂ ਵੇਖੀ ਜਾ ਛੁੱਟੀ ਦਿੰਦੇ ਹੀ ਨਹੀਂ ਸਟੂਡੀਓ ਇਹਦੇ ਜਿਵੇਂ ਭਾਜੀ ਸੁਣ ਲਓ ਛੁੱਟੀ ਸੁਣ ਲਾ ਉਸਤਾਦ ਰਾਤੀ ਭਾਜੀ ਉਹਨੇ ਕਹਿੰਦੇ ਉਸਤਾਦ ਜੀ ਮੈਂ ਇੱਥੇ ਹੀ ਸੋਵਾਂਗਾ ਤੁਹਾਡੇ ਕੋਲ ਹੁਣ ਕਿਉਂਕਿ ਮੈਂ ਸਹੀ ਹੋ ਗਿਆ ਹੁਣ ਮੈਂ ਇੱਥੇ ਸੋਵਾਂਗਾ ਸਵੇਰ ਉੱਠਾਂਗਾ ਸਵੇਰ ਭਾਜੀ ਹੁਣੀ 12 ਵਜੇ ਉੱਠੇ ਨੇ 1 ਵਜੇ ਜਦੋਂ ਤਿੰਨੇ ਜਣੇ ਆ ਗਏ ਚੁੱਪ 1:45 ਤੇ 1:45 ਤੇ ਜਦੋਂ ਤਿੰਨੇ ਆ ਗਏ ਨੇ ਸ਼ੋਅ ਕਰਨ ਲੱਗੇ ਆ ਭਾਜੀ ਹੁਣੇ ਨੂੰ ਕਹਿੰਦੇ ਲਓ ਜੀ ਮੈਂ ਜ਼ਰਾ ਘਰੋਂ ਹੋ ਗਿਆ ਰਾਤ ਇੱਥੇ ਰਿਹਾ ਮੈਂ ਜ਼ਰਾ ਘਰੋਂ ਹੋ ਗਿਆ ਤੇ 3:45 ਵਜੇ ਭਾਜੀ ਹੁਣੀ ਆਏ ਨੇ ਇਹ ਰਾਤ ਮੇਰੇ ਕੋਲ ਰਿਹਾ ਇਹ ਸੁਲਝੇ ਜੇ ਉਹ ਟਾਈਮ ਤੇ ਖਰਾਕ ਖਾਣੀ ਤੂੰ ਟਾਈਮ ਵੇਖਾਂ 4:14 ਤਾਜੀ ਪੂਰੇ 3:20 ਤੇ ਇੱਥੇ ਸੀ ਹਾਂ ਚਲੋ ਪ੍ਰੀਤ ਕੋਈ ਪੈਂਟਰ ਵਾਕਫ ਹੈ ਲਿਖਾਈ ਗੱਲ ਲੱਭ ਰਿਹਾ ਮੇਰਾ ਵਾਕਫ ਇੱਕ ਪੈਂਟਰ ਨਹੀਂ ਲਿਖਣ ਵਾਲਾ ਸਟਾਰ ਕੀ ਲਿਖਣਾ ਤੂੰ ਇੱਥੇ ਲਿਖਿਆ ਹਰ ਜਗ੍ਹਾ ਤੇ ਨਹੀਂ ਬਾਹਰ ਲਿਖਾਣਾ ਵਾ ਕੀ ਅਡਿਆਲਾ ਸਟੂਡੀਓ ਛੁੱਟੀ ਨਹੀਂ ਹੁੰਦੀ ਉਹਦੇ ਕੋਲ ਵਿਚਾਰੇ ਕੋਲ ਵਾਲ ਨਹੀਂ ਕੱਟੇ ਜਾਂਦੇ ਹੈ ਸਾਡੇ ਕੋਲ ਕੋਈ ਹੋਰ 100 ਮਾਮਲਾ ਤਾਂ ਉੱਤੋਂ ਉਹਦੇ ਤੇ ਤਸ਼ੱਦਦ ਉਹਦੇ ਵਾਲ ਕੱਟਣ ਦੇ ਹੈ ਅੰਮੀ ਅੱਬੂ ਨੂੰ ਭਰਾਵਾ। ਦੇਖੇ ਨੂੰ ਮੈਨੂੰ 4 ਦਿਨ ਹੋ ਗਏ ਆ ਵੇਖ ਆ ਹੁਣੇ ਤੂੰ ਘਰੋਂ ਆਇਆ ਤੇਰੇ ਅੱਬੇ ਦਾ ਹੁਣੇ ਫੋਨ ਆਇਆ ਕਿ ਮੈਨੂੰ ਭੇਜਿਆ ਉਹ ਨਹੀਂ ਨਾ ਸੀ ਘਰ ਉਹ ਤਾਜੀ ਉਹ ਵੀ ਡਰ ਗਿਆ ਸੀ ਆਪ ਅੱਛਾ ਉਹ ਅੱਬੂ ਨਹੀਂ ਹੈ ਜਿੱਥੋਂ ਹੁਣ ਆਇਆ ਤਾਜੀ ਗਏ ਸੀ ਉਹ ਘਰ ਦਾ ਕੋਈ ਸਮਾਨ ਲੈਣ ਨਾਲੇ ਜਿੰਨੀਆਂ ਇਹ ਛੁੱਟੀਆਂ ਕਰਦਾ ਵਾ ਇਹਨੂੰ ਚਾਹੀਦਾ ਵੀ ਟਿੰਡ ਕਰ ਰੱਖੇ ਆਪਣੀ ਹੁਣ ਕਿਹੜੀ ਮੇਰੀ ਛੁੱਟੀ ਦਾ ਅੱਛਾ ਭਾਈ ਜਾਨ ਇੱਥੋਂ ਜਾਂਦੇ ਨੇ ਰਾਤ ਨੂੰ ਸਵੇਰ 5:30 ਵਜੇ ਤੱਕ ਭਾਈ ਨੂੰ ਨਹੀਂ ਆਨਲਾਈਨ ਸੀ ਟਿਕਟੌਕ ਤੇ 5:30 ਵਜੇ ਤੱਕ ਸਕਰੀਨਸ਼ਾਟ ਮੈਂ ਕਿ ਲਏ ਨੇ ਹਾਂ। ਠੀਕ ਆ ਜੀ ਅੱਧੀ ਨੀਂਦ ਪੂਰੀ ਕਰਕੇ ਆ ਗਏ ਨੇ ਹੁਣ ਮੈਂ ਇਹਨਾਂ ਨੇ ਡਿੱਗੀ ਡੁੱਗੀ ਜਾਣਾ ਇੱਥੇ ਅਲਹਮਦੁਲਿਲਾ ਪੂਰਾ ਟਾਈਮ ਰਾਤ ਨੂੰ ਜਾਣੇ ਕੀ ਚਾਹ ਵੀ 2 ਕਰਨੇ ਉਨੀ ਦੇਰ ਤੱਕ ਇਹਨੇ ਬਸ ਹੋ ਜਾਣਾ એનર્ਜੀ ਇਹ ਵੇਖੋ ਖਾਲੀ ਆਉਣਾ ਕੰਮ ਨਹੀਂ એનર્ਜੀ ਵੀ ਚਾਹੀਦੀ ਆ ਓਹੋ ਤੁਸੀਂ ਖਾਲੀ ਆਉਣਾ ਹੀ ਕੰਮ ਨਹੀਂ ਤੁਸੀਂ ਦੌੜ ਕੇ ਕਰਨ ਦੇ ਹੋ ਸਾਰੇ ਇਦਾਂ ਵਾ ਬਈ ਤੁਸੀਂ ਦੱਸ ਦਿਓ ਬਈ ਜਿੱਦਣ ਮੇਰੇ ਚ એનર્ਜੀ ਨਹੀਂ ਹੁੰਦੀ ਉਦੋਂ ਸ਼ੋਰ ਠੋਸ ਹੁੰਦਾ ਮੈਂ ਭਾਵੇਂ 2 ਘੰਟੇ ਲੇਟ ਅੰਦਰ ਉੱਠ ਗਿਆ ਲੇਕਿਨ ਜਦੋਂ ਮੈਂ ਬਹਿਣਾ ਸ਼ਮਖਲ ਖਲ ਖਤਮ ਕੁਝ ਸਤਾਈ ਜੀ ਸਾਡੇ ਚ એનર્ਜੀ ਘੱਟ ਦੇਖੀ ਕਦੀ ਮੇਰੇ ਚ ਨਹੀਂ ਤੂੰ ਠੀਕ ਆ ਅਲਹਮਦ- ਤੂੰ ਕਿਹੜਾ ਟਿਕਟੌਕ ਤੇ ਬੈਣਾ 5:30 ਕੁੜੀਆਂ ਦੇ ਨਾਲ ਪੀ ਕੇ ਲੱਗ ਰਿਹਾ ਦਾ ਬਾਂਦਰਾਂ ਨੂੰ ਟੱਪ ਰਿਹਾ ਹੁੰਦਾ ਕੀ ਮੇਰੀ ਬਿਸਤੀ ਕਰਾ ਰਿਹਾ ਯਾਰ ਕਸਮ ਵਾਲੀ ਗੱਲ ਅੰਬ ਹੈ ਵਾਲੀ ਗੱਲ ਕਰੋ ਚਲੋ ਠੀਕ ਆ ਬੋਲੇ ਫਰੀ ਨੂੰ ਤੋਰਮੇ ਬਾਦੀ ਵੀ ਉਧਰੋਂ ਹੋਈ ਇੱਕ ਬੰਦੇ ਨੇ ਮੈਨੂੰ ਕਿਹਾ ਇਹਨੂੰ 2 ਸ਼ੇਰ ਭੇਜੇ ਬੰਦੇ ਨੇ ਉਹ $600 ਆ ਉਹ 600 ਰੁਪਇਆ ਹੋਣਾ ਵਾ ਇਹ ਬੰਦਾ ਬਾਹਰ ਆ ਰਿਹਾ ਵਾ ਇੱਕ ਲੋ ਜੀ ਨਾਜ਼ਰੀਨ ਹਾਂਜੀ ਲੋ ਜੀ ਸਵਾਲ ਦੱਸੀ ਜੋ ਸਵਾਲ ਸਿੱਧਾ ਉਸਤਾਦ ਜੀ ਅੰਬ ਦਿਓ ਸਵਾਲਾਂ ਦੇ ਅੰਬ ਵਿੱਚ ਦੇਣਾ ਨਾ ਹਾਂ ਬਈ ਹੁਣ ਇਹਦੇ ਚ ਵੀ ਸ਼ਰਤ ਵਾ। ਨਾਜ਼ਰੀਨ ਮੰਮ ਦੇਣ ਮੇਂਗਣਾ ਪਾ ਕੇ ਪ੍ਰੀਤ ਸਾਹਿਬ ਨੂੰ ਭਰਾਵਾ ਆਂਬੀ ਦਾਗੀ ਨਿਕਲਣ ਡਏ ਆ ਕਿਤੇ ਅੰਦਰ ਨਹੀਂ ਬੇਟਾ ਨਹੀਂ ਦਾਗੀ ਨਹੀਂ ਤਾਜੀ ਤਾਗੀ ਨਾਲੋਂ ਨਾਲ ਇਹਨਾਂ ਚੋਂ ਖੁਸ਼ਬੂ ਕਿਉਂ ਨਹੀਂ ਆ ਰਹੀ ਜਿਹੜੀ ਪੇਟੀ ਖੁੱਲਦੀ ਇੱਕ ਮਹਿਕ ਆਉਂਦੀ ਇਹ ਪਰਫਿਊਮ ਨਹੀਂ ਲਾਉਂਦੇ ਇਸ ਆ ਲਓ ਜੀ ਬਾਜੀ ਉਹਦਾ ਮੂੰਹ ਵਿੰਗਾ ਹੋ ਗਿਆ ਅੱਛਾ ਖਰਾਬ ਬਾਦੀ ਵੀ ਨਹੀਂ ਆਉਣੀ ਚਾਹੀਦੀ ਇਹ ਸਮੈਲ ਲੋ ਜੀ ਸਵਾਲ ਜੋ ਸ਼ੁਰੂ ਕਰਦੇ ਆਂ ਕਰੋ ਜੀ ਦੱਸ ਬਈ ਦੱਸੋ ਅੱਜ ਤਰੀਕ ਕੀ ਆ ਅੱਜ ਤਰੀਕ ਦੱਸੋ ਵੀ ਇਹ ਤਾਜੀ ਵੀ ਸਹੀ ਕਿਹਾ ਐਡੇ ਸਾਨ ਸਵਾਲ ਆ ਨਹੀਂ ਹੈਗਾ ਯਾਰ ਬਣਦਾ ਹੀ ਐਸੀ ਮੇਰੇ ਖਰਾਬ ਸਵਾਲਾਂ ਨੇ ਫਰੀਦ ਸਾਹਿਬ ਤੁਸੀਂ ਕਿੰਨੇ ਭਰਾ ਹੋ ਅਸੀਂ 2 ਭਾਈ
ਉਹ ਖਰਾਬ ਉਹ ਯਾਰ ਉਹ ਭਾਈ ਇਹਨਾਂ ਨੇ ਉਸਤਾਦ ਜੀ ਇੱਧਰ ਰੱਖ ਆਪਣੇ ਆਪਣੇ ਉਹ ਦਿਓ ਹੰਬ ਦੇ ਉਹ ਜੋ ਦਿਨਾਂ ਸਵਾਲਾਂ ਦੇ ਉਹ ਜਵਾਬ ਦਿਨਾਂ। ਦੇਂਦੇ ਸੀ। ਉਹ ਦਿਨ ਨਾ ਠਹਿਰ ਤੇਰੀ ਜ਼ਹਾਨਤ ਦਾ ਨਾਮ ਹੈ ਇਹਨਾਂ ਦੇ ਗਲੇ ਤੂੰ ਜਵਾਬ ਦਿੱਤਾ ਪਾਗਲਾ। ਚਲੋ ਜੀ ਹਾਂ ਲਓ ਜੀ ਆ ਬਿਲਕੁਲ ਸਹੀ ਅੰਬਾ ਹੈ। ਦੱਸੋ ਪਲੋਟੋ ਚ ਤੇ ਮੁਸ਼ਤਰੀ ਚ ਆਪਸ ਚ ਕਿੰਨੇ ਕਿਲੋਮੀਟਰ ਦਾ ਫਾਸਲਾ ਵਾ ਉਹ ਕੀ ਮਤਲਬ ਹੋਇਆ? ਪਲੋਟੋ ਭਾਈ ਸਹੀ ਦੇਣਾ ਵਾ ਪਲੋਟੋ ਤੇ ਮੁਸ਼ਤਰੀ ਚ ਆਪਸ ਚ ਕਿੰਨੇ ਇੰਚਾਂ ਦਾ ਫਾਸਲਾ ਕਿੰਨੇ ਇੰਚ ਦਾ ਜਿੰਨਾ ਦਾਗੀ ਜੀ ਤੰਦਰੁਸਤ ਚਲੋ ਠੀਕ ਆ, ਓਕੇ। ਉਹ ਗੱਲ ਤਾਂ ਸੁਣੋ ਬੇਟਾ ਜੀ ਮੇਰੀ ਗੱਲ ਸੁਣ ਤੁਹਾਡੀ ਕਿੰਨੇ ਨੰਬਰ ਗਲੀ ਆ ਸਾਡੀ ਗਲੀ ਨੰਬਰ ਹੈਗੀ ਹੈ ਜੀ 1 ਹਲੇ ਦਾਗੀ ਸਵਾਲ ਸੀ। ਦਾਗੀ ਸਵਾਲ ਹਰ ਜਿਹੜਾ ਮੇਰੇ ਬੇਟਾ ਇਦਾਂ ਦਾ ਹਿਸਾਬ ਆ ਮਤਲਬ ਹੁਣ ਜਿੱਦਾਂ ਦੇ ਅੰਬ ਜਿੱਦਾਂ ਦੇ ਸਵਾਲ ਉਦਾਂ ਦੇ ਅੰਬ ਭਾਜੀ ਔਖਾ ਪੈਂਦੀ ਹੈ ਤੇ ਇਹ ਆਟਾ ਗੁੰਨ ਦੀ ਹਿਲਦੀ ਕਿਉਂ ਉਹ ਮੁਸਤਰੀ ਵਾਲਾ ਮੈਂ ਦੱਸ ਦਿੰਦਾ। ਉਹ ਮੁਸਤਰੀ ਵਾਲਾ ਨਾ ਦੱਸੀ ਕਿਸੇ ਨੂੰ। ਨਹੀਂ ਹਾਂ ਕੀ ਦੇਈ ਜੰਨੇ ਸਾਨੂੰ ਪਰ ਹੱਲਾ ਅਸੀਂ ਚੂਪਣੇ ਵੀ ਆ ਯਾਰ ਇਹ ਨਾਮ ਆ ਤੇਰੀ ਜ਼ਹਾਨਤ ਦਾ ਤੈਨੂੰ ਉਹਨਾਂ ਉਹ ਨੇ ਜ਼ਹਾਨਤ ਕਿੰਨੇ ਨੰਬਰ ਗਲੀ ਆ ਕਿਤੇ ਦੁਸ਼ਮਣ ਫਿਰਦੇ ਇਹਨਾਂ ਤੇ ਲੈ ਵੀ ਦਾਨਿਸ਼ ਤੇਰੇ ਲਈ ਚੋਣ ਕੋਈ ਗੱਡੇ ਹੁੰਦਾ ਖਰਾਬ। ਹਾਂ ਵੀ ਦਾਨਿਸ਼ ਬਿਲਕੁਲ ਓਕੇ ਅੰਬਾ ਜੀ ਉਸਤਾਦ ਜੀ। ਇਹ ਬਿਸਮਿਲ੍ਲਾ ਭਾਜੀ ਇਹ ਹਰਿਆ ਬਾਗਾਂ ਦੇ ਅੰਬ ਆ ਗਏ ਜੀ ਇਹ ਮੁੱਕਦੇ ਸੀਜ਼ਨ ਦਾ ਤੋਹਫਾ ਭਾਜੀ ਇਹ ਤੋਹਫਾ ਜਾਂਦੀਆਂ 12 ਜਾਂਦੀਆਂ ਹੁਣ ਸਮਝ ਆਈ ਜਾਂਦੀਆਂ 12 ਦਾ ਤੋਹਫਾ ਕੀ ਕਹਿੰਦੇ ਕਿ ਬਹਾਰਾਂ ਜਾ ਰਹੀ ਇਹ ਜਾਂਦੀਆਂ 12 ਦਾ ਤੋਹਫਾ ਵਾ ਨਹੀਂ ਜੀ ਨਹੀਂ ਤੁਸੀਂ ਜਾਂਦੀਆਂ 12 ਦਾ ਤੋਹਫਾ ਭਾਜੀ ਇੱਕ ਤੇ ਠੀਕ ਹੈ ਜੀ। ਟੱਕੀਆਂ ਭਾਰਾਂ ਦਾ ਵਾ ਜਿਹਨੇ ਦਾਗੀ ਇਹ ਭਾਜੀ ਵਿੱਚੋਂ ਵੀ ਨਿਕਲਿਆ ਜੀ ਇਹ ਪਾਣੀ ਨਾਲ ਖਾ ਲਈ ਮਸਾਲਾ ਵਾ ਜੀ। ਉਹ ਇਸ ਬਗੋਲ ਦੀ ਅੱਛਾ ਕੁੜੀ ਆ ਸਵਾਲ ਪੁੱਛੋ ਤੇ ਅੰਬ ਸਹੀ ਦਿਓ ਭਾਜੀ ਪਤਾ। ਤਾਂ ਸਹੀ ਤੇ ਨਾਮ ਹਾਂਜੀ ਲਓ ਜੀ ਬਿਲਕੁਲ ਸਹੀ ਬਿਲਕੁਲ ਕਿਸੇ ਪਾਸੋਂ ਗਲਿਆ ਨਹੀਂ ਕੋਈ ਹਿਸਾਬ ਕਿਤਾਬ ਨਹੀਂ ਸੁਚਨ ਕੀ ਨਾਮ ਸੁੱਚਾ ਨਗੀਨਾ ਦੱਸੋ ਜੀ ਤੁਹਾਡਾ ਨਾਮ ਕਿਹਨੇ ਰੱਖਿਆ ਸੀ ਮੇਰੇ ਵਾਲ ਸਾਹਿਬ। ਹੈਲੋ ਹੈਲੋ ਫੜੋ ਸਵਾਲ ਇਹਦਾ ਫੜੋ ਇੰਨਾ ਮੁਸ਼ਕਲ ਫੜੋ ਸਵਾਲ। ਮਤਲਬ ਮੁਸ਼ਕਲ ਆ ਤੂੰ ਹੋਰ ਕੀ ਭਾਜੀ ਤੁਹਾਡਾ ਫੇਵਰਟ ਆ ਮਿਲਿਆ ਖਾਣੇ ਤੁਸੀਂ ਦਾਗੀ ਨਹੀਂ ਓਏ ਇਹਨੇ ਕਲਰ ਲਵਾਇਆ ਵਾ ਨਾਲੇ ਮੇਰੇ ਕੋਲ ਇੱਕ ਕਰੀਮ ਛੱਡੋ ਲਓ ਜੀ ਹਾਂਜੀ ਆ ਲੈਣਾ ਹੀ ਹਾਂਜੀ ਚਾਰਲੀ ਚਪਲਨ ਸਾਹਿਬ ਦੀ ਆਖਰੀ ਐਪੀਸੋਡ ਦਾ ਨਾਮ ਦੱਸ ਦੇ ਹਾਂਜੀ ਹਾਂ ਲੈਣਾ ਵਾ ਇੱਕ ਮਿੰਟ ਸਵਾਲ ਹੀ ਨਹੀਂ ਗਲਤ ਹੈਗਾ ਵਾ ਇਹ ਸਵਾਲ ਹੀ ਨਹੀਂ ਸਹੀ। ਚਾਰਲੀ ਚਪਲਨ ਸਾਹਿਬ ਨੇ ਆਖਰੀ ਵਾਰੀ ਜਿਸ ਜਗ੍ਹਾ ਤੇ ਕੈਮਰੇ ਨਾਲ ਸ਼ੂਟਿੰਗ ਕੀਤੀ ਜਿਹੜੇ ਉਸ ਸੀਰੀਅਲ ਦਾ ਜਾਂ ਉਸ ਐਪੀਸੋਡ ਦਾ ਜਾਂ ਉਸ ਚੀਜ਼ ਦਾ ਨਾਮ ਦੱਸ ਜਿਸ ਚ ਉਹਨਾਂ ਨੇ ਐਜ਼ ਏ ਐਕਟਰ ਚਾਰਲੀ ਚਪਲਨ ਬਣ ਕੇ ਕੀਤਾ ਦ ਜੈਲਸਨ। ਨਹੀਂ ਮੈਂ ਇਹ ਤੈਨੂੰ ਜੈਲਸਨ ਆਏ ਇਧਰੋਂ ਇਹਨਾਂ ਤੋਂ ਉਹ ਹੈ ਜੇ ਇੱਥੇ ਪਿਆ ਸੀ ਓਕੇ ਲੱਗੇ ਸਾਰੇ। ਇਹ ਤਾਂ ਤਾਲਾ ਸਾਹਿਬ ਦਾ ਨਾਮ ਦੱਸ ਮੁਰਾਦ ਅਲੀ। ਲੱਖ ਲੜ ਦਾਗੀ ਤੇ ਵੀ ਹਾਰ ਗਿਆ ਸਹੀ ਚਲਾ ਲੈ ਫੜ ਲੈ ਇਹ ਮੁਰਾਦ ਅਲੀ ਸਾਹਿਬ ਦੀ ਵਜ੍ਹਾ ਤੋਂ ਤੈਨੂੰ ਮੈਂ ਥੋੜਾ ਘੱਟ ਦਾਗੀ ਦਿੱਤਾ ਹੀ ਉਸਤਾਦ ਜੀ ਮੇਨ ਉਹ ਪਿੱਛੇ ਪਏ ਅੰਬ ਤੁਹਾਡੇ। ਉਸਤਾਦ ਜੀ ਹੁਣ ਚਾਹੁੰਦੇ ਕੀ ਹੈ ਮੈਂ ਤੁਹਾਡੀ ਸਮਝ ਨਹੀਂ ਆ ਓ ਲੈ ਇਹ ਮੈਂ ਜਿੱਤੇ ਆ। ਠਹਿਰ ਉਹ ਜਾ। ਇੱਕ ਜਿੱਤਿਆ ਵਾ ਅਸਲ ਖਾਣ ਵਾਲੇ ਤੇ ਆ ਵਾ ਓਹੋ ਇਹ ਖਾਣ ਵਾਲੇ ਨਹੀਂ ਜੇ ਮਲਣ ਵਾਲੇ ਜੇ ਗਿੱਟਿਆਂ ਦੇ। ਚਲੋ ਜੀ ਅਗਲਾ ਸਵਾਲ ਹਾਂਜੀ ਆ ਲੈਣਾ ਹੀ ਦਾਗੀ ਲੈਣਾ ਹੀ? ਹਾਂਜੀ ਬਰੂਸਲੀ ਤੇ ਦਾਦਾ ਬੂ ਦਾ ਨਾਮ ਦੱਸ ਦੱਸ ਜੇ ਪਿਓ ਦਾ ਦੱਸ। ਮੁਹੰਮਦ ਸਦੀਕ ਹੈਂ? ਮੁਹੰਮਦ ਸਦੀਕ ਨਾ ਉਹਦਾ ਨਾਂ ਹੀ ਅਨਵਰ ਸੀ ਨਾਂ ਦੇ ਤਰੂਸਲੀ ਸੀ ਉਹਦਾ ਨਾਮ। ਹੈ ਤਰੂਸਲੀ। ਬਰੂਸਲੀ ਅੱਛਾ ਜੀ ਇੱਕ ਸਵਾਲ ਮੇਰੇ ਕੋਲ ਸੁਲਤਾਨ ਰਾਈ ਸਾਹਿਬ ਦਾ ਨਾਮ ਕੀ ਸੀ ਵਾਹ ਵਾਹ ਵਾਹ। ਅਸ਼ਰਫ ਅਲੀ ਲਓ ਆ ਲੈ ਆ ਨਹੀਂ ਯਾਰ ਇਹ ਜਵਾਬ ਸਹੀ ਸੀ ਅਸ਼ਰਫ। ਲੈ ਬਈ ਠਹਿਰ ਜਾ 2 ਦੇ 2 ਕਿੰਨੇ ਹੁੰਦੇ 14 ਜਿੱਤ ਗਿਆ ਆ ਲੈ ਨਹੀਂ ਉਹ ਹਾਂ ਕੀ ਜਿੱਤ ਗਿਆ ਉਹ ਗਲਤ ਤੇ ਵੀ ਦੇਈ ਜਾਂਦੇ ਉਹ ਸੀ ਮਾਲ ਕੱਢਣਾ ਵਾ। ਜਿੱਤ ਗਿਆ 14 ਕੀ ਬਸ ਯਾਰ ਤੂੰ ਸੱਚ ਵੀ ਕਹਿੰਦਾ ਤੇਰਾ ਸੀ ਅੰਬ ਬਸ ਇੱਕ ਹੀ ਖੋਲਿਓ ਜੀ ਨਹੀਂ ਆ ਖੋਲ ਨਹੀਂ ਅਸੀਂ ਕਿਹੜਾ ਜਿੱਤਣੇ ਆ ਪੁਰਕਰਾ ਦੇ ਉਹ ਭਾਜੀ ਛਾਂਟੀ ਕਰਨ ਲੱਗੇ ਵੰਡਣ ਤੇ ਦੇ ਹੀ ਨਹੀਂ ਦਾਗੀ ਵੰਡੀ ਜਾ ਐ ਸਹੀ ਆ ਸ਼ੋ ਵੀ ਹੋ ਰਿਹਾ ਆਮ ਵੀ ਛਾਟੀ ਹੋ ਰਹੇ ਸਾਨੂੰ ਮਿਲੇ ਵੀ ਕੁਝ ਨਹੀਂ ਰਿਹਾ ਸਾਜੀ ਕੈਸਾ ਨਾਜ਼ਰੀਨ ਕਸਮੇ ਨਾਜ਼ਰੀ ਲਓ ਜੀ ਕਿਹੜਾ ਤੁਹਾਡੇ ਚ ਐਸਾ ਬੰਦਾ ਵਾ ਜਿਹਨੇ ਇਸ ਪੂਰੇ ਸੀਜ਼ਨ ਚ ਅੰਬ ਚੱਖਿਆ ਤੱਕ ਨਹੀਂ ਹੁਣ ਤੱਕ ਜ਼ਰਾ ਦੱਸਣਾ ਮੈਨੂੰ ਬਹੁਤ ਸਾਰੇ ਐਸੇ ਲੋਕ ਵਿਚਾਰੇ ਜਿਹੜੇ ਯੂਕੇ ਕੈਨੇਡਾ ਨੇ ਨਾ ਉਹਨਾਂ ਨੂੰ ਨਹੀਂ ਪਾਕਿਸਤਾਨ ਚ ਰਹਿੰਦੇ ਹੋਇਆ ਅੰਬਾਂ ਦੇ ਇਰਦ ਗਿਰਦ ਰਹਿੰਦੇ ਹੋਇਆ ਇਹ ਦੇਖ ਲੈਣਾ ਜਿੱਥੇ ਅਵੇਲ ਨਹੀਂ ਹੈਗੇ ਉਹ ਨਹੀਂ ਯਾਨੀ ਇੱਕ ਬੰਦਾ ਜਿੱਥੇ ਰਹਿ ਰਿਹਾ ਉਹਦੇ ਆਲੇ ਦੁਆਲੇ ਲੋਕ ਖਾ ਰਹੇ ਨੇ ਘਰਾਂ 'ਚ ਵੀ ਉਹ ਕਿਹੜਾ ਬੰਦਾ ਐਸਾ ਜ਼ਰੂਰੀ ਨਹੀਂ ਗਰੀਬ ਮਤਲਬ ਕਿਸੇ ਮਸਰੂਫੀਅਤ ਦੀ ਵਜ੍ਹਾ ਤੋਂ ਹੀ ਬਾਈ ਚਾਂਸ ਜਿਵੇਂ ਮੈਂ ਇਸ ਸੀਜ਼ਨ ਦੇ ਵਿੱਚ ਰਾਤੀ ਅੰਬ ਨਵਾਂ ਕੀਤਾ ਪੁਰਾਣਾ ਹੋਇਆ ਪਿਆ ਸੀ ਤੇ ਮੈਂ ਮਾਂਜ ਕੇ ਫੁੱਲ ਐ ਨਵਾਂ ਕਰਤਾ ਠੀਕ ਹੈ ਜੀ ਉਹ ਭਰਵਾਂ ਜਾਂ ਦਾਗੀ ਕੱਢਿਓ ਮੈਂ ਇੱਕ ਸਵਾਲ ਮੈਂ ਤੈਨੂੰ ਦਿਨਾ ਠਹਿਰ ਜਾ ਜ਼ਰਾ ਕਮੈਂਟ 'ਚ ਦੱਸਣਾ ਹੈ ਕਿ ਪਾਕਿਸਤਾਨ ਦੇ ਵਿੱਚ ਜਾਂ ਜਿੱਥੇ ਬਾਹਰ ਵੀ ਜਿਹੜੇ ਅੰਬ ਹੈ ਨੇ ਬਾਹਰ ਵੀ ਮਿਲਦੇ ਨੇ ਅੰਬ ਕਿੰਨੇ ਜਿਹਨੇ ਇਸ ਸਾਲ ਦੇ ਵਿੱਚ ਨਵਾਂ ਹੀ ਨਹੀਂ ਕੀਤਾ ਕਿਹੜਾ ਐਸਾ ਬੰਦਾ ਜਿਹਨੇ ਲਾਈਫ ਦੇ ਵਿੱਚ ਅੰਬ ਨਹੀਂ ਖਾਦਾ ਕੋਈ ਵੀ ਨਹੀਂ ਹੁਣ
ਪੂਰੀ ਲਾਈਫ 'ਚ ਉਹਨੂੰ ਅੰਬ ਪਸੰਦ ਹੀ ਨਹੀਂ, ਉਹਨੇ ਕਦੀ ਖਾਧਾ ਹੀ ਨਹੀਂ, ਉਹ ਕਿਹੜਾ ਬੰਦਾ? ਮੈਂ ਕਿਹਾ ਜੀ ਕੋਈ ਦਾਗੀ ਦਾ ਸਵਾਲ ਹੀ ਕਰ ਲੈਂਦੇ, ਬੜੀ ਦੇਰ ਹੀ ਹੋ ਗਈ ਆ। ਉਹ ਮਿੱਠੇ ਕਿਸਮਤ ਵਾਲਿਆਂ ਨੂੰ ਲੱਭਣੇ ਆ। ਹਾਂ ਲੈ ਲਾ, ਫਿਰ ਵੀ ਰੱਖ ਲਾ, ਤੇਰੀ ਕਿਸਮਤ ਤੇਜ਼ ਹੋ ਜਾਵੇ। ਇਹ ਆਪਾਂ ਮੈਂ ਇੱਥੇ ਤੱਕ ਲੈ ਆਉਣੇ ਆ, ਸਿਰਫ ਮੇਰੀ ਆਵਾਜ਼ ਹੋਣੀ ਉਹਨਾਂ ਨੂੰ, ਮੈਂ ਅੰਬਾਂ ਦੇ ਪਿੱਛੇ ਹੋਣਾ। ਸਾਨੂੰ ਲੱਗਦਾ ਸੀ ਵੀ ਦਾਗੀ ਇੱਥੇ ਤੱਕ ਲਿਆਉਣੇ ਆ, ਜਿੱਦਾਂ ਦਾ ਸਵਾਲ ਵਾ। ਜਿਹਨੇ ਆਪਣਾ ਮਾਰ ਲੈਣਾ ਵਾ ਉਹਨੇ ਅੰਬ ਲੈ ਕੇ ਜਾਣਾ। ਤੁਹਾਡੇ ਨਾਲ ਉਹ ਕਾਲੂ ਚੰਗਾ ਯਾਰ ਵਿਚਾਰਾ, ਸਵੇਰੇ 4 ਵਜੇ ਗਿਆ, 4 ਵਜੇ ਜਾ ਕੇ ਤੇ ਮੈਨੂੰ ਹੌਲੀ ਜੀ ਠਾ ਕੇ ਕਹਿੰਦਾ ਇੰਜ ਨਾ, ਇੰਜ ਉਹਨੇ 2 ਅੰਬ ਫੜੇ, ਇੰਜ ਇੰਜ, ਤੇ ਮੇਰੇ ਕੋਲ ਆਇਆ, ਉਸਤਾਦ ਜੀ। ਮੈਂ ਕਿਹਾ ਹਾਂ, ਇਹ 2 ਅੰਬ ਲੈ ਜਾ। ਮੈਂ ਕਿਹਾ 2 ਨਹੀਂ, ਉਹ ਪੇਟੀ ਜਿਹੜੀ ਆਪਾਂ ਅੱਧੀ ਪਈ ਹੈ ਨਾ, ਉਹ ਅੱਧੀ ਲੈ ਜਾ ਪੇਟੀ ਸਾਰੀ, ਠੀਕ ਹੈ ਜੀ। ਉਹਨੇ ਸਮਝਿਆ ਕਿ ਮੈਂ ਨਾ, ਜਿਵੇਂ ਬੰਦਾ ਗੁੱਸੇ ਨਾਲ ਨਹੀਂ ਕਹਿੰਦਾ ਕਿ ਲੈ ਜਾ ਯਾਰ, ਤੂੰ ਲੈ ਜਾ ਲੈ ਜਾ ਤੂੰ, ਉਹਨੇ ਕਿਹਾ ਏਦਾਂ ਕਿਹਾ, ਨਹੀਂ ਉਸਤਾਦ ਜੀ ਨਹੀਂ। ਉਹ ਮੈਂ ਕਿਹਾ ਭਾਈ ਲੈ ਜਾ, ਮੈਂ ਤੁਹਾਡੇ ਵਾਸਤੇ ਮੰਗਾਏ ਆ, ਮੈਨੂੰ ਕਹਿਣ ਦਾ ਯਾਦ ਨਹੀਂ ਰਿਹਾ, ਲੈ ਜਾ। ਉਹ ਖਲੋਤਾ ਉੱਥੇ ਡਰਿਆ। ਫਿਰ ਉਹਨੂੰ ਮੈਂ ਕਿਹਾ ਯਾਰ ਕਸਮ ਵਾਲੀ ਗੱਲ ਆ, ਮੈਂ ਤੁਹਾਨੂੰ ਕਹਿਣਾ ਸੀ ਕਿ ਮੇਰਾ ਉਹ ਸੁਬਾਹ, ਕਿਉਂਕਿ ਅਸੀਂ ਜਿਸ ਹਿਸਾਬ ਨਾਲ ਇੱਥੋਂ ਜਾਨੀ ਕੀ ਚਾਹ ਕਰਕੇ ਗਏ, ਮੇਰੇ ਨਹੀਂ ਜ਼ੇਨ 'ਚ ਰਿਹਾ। ਨਹੀਂ ਦੇਣ ਤੁਹਾਡੀ ਮਿਹਰਬਾਨੀ, ਮੈਂ ਕੀ ਕਰਨਾ ਇੱਥੇ, ਠੀਕ ਆ। ਜ਼ੇਨ 'ਚ ਵੀ ਨਹੀਂ ਰਿਹਾ ਕੁਝ, ਰਾਦਾ ਵੀ ਤੁਹਾਡਾ ਨਹੀਂ ਮੰਗਾਏ ਆਪਣੇ ਲਈ। ਤੂੰ ਅੰਬ ਖਾਤੇ ਰਾਤੀ ਕੀ ਬਹੁਤ ਮਿੱਠੇ ਸੀ ਜਾਂ ਮਜ਼ੇਦਾਰ ਸੀ? ਨਾਰਮਲ ਹੀ ਸੀ। ਤੇ ਫਿਰ ਹਾਲੇ ਵੀ ਮੇਰਾ ਇਰਾਦਾ ਨਹੀਂ ਹੋਣਾ ਤੁਹਾਨੂੰ ਦੇਣ ਦਾ। ਮੈਂ ਮੰਗਾਏ ਹੀ ਤੁਹਾਡੇ ਵਾਸਤੇ ਸੀ, ਇੱਕ ਖਾਣ ਤੋਂ ਬਾਅਦ। ਉਹ ਲਟੋਰ ਹੁੰਦਾ ਨਾ, ਖੁਸ਼ਬੋਈ ਮਲਤਾਨੀ ਪੇਟੀ, ਇੱਕ ਖਾਣ ਤੋਂ ਬਾਅਦ ਮੈਨੂੰ ਵੀ ਪਤਾ ਲੱਗਾ ਮੈਂ ਤੁਹਾਡੇ ਵਾਸਤੇ ਮੰਗਾਏ। ਆਹਾ ਲਓ ਜੀ ਗੱਡੀ ਜਾਓ ਜੀ। ਠੀਕ ਆ ਜੀ। ਕਿੰਨੇ ਲਾਈਫ ਟਾਈਮ ਅੰਬ ਨਹੀਂ ਖਾਦਾ, ਉਹਨੂੰ ਚੰਗੇ ਨਹੀਂ ਲੱਗਦੇ, ਉਹਨੂੰ ਪਸੰਦ ਨਹੀਂ। ਉਹ ਮੈਨੂੰ ਨਾ ਚੈਨਲ ਤੋਂ ਨਿਕਲ ਜੇ ਕਿਤੇ, ਉਹ ਮੈਨੂੰ ਲਾਜ਼ਮੀ ਦੱਸੇ, ਮੈਂ ਉਹਨੂੰ ਬਲੌਕ ਚੈਨਲ ਤੇ ਕਰਨਾ। ਨਹੀਂ ਸਾਜ ਜੋ ਹਾਲ ਤੁਸੀਂ ਕਰਨ ਦੇ ਗੁਜ਼ਰੀ ਦਾ ਨਹੀਂ ਪਤਾ ਸੀ, ਗਾਂ ਨਹੀਂ ਖਾਂਦੇ ਅੰਬ ਹੈ। ਕਿਉਂ ਜੀ? ਇਹ ਜੋ ਆ ਦਾਗੀ ਅੰਬ ਦੇਣ ਦੇ ਤੇ ਸਵਾਲ ਵੀ ਦਿੱਤਾ ਤੇ ਤੇਰੇ ਅੱਬੂ ਤੋਂ ਨਾਂ ਕੀ ਆ, 2 ਤੇ 2 ਕਿੰਨੇ ਹੁੰਦੇ ਆ, ਤੇਰਾ ਨਾਂ ਕਿੰਨੇ ਰੱਖਿਆ, ਏਦਾਂ ਦੇ ਸਵਾਲਾਂ ਤੇ ਮੈਂ ਹੁਣ ਤੈਨੂੰ ਸਹੀ ਅੰਬ ਦੇਦਾ? ਸਾਨੂੰ ਚੰਦ ਦਾ ਪੁੱਛੋ। ਹਾਂ ਲੈ ਲਈ ਫਿਰ। ਹੈ ਕਿਹਦਾ ਪੁੱਛਾ ਤੈਨੂੰ? ਚੰਦ ਤੇ ਕੌਣ ਗਿਆ? ਦੱਸੋ ਜੀ, ਤੁਹਾਡਾ ਉਸਤਾਦ ਕੌਣ ਆ? ਸਾਡਾ ਉਸਤਾਦ ਸੱਜਾਦ ਜਾਨੀ। ਚੰਦ ਦਾ ਪੁੱਛ ਲਿਆ ਤੈਨੂੰ, ਆ ਲੈ ਨਵਾਂ ਪਹਿਲਾ। ਕਿਉਂ? ਸਹੀ ਉਹਨੇ ਗੱਲ ਦੱਸਿਆ। ਉਹਨੇ ਕਿਹਾ ਚੰਦ ਦਾ ਪੁੱਛੋ ਸਾਨੂੰ। ਨਹੀਂ ਮੈਂ ਸਹੀ ਸਵਾਲ ਦੱਸਿਆ। ਇਸ ਹਿਸਾਬ ਨਾਲ ਤਾਂ ਯਾਰ ਤੁਹਾਨੂੰ ਅੰਬ ਲੈਣੇ ਨਹੀਂ ਆ ਰਹੇ। ਹਾਂ ਮੈਂ ਤੁਹਾਨੂੰ ਸਹੀ ਦੱਸਾਂ। ਸਹੀ ਗੱਲ। ਇਹਨੇ ਪਾਗਲ ਨੇ ਪੂਰਾ ਨਾਂ ਨਹੀਂ ਦੱਸਿਆ, ਮੈਂ ਤੁਹਾਨੂੰ ਨਾਂ ਦੱਸਾਂ ਪੂਰਾ ਜਿਹੜਾ ਅਸਲ ਨਾਮ ਆ। ਨਹੀਂ ਲੈਜੈਂਡ ਮੁਹੰਮਦ ਸੱਜਾਦ ਜਾਨੀ ਕਿੰਗ ਮੇਕਰ। ਨਹੀਂ ਤੂੰ ਵੀ ਪੂਰਾ ਨਾਮ ਨਹੀਂ ਲਿਆ। ਪੂਰਾ ਨਾਮ ਉਸਤਾਦ ਜੀ ਹੈਗਾ ਤਾਂ ਲਿਵਿੰਗ ਲੈਜੈਂਡ, ਡਬਿੰਗ ਮਾਸਟਰ, ਦਾ ਕਿੰਗ ਆਫ ਕਾਮੇਡੀ ਜਨਾਬ ਸੱਜਾਦ ਜਾਨੀ ਸਾਹਿਬ। ਪੁੱਤਰ ਆ ਉਹਨੂੰ ਮਿਲੇ ਜਿਹਨੇ ਮਾਂ ਦੀ ਦੁਆ ਲਈ ਹੈ, ਸਭ ਦੇ ਵੱਲ ਧਿਆਨ ਕਰੀ। ਨਹੀਂ ਤੁਹਾਡੇ ਕੋਲ ਪਤਾ ਕੀ ਗੱਲ ਆ, ਲੈਜੈਂਡ ਦੇ ਨਾਲ ਜੇ ਤੁਸੀਂ ਲਾ ਲਓ ਨਾ ਉਸਤਾਦ ਕਾਮੇਡੀ, ਯਾਨੀ ਸਦੀ ਦਾ ਨਾਮ ਸੱਜਾਦ ਜਾਨੀ, ਫਿਰ ਤੁਸੀਂ ਕਿਤੇ ਕੋਈ ਕਰਦੇ। ਯਾਰ ਸਾਡੀ ਗਲੀ 'ਚ ਇੱਕ ਮਾਈ ਆ, ਮੈਂ ਆਪਣੇ ਕੰਨੀ ਸੁਣਿਆ ਆਪਣੇ ਮੁੰਡੇ ਨੂੰ ਕਹਿੰਦੀ, ਮੈਂ ਜੋ ਹੋ ਮੈਂ ਆਪਣਾ ਮਰਨੋਂ ਮਰ ਜੂਗੀ, ਮੈਂ ਸਾਰੀ ਜ਼ਿੰਦਗੀ ਦੀ ਜਮਾਂ ਪੂੰਜੀ ਲਾਉਣੀ ਹੈ, ਮੈਂ ਤੈਨੂੰ ਸੱਜਾਦ ਜਾਨੀ ਬਣਾਉਣਾ। ਵਾਹ 2 ਦੇ 2 ਇੱਕ ਮਾਈ ਵਾਸਤੇ ਵੀ। ਚਲੋ ਸ਼ਾਬਾਸ਼। ਨਹੀਂ ਸਾਜੀ ਲੇਕਿਨ ਬਿਲੂ ਸ਼ਰਟ ਤੁਹਾਡੇ ਬਹੁਤ ਅੱਛੀ ਲੱਗ ਰਹੀ, ਬੜੀ ਗ੍ਰੇਸਫੁਲ, ਐਂਡ ਸਲਮਾਨ ਖਾਨ ਸਾਹਿਬ ਟਾਈਪ ਲੱਗ ਰਹੇ ਹੋ ਹਲਕੇ। ਲੈ ਕੇ ਆਣਾ ਫਿਰ। ਓਏ ਜਾਹਲ ਇਨਸਾਨਾ, ਬੱਟ ਤੇ ਪੱਟੀ ਵੇਖ, ਜਿੰਨਾ ਲੋਕਾਂ ਨੇ ਵੇਖੀ, ਅੱਜ ਡੰਗਾ ਵਜਿਆ ਉਸ ਫਿਲਮ ਦਾ। 2 ਦਿਓ ਇੱਥੇ ਤੁਸੀਂ ਕਦੀ ਜ਼ਿੰਦਗੀ 'ਚ ਕੰਮ ਕਰ ਹੀ ਨਹੀਂ ਸਕਦੇ ਹੈਗੇ, ਕਰਕੇ ਵਿਖਾ। ਇਹ ਸਾਰੀ ਦੁਨੀਆ ਕਹਿ ਰਹੀ ਹੈ, ਇਹ ਤਾਂ ਤੁਸੀਂ ਨਵੀਂ ਨਹੀਂ ਯਾਰ, ਚਲੋ ਵੀ ਸਾਰੀ ਦੁਨੀਆ ਵੇਖਣ ਦੀ, ਉਹਨੂੰ ਅੰਬ ਨਹੀਂ ਮਿਲਿਆ। ਕਿਸੇ ਨੇ ਨਹੀਂ ਕਿਹਾ ਖੋਲ। ਉਸਤਾਦ ਵਰਗਾ ਬੰਦਾ ਜਨਮ ਗੱਲ ਸਖੀ ਦਿਲ ਆਦਮੀ ਯਾਰ, ਵੀ ਇੱਕ ਹੱਥ ਨਾਲ ਦਿੰਦੇ ਆ, ਦੂਜੇ ਹੱਥ ਨੂੰ ਪਤਾ ਹੀ ਲੱਗਦਾ। ਨਹੀਂ ਕਿਉਂ? ਦੂਜੇ ਹੱਥ ਦੂਜਾ ਮੈਂ ਕੀਤਾ ਹੁੰਦਾ। ਭਾਜੀ ਇਹ 2 ਲੈ ਲਓ। ਨਹੀਂ ਲੈ ਲਓ, ਸਾਡੇ ਕੋਲ ਤਾਂ ਝੂਠ ਨਹੀਂ ਬੋਲਿਆ ਜਾਣਾ, 2 ਫੜੋ। ਚਲੋ ਫਿਰ ਰੱਖੋ ਫਿਰ। ਸਾਜੀ ਜਿਹੜੀ ਤੁਹਾਡੀ ਅੱਖਾਂ ਦੀ ਚਮਕ ਹੈ ਨਾ, ਉਹ ਇੱਕ ਸਿਤਾਰੇ ਦੀ ਤਰ੍ਹਾਂ ਵਾ। ਤੁਸੀਂ ਬਹੁਤ ਵੱਡੇ ਆਦਮੀ ਹੋ। ਅੱਛਾ ਮੈਂ ਯਾਦ ਹੈ ਇਸ ਬੰਦੇ ਨੂੰ ਕੈਂਸਰ ਹੀ ਯਾਰ, ਇਹਨੂੰ ਡਾਕਟਰ ਨੇ ਜਵਾਬ ਦੇ ਦਿੱਤਾ। ਦਾਗੀ ਔਰ ਦੋ ਸਹੀ ਵਾਲੇ ਦੋਨੋਂ ਸਾथ साथ ना रखो। जाहल सॉरी ये दो क्या नहीं दागी साहब को ये मेरे दादाजी कहते थे फरीद साहब, मेरे दादाजी आप मीठा हो और खूब मीठा हो। यार वो आज दागी साहब भी नहीं आए चार्टर्ड वाले। क्यों फरीद? मेरे दादाजी भला की कहते थे अंब दे बारे, आप मीठा हो और खूब मीठा हो। ਅੱਛਾ ਸਦੀ ਦੇ ਵਿੱਚ ਮਿਰਜ਼ਾ ਗਾਲਬ ਸਾਹਿਬ ਪੈਦਾ ਹੋਏ, ਉਸ ਤੋਂ ਬਾਅਦ ਸੱਜਾਦ ਸਾਹਿਬ।
ਬਸ ਵਾਹ 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 ਕਿਆ ਬਾਤ। ਕੀ ਬਾਤ ਹੈ ਯਾਰ। ਆ ਜਿਹੜੇ ਭੱਜੇ ਫਿਰਦੇ ਆ ਦੁਨੀਆ ਤੇ ਤਹਿਕੀਕਾਂ ਰਿਸਰਚਾਂ ਕਰਨ ਦੇ ਕਿ ਚੰਦ ਕਿੰਨੀ ਦੂਰ ਕੌਣ ਗਿਆ ਕਿਤੇ ਉਸਤਾਦ ਜੀ ਕੋਲ ਆਣ ਅੱਧੀ ਜ਼ਬਾਨ ਨਾਲ ਪੁੱਛਣ ਹਰ ਸ਼ਾਇਦ 5 ਮਿੰਟਾਂ ਚ ਅੱਗੇ ਹਾਂ ਹਾਂ ਔਰ ਇੱਕ ਹੋਰ ਗੱਲ ਦੱਸਾਂ ਜੇ ਉਹਦੇ ਮੈਂ ਇਹੀ ਤੇ ਦੁੱਖ ਵਾ ਤਾਂ ਅਸਲ ਦੇ ਵਿੱਚ ਨਾ ਪੂਰੇ ਜਿੰਨੇ ਪਾਕਿਸਤਾਨ ਚ ਵੱਡੇ ਵੱਡੇ ਐਂਕਰ ਬੈਠੇ ਵੱਡੇ ਵੱਡੇ ਸ਼ੋਅ ਚੱਲਦੇ ਕਸਮ ਹੈ ਉਸਤਾਦ ਨੂੰ ਬਿਠਾ ਦੇ ਸਾਰਿਆਂ ਨੂੰ ਖਾ ਪੀ ਜਾਵੇ। ਓਏ ਯਾਰ ਪ੍ਰੀਤ ਅੰਬਲੀ ਨਹੀਂ ਤੂੰ ਹਕੀਕਤ ਕਿਹਾ ਯਾਰ ਮੈਂ ਪਤਾ ਜੀ ਮਿੱਠਾ ਜੀ ਮੈਂ ਦੇਖਿਆ ਇਰਫਾਨ ਖਾਨ ਸਾਹਿਬ ਤੋਂ ਬਾਅਦ ਨਾ ਜਿਹੜੇ ਇੰਡੀਅਨ ਹਨਾ ਉਹਨਾਂ ਤੋਂ ਬਾਅਦ ਉਸਤਾਦ ਜੀ ਦੀ ਅੱਖ ਦੇਖੀ ਮੈਂ ਦੋ ਬੰਦਿਆਂ ਦੀ ਅੱਖ ਬੜੀ ਪਿਆਰੀ ਆਏ ਇਹਨੇ ਝੂਠ ਬੋਲਿਆ। ਅੱਗੇ ਅੱਗੇ ਹੈ ਵਾਪਸ ਨਹੀਂ ਰੱਖਣਾ ਯਾਰ ਹਰ ਅੱਖ ਨਹੀਂ ਇੱਕ ਨਹੀਂ ਹੁੰਦੀ ਅੱਖਾਂ ਹੁੰਦੀਆਂ ਨੇ ਹਾਂਜੀ ਅੱਖਾਂ ਇੱਕ ਮੇਰੀ ਉਹਦੇ ਵਰਗੀ ਤੇ ਦੂਜੀ ਨਹੀਂ ਸਹੀ ਦੂਜੀ ਵੀ ਨਹੀਂ ਦੂਜੀ ਹੁਣ ਅਗਲੀ ਵਾਰੀ ਰੀਸਾ ਤੁਹਾਡੀ ਆਪਣੀ ਇੱਕ ਆਬਜ਼ਰਵੇਸ਼ਨ ਵਾ ਮੈਨੂੰ ਜਨਮ ਗੱਲ ਹੈ ਮੈਂ ਜਦੋਂ ਅੱਖ ਭਰ ਕੇ ਦੇਖਦਾ ਮੈਨੂੰ ਉਸਤਾਦ ਜੀ ਇੱਧਰ ਦੇ ਲੱਗਦੇ ਨਹੀਂ ਮੈਨੂੰ ਲੱਗਦੇ ਯੂਕੇ ਕਹਿਣਾ ਯੂਐਸਏ ਵਾਲੀ ਸਾਈਡ ਤੇ ਆ ਇਹਨੂੰ ਇੱਧਰ ਪੈਦਾ ਹੋਣਾ ਨਹੀਂ ਚਾਹੀਦਾ ਇੱਧਰ ਕਦਰ ਨਹੀਂ ਆ ਰਹੀ ਉਸਤਾਦ ਦੀ ਤੈਨੂੰ ਜਾ ਮੈਂ ਆਪਣੇ ਮੁਲਕ ਚ ਨਾ ਹੋਵਾਂ ਮੈਂ ਪਾਕਿਸਤਾਨੀ ਨਾ ਹੋਵਾਂ ਇਹਦੇ ਅਗਲੇ ਮੇਰਾ ਦਿਲ ਕਰਦਾ ਮੈਂ ਤੂੰ ਜ਼ਿੰਦਗੀ ਚ ਜਿੰਨੇ ਖਾਦੇ ਉਹ ਤੇਰੇ ਅੰਦਰੋਂ ਕੱਢ ਲਵਾਂ ਅੱਛਾ ਮੇਰੇ ਵਾਸਤੇ ਇੱਥੇ ਬੇਰ ਰੱਖ ਲਓ ਥੋੜੇ ਜਿਹੇ ਲਾਣ ਤਾਂ ਪਾਓ ਅੰਬਾਂ ਤਾਂ ਯਾਰ ਜਿਹੜੇ ਮੇਰੇ ਤੱਕ ਪਹੁੰਚ ਤੈਨੂੰ ਲੈਣੇ ਨਹੀਂ ਆ ਰਿਹਾ ਜਾ ਤੈਨੂੰ ਮੈਂ ਆਉਣ ਸ਼ਾਹਰ ਇਨਸਾਨ ਵਾਲੇ ਨੇ ਵਕਤਾਂ ਦੇ ਵਿੱਚ ਕਿਤਾਬਾਂ ਲਿਖੀਆਂ ਜਾਣੀਆਂ ਹਿਸਟਰੀ ਆਫ ਦਾ ਲਾਈਫ ਆਫ ਸੱਜਾਦ ਜਨੀ ਤੁਸੀਂ ਲੋਕਾਂ ਨੇ ਪੜ੍ਹਨੀਆਂ ਕਿਤਾਬਾਂ ਕਿ ਜ਼ਿੰਦਗੀ 'ਚ ਕਿ ਸੱਜਾਦ ਜਨੀ ਕੀ ਬਲਾ ਸੀ। ਯੂਨੀਵਰਸਿਟੀਆਂ ਚ ਸਟੈਚੂ ਲੱਗੇ ਹੋਣੇ ਉਸਤਾਦ ਜੀ ਦੇ ਮੈਂ ਤੇ ਇਸ ਟਾਈਮ ਦੋ ਬਾਦਸ਼ਾਹ ਦੇਖ ਰਿਹਾ ਇੱਕ ਆ ਅੰਬਾਂ ਦਾ ਬਾਦਸ਼ਾਹ ਇੱਕ ਉਸਤਾਦ ਜੀ ਓਏ ਮੈਂ ਕਿਹਦਾ ਬਾਦਸ਼ਾਹ ਤਾਜੀ ਤੁਸੀਂ ਵੈਸੇ ਹੀ ਬਾਦਸ਼ਾਹ ਬਣੇ ਦਿਲਾਂ ਦੇ ਵੈਸੇ ਹੀ ਬਾਦਸ਼ਾਹ ਬਾਦਸ਼ਾਹ ਗੱਲ ਹੀ ਨਹੀਂ ਬਣੀ ਯਾਰ ਗੱਲ ਹੀ ਨਹੀਂ ਬਣੀ ਪਹਿਲੇ ਚੰਗੀ ਤਰ੍ਹਾਂ ਸੋਚ ਲੈਣਾ ਵਾ ਇਹ ਕਿੰਗ ਖਾਨ ਉਸਤਾਦ ਦੇ ਮੋਹਤਰਮ ਅੱਗੋਂ ਸਵਾਲ ਵੀ ਕਰ ਸਕਦੇ ਹਾਂਜੀ ਆੜਾ ਕਿੰਗ ਖਾਨ ਦਾ ਖਿਤਾਬ ਆ ਨਾ ਉਹ ਮੇਰੇ ਖਿਆਲ ਨਾਲ ਮੇਰੇ ਉਸਤਾਦ ਨੂੰ ਮਿਲਣਾ ਚਾਹੀਦਾ ਸੀ। ਕੀ ਕਿੰਗ ਸ਼ੇਖ ਵਜਾ ਮੈਂ ਕਿੰਗ ਖਾਂ ਕੀ ਕਰਨਾ ਕਿੰਗ ਖਾਂ ਕੌਣ ਆ ਕਿੰਗ ਖਾਂ ਦਾ ਖਿਤਾਬ ਕੱਲਾ ਖਿਤਾਬ ਮਿਲ ਜਾਂਦਾ ਮੈਨੂੰ ਖਿਤਾਬ ਮਿਲ ਜਾਂਦਾ ਤੇ ਜਿਹੜੀ ਉਹਦੀ ਦੌਲਤ ਆ ਉਹ ਤੇਰੀ ਬੇਬੇ ਨੇ ਦੇਣੀ ਮੈਨੂੰ ਲੈ ਕੇ ਉਹ ਜਿਸ ਮਹਿਲ 'ਚ ਰਹਿੰਦਾ ਖਿਤਾਬ ਲੈ ਕੇ ਮੈਂ ਇੱਥੇ ਰਹੀ ਜਾਵਾਂ ਕਮਰੇ ਦੇ ਵਿੱਚ ਬਸ ਕਿਤੇ ਕੋ ਪਰੇ ਬੱਚਾ ਮਾੜੇ ਨੂੰ ਮੁੰਡੇ ਕੋ ਆਦਰ ਉਹਦੇ ਕੋ ਦਾਗ ਹਲ ਤੋਂ ਆ ਅੱਛਾ ਸੱਜਾਦ ਯਾਰ ਫਰੀਦ ਸਿੰਘ ਸੀ ਤੂੰ ਸਾਫ ਕਰੀ ਇਹਦਾ ਦਾਗੀ ਵੀ ਨਹੀਂ ਸੀ ਬਣਦਾ। ਨਹੀਂ ਇਹਦਾ ਪਹਿਲਾਂ ਦਾਗੀ ਵੀ ਖੋਣਾ ਬਣਦਾ ਲਓ ਜੀ ਲੈ ਲਓ ਖੈਰ ਹੋ ਵੀ ਮੈਂ ਪੋਲਾ ਕਰ ਆ ਲੱਖ ਇੱਥੇ ਜਾਹਲਾ ਤੈਨੂੰ ਪਤਾ ਨਹੀਂ ਅਸਲ ਗੱਲ ਕੀ ਆ ਮਿਊਜ਼ਿਕ ਦੇ ਬਾਰੇ ਚ ਨੌਲੇਜ ਮੈਂ ਦਿਲੋਂ ਗੱਲ ਕਰਾਂਗਾ ਮਿੱਠਾ ਜੀ ਜਿੰਨਾ ਉਸਤਾਦ ਨੂੰ ਮਿਊਜ਼ਿਕ ਦੇ ਬਾਰੇ ਇਹਨਾਂ ਨੂੰ ਚਾਹੀਦਾ ਇਹਨਾਂ ਨੂੰ ਇੰਜ ਕਰਕੇ ਮਿਊਜ਼ਿਕ ਦਾ ਡਾਇਰੈਕਟਰ ਬਣਾ ਦਿੱਤਾ ਜਾਏ ਇਹ ਦੁਨੀਆ ਦੇ ਦੱਸਣ ਕੇ ਭਾਈ ਇਹ ਚੀਜ਼ ਇੱਥੇ ਲਾਓ ਵਾ ਇਹ ਚੀਜ਼ ਨਹੀਂ ਔਰ ਪੂਰੀ ਦੁਨੀਆ ਤੇ ਇਹਨਾਂ ਦਾ ਨਿਜ਼ਾਮ ਹੋਣਾ ਚਾਹੀਦਾ। ਮਿੱਠਾ ਜੀ ਇਧਰੋਂ ਬਿਲਕੁਲ ਸਹੀ ਆਏ ਸਾਡੇ ਮੁਲਕ ਦਾ ਨਾਂ ਦੱਸ ਦੇ ਕੀ ਹੈ। ਪਾਕਿਸਤਾਨ ਨਹੀਂ ਸਿਰਫ ਪਾਕਿਸਤਾਨ ਦੇ ਵਜ੍ਹਾ ਤੋਂ ਕਿਆ ਬਾਤ ਹੈ ਉਸਤਾਦ ਜੀ ਪਾਕਿਸਤਾਨ ਦੀ ਵਜ੍ਹਾ ਤੋਂ ਖਾ ਰਹੇ ਹਾਂ ਬੇਟੇ ਸਵਾਲ ਰਹਿਣ ਦੇ ਲੈ ਉਸਤਾਦ ਜੀ ਦੁਨੀਆ ਤੇ ਕੀ ਬੜੀ ਸਵਾਲ ਇਹ ਵੀ ਰਹਿਣ ਦੇਣਾ ਸੀ ਨਹੀਂ ਕੋਈ ਨਹੀਂ ਉੱਥੇ- ਪਰਲੀ ਸਾਈਡ ਸਹੀ ਆ ਜੀ ਹੈਂ? ਰਿਜ਼ਕ ਨਾਲ ਬੇਹੁਰਮਤੀ ਨਹੀਂ ਕਰੀ ਜੀ ਸਹੀ ਯਾਰ ਮੈਨੂੰ ਇਦਾਂ ਲੱਗਦਾ ਵਾ ਦੁਬਈ ਦਾ ਬਾਦਸ਼ਾਹ ਨਾ ਜਿਹੜਾ ਦੁਬਈ ਦਾ ਕਿੰਗ ਮੇਰੇ ਉਸਤਾਦ ਹੋਣਾ ਚਾਹੀਦਾ ਸੀ। ਲਓ ਜੀ ਆ ਪਹਿਲਾ ਅੰਬ ਨਿਕਲਿਆ ਜੇ ਚੂਸਣ ਵਾਲਾ ਅੱਛਾ ਜੀ ਬਾਕੀ ਕੀ ਛੱਕੇ ਮਾਰਨ ਵਾਲੇ ਸੀ। ਜਿਹਨੇ ਅੰਬ ਚੂਸ ਕੇ ਨਹੀਂ ਨਾ ਖਾਦਾ ਉਹਨੇ ਜ਼ਿੰਦਗੀ ਦਾ ਮਜ਼ਾ ਹੀ ਨਹੀਂ ਲਿਆ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮਿੱਠਾ ਜੀ ਸਭ ਤੋਂ ਮੇਨ ਚੀਜ਼ ਜਿਹੜੀ ਮਿਊਜ਼ਿਕ ਨੂੰ ਜਿੰਨਾ ਉਸਤਾਦ ਨੇ ਸਮਝਿਆ ਪਰਖਿਆ ਨਾ ਆਹੋ ਕਾਸ਼ ਕਿ ਇਹਨਾਂ ਦੇ ਕੋਲ ਕੁਝ ਸਾਰਾ ਨਿਜ਼ਾਮ ਹੁੰਦਾ ਦੁਨੀਆ ਨੂੰ ਇਹ ਮਿਊਜ਼ਿਕ ਦਿੰਦੇ ਔਰ ਇਹ ਵੀ ਆਪਣੇ ਵਕਤ ਦੇ ਤਾਨਸੈਨ ਹੋਣੇ ਸੀ। ਹਾਂ ਨਹੀਂ ਭਾਜੀ ਮੈਂ ਮਰਾਸੀ ਸ਼ੇਖਾਂ ਦਾ ਬੱਚਾ ਹਾਂ ਕਿਹੜੇ ਪਾਸੇ ਮਿਲਣਾ ਹੁੰਦੇ ਆ ਪਰ ਤਾਂ ਭਾਜੀ ਉਸਤਾਦ ਜੀ ਗੱਲ ਇਹ ਕਿ ਫਿਲਮਾਂ ਬੜੀਆਂ ਦੁਨੀਆ ਤੇ ਬਣੀਆਂ ਦੇਵਦਾਸ ਤੇ ਹਾਲੀਵੁੱਡ ਚ ਬੜੀਆਂ ਉਸਤਾਦ ਜੀ ਕਿਤੇ ਡਾਇਰੈਕਸ਼ਨਲ ਕਦਮ ਰੱਖਦੇ ਨੇ ਡਾਇਰੈਕਸ਼ਨ ਫਿਲਮ ਦੀ ਹਦਾਇਤਕਾਰੀ ਸ਼ਾਹਕਾਰ ਬਣਾ ਦੇਣੇ ਸੀ ਉਸਤਾਦ ਜੀ ਨੇ ਐਸੀ ਅੱਛਾ ਕਹਿ ਪਤਾ ਕੀ ਇੱਕ ਮਿੰਟ ਯਾਰ ਮੇਰੀ ਗੱਲ ਮੈਂ ਗੱਲ ਸਹੀ ਨਹੀਂ ਕੀਤੀ ਤੂੰ ਦੱਸ ਸਹੀ ਕੀਤੀ ਸਹੀ ਹੈ ਉਸਤਾਦ ਜੀ ਨੇ ਕਿੰਨੀਆਂ ਆਪਣੀਆਂ ਡਾਇਰੈਕਸ਼ਨ ਵਾਲੀਆਂ ਉਹ ਬਣਵਾਈਆਂ ਜਿਹੜੀਆਂ ਸਾਹ ਜੀ ਮੇਰਾ ਦਿਲ ਕਰਦਾ ਮੈਂ ਤੁਹਾਡੇ ਨਾਂ ਦਾ ਨਾ ਇੱਥੇ ਇੱਕ ਅੰਡਰਪਾਸ ਬਣਾਵਾਂ ਇੱਕ ਹਸਪੀਟਲ ਬਣਾਵਾਂ ਤੁਹਾਡੇ ਨਾਂ ਦਾ ਜਿੱਡੇ ਵੱਡੇ ਤੁਸੀਂ ਲੈਜੈਂਡਰੀ ਆਰਟਿਸਟ ਹੋ। ਉਸਤਾਦ ਜੀ ਇਹ ਦਿਲ ਦੀ ਗੱਲ ਇਹਨੇ ਕੀਤੀ ਹੈ ਅੰਡਰਪਾਸ ਵਾਲੀ ਯਾਰ ਹਾਂਜੀ ਹਾਂ ਭਾਜੀ ਅੰਡਰਪਾਸ ਮੈਂ 1 ਮਿੰਟ ਚ ਨਹੀਂ ਅੰਡਰਪਾਸ ਤੇ ਇੱਥੇ ਆਮ ਹਰ ਦੂਜੇ ਤੀਜੇ ਬੰਦੇ ਦਾ ਬਣਿਆ ਨਹੀਂ ਇਹ ਨਾ ਕਹੋ ਉਸਤਾਦ ਜੀ ਨਹੀਂ ਅੰਡਰਪਾਸ ਬਣਿਆ ਅੰਡਰਪਾਸ ਵੱਡੀ ਗੱਲ ਕਰ ਕੋਈ ਪਤਾ ਤੁਹਾਨੂੰ ਇਹ ਨਹੀਂ ਪਤਾ ਐਵੇਂ ਲੱਭ ਜਾਂਦੇ ਸਹੀ ਹੈ ਖਾਣੀਆਂ ਇਸ ਟਾਈਮ ਨਾ ਉਸਤਾਦ ਜੀ ਸਹੀ ਮਰਾਉਣੀਆਂ ਰਕਮਾਂ ਤੇ ਖਾਣੇ ਅੰਬ ਦਾਨਿਸ਼ ਤੇ ਭਾਈ ਤੁਹਾਡਾ ਫਿਰ ਨਾਮ ਚੇਂਜ ਕਰਕੇ ਮੁਲਕਾਂ ਦੇ ਨਾਂ ਤੇ ਰੱਖ ਲਓ। ਨਹੀਂ ਯਾਰ ਫਰੀਦ ਸਾਹਿਬ ਲਓ ਜੀ ਫਰੀਦ ਸਾਹਿਬ ਜਾਓ
ਮਿੱਠਾ ਜੀ, ਹਾਂਜੀ ਇੱਕ ਇਨਸਾਨ ਹਾਂਜੀ ਆਪਣੀ ਪੂਰੀ ਜ਼ਿੰਦਗੀ 'ਚ ਹਾਂਜੀ ਕਿੰਨੇ ਸਾਲ ਜੀਂਦਾ ਵਾ? ਯਾਰ ਸਵਾਲ ਤਾਂ ਕੋ ਆਪਾਂ ਦੇਣ ਵਾਲਾ ਕਰੋ। ਉਸਤਾਦ ਜੀ ਮੈਂ ਇਹਦਾ ਜਵਾਬ ਦਿੰਦਾ ਕਿ ਜਦੋਂ ਤੱਕ ਇਨਸਾਨ ਤੁਹਾਡੇ ਲਾਗੇ ਬੈਠਾ ਵਾ ਉਦੋਂ ਤੱਕ ਉਹ ਜ਼ਿੰਦਾ ਵਾ, ਉਸ ਤੋਂ ਬਾਅਦ ਉਹ ਜਿੱਥੇ ਮਰਜ਼ੀ ਫਿਰੇ ਤੁਰੇ ਉਹ ਮਰ ਗਿਆ ਵਾ। ਓਏ ਯਾਰ ਤੂੰ ਕਿਤੇ ਸ਼ਨਾਖਤ ਕਾਰਡ ਦੂਜੀ ਲੈਣ ਤੇ ਭਾਂ ਦਾ ਨਾਮ ਤਾਂ ਨਹੀਂ ਲਿਖਾਉਣਾ ਚਾਹੁੰਦਾ? ਯਾਰ ਜਿਹੜੀ ਗੱਲ ਸੱਚ ਹੱਕ ਦੀ ਕਰੋ, ਆ ਵੇਖੋ ਨਾ ਨਾਮ ਯਾਰ ਇਹਨਾਂ ਨੇ ਕੀ ਕਰ ਕਿਤੇ ਆਕਸੀਜਨ ਵੇਚਣ ਡਿਆ ਆ। ਮੈਨੂੰ ਲੱਗਦਾ ਸਵਾਲ ਲਿਖੇ ਹੀ ਉਹਨਾਂ ਨੇ। ਫਰੀਦ ਖਾਨ ਮੇਰੀ ਗੱਲ ਸੁਣ। ਸਾਡੇ ਦਫ਼ਤਰ ਦਾ ਤੂੰ ਮੀਰ ਜਾਬ ਫਰੀਦ ਖਾਨ ਆਪਣੇ ਨਾਂ ਦੇ ਸਪੈਲਿੰਗ ਦੱਸ ਜਾ। FREED ਲਿਆਓ ਜੀ ਬਿਸਮਿਲ੍ਲਾ। ਹਲੋ ਡਿਜ਼ਾਈਨ ਵਾਲਾ ਅੰਬ ਲੈ। ਮੇਰਾ ਹੈਗਾ ਜੀ ਇਧਰੋਂ ਬਿਲਕੁਲ ਸਹੀ ਆ। ਇੱਧਰ ਵਾਲੇ ਸਾਰੇ ਤੂੰ ਜੋੜ ਲਵੇਂ ਨਾ ਤੇ 4-5 ਸਹੀ ਅੰਬ ਬਣ ਜਾਣੇ। ਨਹੀਂ ਮੈਂ ਨਾ ਹੀ ਫਰੂਕ ਨਾਮ ਹੈ ਮੇਰਾ ਤੇ FREED ਕਿੱਦਾਂ ਬਣ ਗਏ? ਇਹਨੂੰ ਰੱਖੋ। ਫੜ ਲਾ। ਉਹ ਮੇਰੇ ਕੋਲ ਗਲਤ ਹੋ ਗਿਆ। ਰਿਜ਼ਕ ਦੀ ਬੇਹਰਮਤੀ ਮੈਂ ਮਾਰ ਕੇ ਤੇਰੇ ਇਹ ਉਸਤਾਦ ਜੀ ਜਿਹੜੇ ਰਕਸ਼ੇ ਚ ਆਏ ਰਕਸ਼ਾ ਬਚ ਗਿਆ ਸੀ। ਨਹੀਂ ਅੰਬ ਕਿੱਡੇ ਮਾੜੇ ਨਿਕਲੇ। ਭਾਜਣੇ ਨੇ ਅਸਲ ਦੇ ਵਿੱਚ ਕੱਲ ਪਰਸੋਂ ਦੇ ਆਏ ਨੇ। ਮੈਂ ਉਹਨਾਂ ਨੂੰ ਕਿਹਾ ਸੀ ਕਿ ਤਿਆਰ ਭੇਜਣੇ ਨੇ ਤੇ ਰਾਤੀ ਮੈਨੂੰ ਯਾਦ ਨਹੀਂ ਰਿਹਾ ਕਿ ਮੈਂ ਤੁਹਾਨੂੰ ਦੇ ਦੇਵਾਂ ਤੇ ਫਿਰ ਅੱਜ ਮੈਂ ਖੋਲ ਲੈਣੇ। ਇਹ ਖੋਲਣ ਦੇ ਨਾਲ ਹੁੰਦਾ ਕਿ ਪੇਟੀਆਂ 'ਚ ਪਏ ਹੁੰਦੇ ਨੇ ਨਾ ਤੇ ਇੱਕ ਦੂਜੇ ਦਾ ਵਜ਼ਨ ਉੱਤੇ ਹੁੰਦਾ, ਉਹਦੇ ਨਾਲ ਦਾਗੀ ਹੋ ਜਾਂਦੇ ਆ, ਇੰਜ ਵੀ ਹੋ ਜਾਣੇ ਆ। ਕੀ ਬਾਤ ਕੈਸਾ ਇਹ ਹੁੰਦਾ ਦਲਾਇਲ ਨਾਲ ਜਵਾਬ ਤੂੰ ਗੱਲ ਕੀਤਾ ਤੇਰਾ ਮੂੰਹ ਬੰਦ ਕਰਤਾ। ਭਾਰ ਨਾਲ ਨਾ ਦਾਗੀ ਹੁੰਦੇ ਆ। ਖਿਲਾਰੋ ਜੀ ਖਿਲਾਰੋ। ਪਹਿਲੇ ਘੰਟਾ ਪੇਟ ਅਲਾਉਣ ਤੇ ਲਾਤਾ ਉਹ ਯਾਰ ਮੈਨੂੰ ਜ਼ਹੀਨ 'ਚ ਬਾਅਦ 'ਚ ਆਇਆ ਨਾ ਕਿ ਨਹੀਂ ਕਿ ਇੰਨਾ ਭਾਰ ਨਹੀਂ ਮਸਾਲੇ ਭਾਜੀ ਵਜ਼ਨ ਵਾਲਾ ਹੋ ਜਾਂਦੇ। ਨਹੀਂ ਵਜ਼ਨ ਵਾਲਾ ਸਹੀ ਕਹਿ ਰਹੇ ਨੇ ਵਜ਼ਨ ਦੇ ਨਾਲ। ਇਹ ਦਹੀਂ ਉਹ ਖਿਲਾਰੋ ਯਾਰ ਤੁਹਾਨੂੰ ਸਾਰੇ ਖਿਲਾਰ ਲਓ। ਐ ਖਿਲਾਰ ਲਓ ਬਈ। ਐ ਹੁਣ ਦੁਰਮਣ ਮਾਰ ਦਿਓ, ਭਰਤ ਪਾ ਲਓ ਅੰਬਾਂ ਦਾ। ਖਿਲਾਰੋ ਬਈ। ਇਹ ਮੈਂ ਇੱਧਰ ਖਿਲਾਰ ਲਵਾਂ ਜੇ ਕੋ ਉਹ ਯਾਰ ਨਾ ਇਦਾਂ ਦੀ ਹਰਕਤ ਨਾ ਕਰਿਆ ਕਰੋ। ਮੈਂ ਤੁਹਾਨੂੰ ਕਿੰਨੀ ਵਾਰੀ ਰੋਕਿਆ। ਫੇਰ ਖੇਲੋ ਫੇਰ। ਆ ਦੇਖੋ ਜੀ ਮੈਂ 3 ਜਿੱਤੇ ਆ, ਭਾਵੇਂ ਮੇਰੇ ਕੋਲ ਵਾਪਸ ਲੈ ਲਓ। ਮਿੱਠੇ ਕਈ ਲੋਕ ਹੁੰਦੇ ਯਾਰ ਇੱਕ ਮਿੰਟ ਮੇਰੀ ਗੱਲ ਸੁਣੋ। ਆ ਖਿੱਲਰ ਕੇ ਅੰਬ ਹਾਂਜੀ। ਹੁਣ ਜੇ ਤੁਸੀਂ ਢੇਰੀਆਂ ਦੇ ਹਿਸਾਬ ਨਾਲ ਸਵਾਲ ਕਰਿਆ ਨਾ, ਠੀਕ ਹੈ। ਯਾਰ ਸਾਡੇ ਮੁਹੱਲੇ ਚ ਮਾਈ ਆ, ਕਹਿੰਦੀ ਮੇਰੇ ਖਾਬਾਂ ਜਿਹਨੇ ਕਿ ਧੁੰਦਲੀ ਤਸਵੀਰ ਆਉਂਦੀ ਆ। ਮੈਂ ਕਿਤੇ ਟੀ ਟਾਈਮ ਲਾ ਕੇ ਦਿਖਾਇਆ ਤੇ ਉਸਤਾਦ ਜੀ ਵੀ ਕਹਿੰਦੀ ਆਹੀ ਬੰਦਾ ਮੇਰੇ ਖਾਬਾਂ ਚ ਆਉਂਦਾ। ਮਾਈ ਕੌਣ ਆ? ਨਿਸਬਤ ਟੇਲਰ ਆ ਵੀ ਮੈਂ ਉਹਦੀ ਖਾਬ ਚ ਆ ਰਿਹਾ। ਕੌਣ ਆ? ਮੈਂ ਜਾਣਦਾ ਹੀ ਨਹੀਂ ਉਹਨੂੰ। ਤੇ ਗੱਲ ਪਤਾ ਕੀ ਤੇਰੀ ਕਿਸਮਤ ਚੰਮ ਨਹੀਂ ਹੋਇਆ। ਫਰੀ ਸਾਹਿਬ ਕੋਈ ਬੰਦਾ ਲੱਖ 10 ਲੱਖ ਵਾਲੇ ਡਰੈਸ ਪਾਉਂਦਾ ਹਾਂ ਤੇ ਫੱਬਦਾ ਨਹੀਂ। ਉਸਤਾਦ ਜੀ ਇੱਕ 30 ਵਾਲੀ ਓਏ ਮੈਂ ਸਮਝ ਗਿਆ। 30 ਵਾਲੀ ਸ਼ਰਟ ਪਾ ਕੇ ਉਤਰਾਂ ਨੂੰ ਚੰਗਾ ਲੱਗਦਾ। ਇਹ ਤੁਸੀਂ ਤਾਂ ਕਹਿੰਦੇ ਇਹਨੂੰ ਤੁਹਾਡੇ ਸਾਰੇ ਲਈ ਮੰਗਾਏ, ਮੈਨੂੰ ਲੱਗਦਾ ਮੰਗਾਈ ਇਹਦੇ ਲਈ ਆ। ਜ਼ੇਲ ਲੜਾਓ ਨਾ। ਗਣੇਸ਼ ਬੁੱਕ ਚ ਨਾਮ ਉਹਨਾਂ ਨੇ ਕੀ ਦੇਣ ਲੱਗੇ? ਸਾਜੀ ਦਾ ਉਹਨਾਂ ਨੇ ਕਿਹਾ ਜੀ ਦ ਫੇਮਸ ਆਰਟਿਸਟ ਐਂਡ ਵਰਲਡ ਐਂਕਰ ਸਜਾਦ ਜਾਨੀ। BBC ਵਾਲੇ ਮਗਰ ਵੀ ਰਹਿੰਦੇ। ਗਣੇਸ਼ ਬੁੱਕ ਉੱਥੇ ਹੀ ਸਾਰਿਆਂ ਦੇ ਨਾਂ ਉੱਥੇ ਹੀ ਮੇਰਾ ਕਹਿੰਦਾ ਰਲ ਮਿਲ ਗਿਆ ਵਿੱਚ ਹੀ। ਮੈਂ ਨਿੱਕੇ ਮੋਟੇ ਸਾਰੇ ਬੰਦੇ ਉੱਥੇ ਵਿੱਚ ਹੀ ਸਜਾਦ ਜਾਨੀ ਵੀ ਉੱਥੇ ਗਣੇਸ਼ ਬੁੱਕ ਚ। ਆ ਵੀ ਮੈਂ ਤੇਰੇ ਤੇ ਆਸਾਨ ਕਰਨੇ ਆ। ਉਹ ਫਰੀਦ ਬੜੀ ਸਾਹਿਬ ਮੁਸ਼ਕਲ ਕਰਨੇ ਆ। ਮੇਰੇ ਉਸਤਾਦ ਜੀ ਦੇ ਨਾਂ ਦੇ ਸਿੱਕੇ ਚੱਲਣੇ ਚਾਹੀਦੇ, ਕਰੰਸੀ ਚੱਲਣੀ ਚਾਹੀਦੀ ਆ। ਹਾਂ ਐਡਾ ਲੈਵਲ ਆ ਮੇਰੇ ਉਸਤਾਦ ਦਾ। ਤੇ ਕਾਇਦੇ ਆਜ਼ਮ ਨੂੰ ਰਹਿੰਦੀ ਨਹੀਂ ਕਾਇਦੇ ਆਜ਼ਮ ਸਾਹਿਬ ਰਹਿੰਦੀ, ਉਹਨਾਂ ਨੂੰ ਮਟੇ ਦੀਏ ਮੇਰਾ ਨਾਂ ਲਿਖ ਦੇਣਾ। ਬਗੈਰ ਤਾਂ ਗੱਦਾਰਾ ਚਵਲ ਮਾਰਨੇ ਆ, ਸਿੱਕੇ ਚੱਲਣੇ ਚਾਹੀਦੇ ਆ। ਮਿੱਠੇ ਪਤਾ ਕੀ ਇਹਨੂੰ ਲੈ ਲੈਂਦੇ ਆਪਾਂ ਇਹਦੇ ਕੋਲ ਲੈ ਲਾਂਗੇ। ਦੱਸੋ ਜੀ ਅੱਗੇ ਦੇਖੋ ਐਪਾਂ ਬੜੀਆਂ ਸੌਫਟਵੇਅਰ ਲੋਕਾਂ ਨੇ ਬਣਾਏ, ਬੜੀ ਤਾਲੀਮ ਬੜੀ ਟੀਮ ਲਾ ਕੇ। ਤੂੰ ਗਿਆ ਹੀ ਬਈ। ਠੀਕ ਹੈ। ਉਸਤਾਦ ਜੀ ਦਾ ਦਿਮਾਗ ਐਸਾ ਵਾ ਕਿ ਬਗੈਰ ਐਪ ਤੋਂ ਹੀ ਸਾਰਾ ਕੰਮ ਹੋ ਰਿਹਾ ਵਾ ਆਟੋਮੈਟਿਕ। ਸਾਡੇ ਦਫ਼ਤਰ 'ਚ ਜਿਹੜੇ ਸਿਸਟਮ ਲੱਗੇ ਆ, ਪੜ੍ਹੇ ਲਿਖਿਆ ਵੀ ਨਹੀਂ, ਮੈਂ 8 ਪੜ੍ਹਿਆ ਸਿਰਫ। 8 ਪੜ੍ਹੇ ਹਨਾ। ਤੇ ਜਿਹੜੇ ਆਪਣੇ ਦਫ਼ਤਰ 'ਚ ਸਿਸਟਮ ਲੱਗੇ ਉਹ ਨਾਸਾ ਦੇ ਦਫ਼ਤਰ 'ਚ ਨਹੀਂ ਹੋਣੇ। ਹਾਂ ਇੰਨਾ ਸਿਕਿਉਰ ਸਿਸਟਮ। ਹਾਂ ਤੇ 8 ਪੜ੍ਹਿਆ ਵਾਂ ਤੇ ਮੇਰੇ ਕੰਮ ਚੈੱਕ ਕਰ, ਟੈਕਨੋਲੋਜੀ ਚੈੱਕ ਕਰ। ਉਸਤਾਦ ਜੀ ਇਹ ਦਿਮਾਗ ਆ ਇਹ ਮੈਂ ਵੀ ਮੰਨਦਾ। ਇਹ ਮੈਂ ਮੰਨਦਾ ਵਾਂ ਤੇ ਮੈਨੂੰ ਥੋੜਾ ਜਿਹਾ ਤੂੰ ਵੀ ਮੰਨਦਾ? ਹਾਂ ਅੱਧਾ ਇੰਦੇ ਦੀ ਠੀਕ ਆ ਆਪਣਾ ਦਾਦਾ ਯਾਰ ਮੇਰੇ ਹਿਸਾਬ ਨਾਲ ਨਾ ਉਸਤਾਦ ਜੀ ਨੂੰ ਕੋਈ ਐਸੀ ਫਿਲਮ ਬਣਾਉਣੀ ਚਾਹੀਦੀ ਹੈ। ਬੜੀ ਤੇ ਬਣ ਗਈ ਆ ਕਿ ਜਿਹੜੀਆਂ ਪੂਰੇ ਪਾਕਿਸਤਾਨ ਚ ਉਸ ਦਿਨ ਛੁੱਟੀ ਹੋਵੇ ਜਦੋਂ ਫਿਲਮ ਰਿਲੀਜ਼ ਹੋਵੇ ਤੇ ਉਸਤਾਦ ਜੀ ਦੀ ਫਿਲਮ ਦੇਖੀ ਜਾਵੇ, ਸਾਰਾ ਪਾਕਿਸਤਾਨ ਫਿਲਮ ਦੇਖੀ ਜਾਵੇ। ਮਤਲਬ ਜਿਹੜੇ ਬੇਰੁਜ਼ਗਾਰ ਵਿਚਾਰੇ ਰੋਜ਼ ਹਜ਼ਾਰ ਦੀ ਦਿਹਾੜੀ ਲਾ ਕੇ ਜਾਂਦੇ, ਉਹ ਮਰ ਜਾਣ ਵਿਚਾਰੇ। ਉਹਨਾਂ ਦੇ ਘਰ ਰੋਟੀ ਨਾ ਪੱਕੇ। ਤੇਰੇ ਕੇ ਮਰ ਜਾਏ। ਲਾਨਤ ਤੇਰੀ ਸੋਚ ਤੇ। ਘਟੀਆ ਸੋਚ। ਬਗੈਰ ਤਾਂ ਪੂਰਾ ਪਾਕਿਸਤਾਨ ਬੰਦ ਕਰਾਉਣਾ ਹੈ। ਪੂਰੇ ਪਾਕਿਸਤਾਨ ਦੇ ਵਿਚਾਰੇ ਗਰੀਬ ਆਵਾਮ ਵਿਚਾਰੀ ਜਿਹੜੀ ਡੇਲੀ ਦਿਹਾੜੀਆਂ ਕਰਦੀ ਹੈ, ਉਹਨਾਂ ਦੀ ਦਿਹਾੜੀ ਟੁੱਟ ਗਈ ਤਾਂ ਮੈਨੂੰ ਗਾਲਾਂ ਕੱਢਣਗੇ ਉਸਤਾਦ ਜੀ ਕਿ ਉਸ ਬਗੈਰਤ ਦੀ ਵਜ੍ਹਾ ਤੋਂ ਅੱਜ ਸਾਡੇ ਘਰ ਰੋਟੀ ਨਹੀਂ ਪੱਕੀ। ਲੱਖ ਲਾਨਤ ਤੇਰੀ ਗੱਲ ਤੇ। ਇਹ ਕੰਬ ਦੀ ਖਾਤਰ ਪੂਰੇ ਪਾਕਿਸਤਾਨ ਨਾਲ ਗੱਦਾਰੀ ਕਰ ਰਿਹਾ। ਅੱਛਾ ਤੂੰ ਕੋਸ਼ਿਸ਼ ਕਰ। ਇਹ ਕੰਬ ਲੈਣ ਦੀ ਵਜ੍ਹਾ ਤੋਂ ਸਿਰਫ ਆਵਾਮ ਪੂਰੀ ਭੁੱਖੀ ਮਾਰ ਰਿਹਾ ਇੱਕ ਦਿਨ ਵਾਸਤੇ। ਇਹ ਕੰਬ ਦੀ ਖਾਤਰ। ਆਰਟਿਸਟ ਹੋਣਾ ਇੱਕ ਗੱਲ, ਲੇਕਿਨ ਪ੍ਰੀਤ ਸਾਹਿਬ ਵੱਡਾ ਇਨਸਾਨ ਹੋਣਾ ਜਿਹੜਾ ਨੇ ਸਭ ਤੋਂ ਵੱਡੀ ਗੱਲ ਹੈ। ਮੈਂ ਉਸਤਾਦ ਜੀ ਨੂੰ ਅੱਜ ਤੱਕ ਆਪਣੀ ਜ਼ਿੰਦਗੀ ਕਿਸੇ ਕਾਨੂੰਨ ਦੀ ਖਿਲਾਫ ਵਰਜ਼ੀ ਕਰਦੇ ਨਹੀਂ ਦੇਖਿਆ, ਕਦੀ ਇਸ਼ਾਰਾ ਤੋੜਦੇ ਨਹੀਂ,
ਉਦੋਂ ਲੈ ਜਾਓ, ਵੰਡ ਲਓ, ਵੰਡ ਨਹੀਂ ਲਓ। ਨਹੀਂ ਯਾਰ ਤੁਸੀਂ ਹੁਣ ਦਾਗੀ ਸਾਰੇ ਮੈਨੂੰ ਦੇ ਦਿਓ, ਆਉਰੇ ਫੜਾ ਦਾਗੀ। ਯਾਰ ਮੈਂ ਇੱਕ ਗੱਲ ਦੇਖੀ ਆ, ਅਗਰ ਅੱਜ ਦਲੀਪ ਕੁਮਾਰ ਸਾਹਿਬ ਜਿੰਦਾ ਹੁੰਦੇ, ਰਾਜੇਸ਼ ਖੰਨਾ ਸਾਹਿਬ ਜਿੰਦਾ ਹੁੰਦੇ, ਜੈਨੂਨ ਗੱਲ ਆ, ਉਸਤਾਦ ਜੀ ਦੇ ਫੈਨ ਹੋਣੇ ਸੀ। ਚਲੋ ਗੁੰਮਰਾਹ ਨਾ ਕਰ, ਉਹਨਾਂ ਨੇ ਕਿਹਾ ਲੈ ਲੈ ਬਸ ਠੀਕ ਆ। ਨਹੀਂ ਦਿਨੋਂ ਨੇ ਕਿਹਾ ਇਹ ਤਕਲੀਫ ਕਰਨੀ ਪੈਣੀ ਦਵਾ ਹੈ। ਮਾਰ ਉਹ ਇਸ ਉਸਤਾਦ ਗੱਲ ਜੀ ਨੇ ਨੂੰ। ਕਹਿਤਾ ਵਾ ਹੁਣ ਉਸਤਾਦ ਜੀ ਇੱਕ ਨਾਰਮਲ ਜਿਹੇ ਆਰਟਿਸਟ ਨੇ, ਅੰਬ ਜਿਹੜੇ ਜਿਹੜੇ ਚੁੱਪ ਕਰਕੇ ਲੈ ਲੈ ਹੁਣ। ਠਹਿਰ ਜਾ ਹਿੱਸਾ ਮੰਡੀ ਆਪਣੇ ਆਪਣੇ ਛਾਪਰ ਚੁੱਕ ਲੈਂਦੇ, ਫੇਕ ਹੀ ਨਾਰਮਲ ਜੇ। ਉਸਤਾਦ ਜੀ ਤੁਹਾਨੂੰ ਨਹੀਂ ਲੱਗਦਾ ਦਾਗੀ ਬਹੁਤੇ ਨਿਕਲੇ ਆ? ਹਲੋ ਜੀ ਹਲੋ। ਇਹ ਕਿਸੇ ਤਲਕ ਵਾਲੇ ਨੇ ਪੇਟੀਆਂ ਭੇਜੀਆਂ, ਦੇਖ ਲਓ, ਬਹੁਤ ਪਿਆਰ ਕਰਦਾ ਫੈਨ ਆ। ਉਹ ਯਾਰ ਉਹਨਾਂ ਨੇ 3 ਦਿਨ ਪਹਿਲੇ ਗਿਆ ਸੀ ਕਿ ਭਾਣੇ ਨੇ ਖੋਲ ਕੇ ਖਾ ਲੈਣਾ। ਹੁਣ ਤਲਕ ਵਾਲਾ ਬਾਅਦ ਹੁਣ ਲਾਈਫ ਟਾਈਮ ਦੀ ਗਾਰੰਟੀ ਦੇ ਦੇਵੇ। ਨਹੀਂ ਉਹਨੂੰ ਚਾਹੀਦਾ ਸੀ ਕਿ ਯਾਰ ਫਰੀਦ ਉਸਤਾਦ ਜੀ ਦੀ ਪਦਾਇਸ਼ ਇੱਧਰ ਦੀ ਬਣਦੀ ਨਹੀਂ ਸੀ। ਅੱਛਾ। ਮੋਰੋਕੋ ਦੀ, ਸਾਈਪਰਸ, ਸਪੇਨ, ਇਹ ਉਧਰ ਦੇ ਖਿੱਤੇ ਦੇ ਲੱਗਦੇ ਜਨਰਲ ਗੱਲ ਆ। ਅੱਛਾ ਤੇ ਲੈਣਾ ਜ਼ਾਇਆ ਕਰਦੇ ਆ, ਔਰ 4 ਅੰਬਾਂ ਲਈ ਨਾ ਤੂੰ ਦੁਨੀਆ ਇੱਧਰ ਉੱਧਰ ਕਰੀ ਜਾ ਰਿਹਾ, ਉਹ ਤੇਰੀ ਮਿਹਰਬਾਨੀ। ਇਹ ਦੇਖਦਾ ਕਿਹਾ ਵਾ ਲਿਲੋ ਲੈਣਾ ਹੁਣ ਉਹ ਦਿਨੋਂ ਨਹੀਂ ਕਿਹਾ ਦਿਨੋਂ ਹੀ ਕਿਹਾ ਵਾ ਉਸਤਾਦ ਜੀ, ਉਹ ਬੰਦੇ ਹੀ ਨਹੀਂ ਜਿਹੜੀ ਗੱਲ ਜ਼ਬਾਨ ਇੱਕ ਆ ਉਹਨਾਂ ਦੀ। ਯਾਰ ਆਡੀਅנס ਅੱਛਾ ਉਹਨੂੰ ਕਹਿ ਵੀ ਦਿੱਤਾ, ਉਹ ਸਾਰਿਆਂ ਦੇ ਚੱਕਰ 'ਚ ਸੀ ਕਿ ਮੈਨੂੰ ਸਾਰੇ ਮਿਲ ਜਾਣ। ਨੂੰ ਪਤਾ ਵੀ ਹੈ ਹੁਣ ਅੰਬ 'ਚ ਕੈਮਰਾ ਬੰਦ ਹੋਣਾ, ਅੰਬ ਸਾਡੇ ਨਹੀਂ ਰਹਿਣੇ। ਕਿਉਂ? ਉਹ ਯਾਰ ਸਾਡੇ ਦਾਗੀ ਆ। ਉਹ ਨਹੀਂ ਕਮਲਿਆ, ਉਹੀ ਗੱਲ ਉਸਤਾਦ ਜੀ। ਦਾਗੀ ਤੇਰੇ ਇਸ਼ਕ ਨੇ ਕੀਤਾ, ਦਾਗੀ ਤੇਰੇ ਇਸ਼ਕ ਨੇ ਕੀਤਾ ਦਾਗੀ। ਇਹ ਮੇਰੇ ਨਾਲ ਕਦੋਂ ਲਿਖੀ ਜਾਂਦੇ? ਨਹੀਂ ਮੈਂ ਇਹਦੀ ਕੈਟਾਗਰੀ ਕਰ ਰਿਹਾ ਯਾਰ। ਇਹਦੀ ਕੈਟਾਗਰੀ ਇਹ ਹੈ ਕਿ ਇਹ ਉਹ ਕੁਝ ਵਿੱਚ ਐਸੇ ਨੇ ਜਿਹੜੇ ਬਿਲਕੁਲ ਹੀ ਸਿੱਟਣ ਵਾਲੇ ਨੇ, ਕੁਝ ਐਸੇ ਨੇ ਜਿਹੜੇ ਹੁਣੇ ਮਤਲਬ ਖਾਦੇ ਜਾ ਸਕਦੇ ਨੇ। ਥੋੜਾ ਸਾਈਡ ਤੋਂ ਦੇਖ ਲਓ, ਮਤਲਬ ਬਾਕੀ ਸਾਰੇ ਅਗਰ ਤੁਸੀਂ ਜਾਏ ਤੇ ਉਹ ਖਾਦੇ ਸਾਰੇ ਜਾ ਸਕਦੇ ਆ। ਅਸੀਂ ਜਿਹੜਾ ਇੰਨਾ ਕਿਉਂ ਰਹਿ ਗਿਆ ਨਾ ਉਹ ਵੀ ਖਾ ਜਾਾਂਗੇ, ਲੇਕਿਨ ਭਾਜੀ ਹੁਣ ਆਉਣੀ ਨਹੀਂ ਨਾ ਖਾ ਸਕਦੇ ਲੋਕੀ। ਸਲੈਬ੍ਰਿਟੀ ਸਮਝਦੇ ਦਾਲ ਸਾਹਿਬ। ਸਾਹ ਜੀ ਬਾਹਰ ਬਾਰਿਸ਼ ਹੋ ਰਹੀ ਹਾਏ ਹੈ, ਮੌਸਮ ਠੰਡਾ ਹੋਇਆ। ਇਸ ਸ਼ੋਅ ਤੋਂ ਬਾਅਦ ਅਗਲਾ ਸ਼ੋਅ ਜਿਹੜਾ ਬਾਹਰ ਬੈ ਕੇ ਠੰਡੇ ਕਰਕੇ ਅੰਬ ਖਾਣੇ ਨਾਲੇ ਸ਼ੋਅ ਕਰਦੇ ਆ। ਚਲੋ ਓਕੇ ਕਰੋ ਉਸਤਾਦ ਜੀ। ਠੀਕ ਨਹੀਂ? अच्छा मैं सवाल पूछ सकता उस्ताद जी? जी पूछो। कौन सा मुल्क है जहां पर उनका जश्न आज़ादी यानी उनका जो सालगिरह है मुल्क की 2 बार मनाई जाती है एक साल में? ਪਾਕਿਸਤਾਨ। नहीं ਜਿਨ੍ਹਾਂ ਦਾ ਹੱਥ ਸੈੱਟ ਹੋਣਾ ਉਹ 2 ਵਾਰੀ ਭਾਵੇਂ 3 ਵਾਰੀ रूस, नहीं यार नहीं। मक्खी चूस। इंडोनेशिया, इंडोनेशिया, हाँ इंडोनेशिया हो सकता है लेकिन नहीं ਹਾਂਗਕਾਂਗ नहीं ਹਾਂਗਕਾਂਗ, नहीं ब्राजील, स्पिल्टन, यूके, नहीं। ਓਏ ਇਦਾਂ ਤਾਂ ਦੱਸ ਦੇਣਾ। इंडिया, साहब जी दस दें, इंडिया, दस दें, ਜਾਪਾਨ। नहीं दस दें, फिर दस। दस दें। ये है जी पनामा। ਉਹ ਨਾਮ ਮੈਂ ਦੱਸ ਮੇਰੇ ਦਿਲ ਚਾਵਲ ਲਗਾ ਕੇ ਪਨਾਮਾ। अच्छा अफसोस का इतना इजहार कर रहा है। ਜ਼ਬਾਨ ਤੇ ਬਾਕੀ ਆ ਜਿਹੜੇ ਨੇ ਨਾ ਥੋੜੇ ਘੱਟ ਦਾਗੀ ਨੇ, ਇਹ ਮੈਂ ਤੁਹਾਨੂੰ ਹੁਣੇ ਖਵਾ ਦੇਣੇ ਨੇ। ਯਾਰ ਘੱਟ ਮਤਲਬ ਸਾਈਡਾਂ ਤੋਂ ਲਾ ਕੇ ਸਹੀ। ਪਰ ਇਹਦਾ ਇਹ ਜਿਹੜੇ ਨੇ ਨਾ ਇਹ ਥੋੜੇ ਜ਼ਿਆਦਾ ਨੇ। ਤੂੰ ਘੱਟ ਤਾਂ ਕੀ ਦੇਖੀ, ਸੈਣਾ ਮਰੀਆਂ ਪਈਆਂ ਸਾਰੀ। ਕਿਤੇ ਸਾਡਾ ਮੰਜਾ ਆਪਾਂ ਬਣਾਓ। ਅੱਛਾ ਆ ਛਾਲਾ ਸਹੀ ਆ, ਸਾਡਾ ਮੰਜਾ ਪਿਆ ਇੱਥੋਂ ਇੰਜ ਕਿਤੇ ਮੈਂ ਬਾਕੀ ਚੱਲ ਸਹੀ ਹੋ ਜਾਣਾ। ਇਹਨਾਂ ਨੂੰ 2 ਦਿਨ ਤੇ ਗੋਲਡਨ 2 ਦਿਨ ਨਹੀਂ ਤੇ ਮੈਂ ਤੁਹਾਨੂੰ ਖਵਾਉਣਾ ਹੁਣੇ। ਜਦੋਂ ਮੈਂ ਤੁਹਾਨੂੰ ਖਵਾਵਾਂਗਾ ਤੁਸੀਂ ਦੱਸਣਾ ਤੁਹਾਨੂੰ ਦਾਗੀ ਲੱਗ ਮੈਂ ਗਈ। ਕਿਹਾ 2 ਦਿਨ ਗੋਲਡਨ ਪਰ ਲਾ ਕੇ ਵੇਖ ਲਓ ਸ਼ਾਇਦ ਦਾਗ। ਇਹ ਸਹੀ ਨੇ ਸਾਰੇ ਕਿੰਨੇ ਨੇ? 1 2 3 4 5 6 7 8 ਲੈ ਉਹ ਵੀ ਦਾਗੀ ਹੱਥ ਲਾਤਾ ਹੀ ਦਾਗੀ ਹੋ ਜਾ। ਇਹ ਤੂੰ ਜੁੱਤੇ ਨਹੀਂ ਖੁਸ਼ਾਮਦ ਕੀਤੀ ਆ। ਨਹੀਂ ਉਸਤਾਦ ਜੀ ਦੇ ਨੇ ਸਾਰੇ ਯਾਰ, ਤੁਸੀਂ ਉਹ ਗੱਲ ਨਾ ਕਰਿਆ ਕਰੋ ਯਾਰ। ਨਾਜ਼ਰੀਨ ਯਾਰ ਗੱਲ ਸੁਣੋ, ਕੀ ਕਰਾਂ ਇਹਨਾਂ ਦਾ ਮੈਂ। ਵੱਡੀਆਂ ਇੱਕੋ ਜਿਹਾ ਕਰਦਾ ਸਾਰਿਆਂ ਨੂੰ। ਹਾਂਜੀ ਉਸਤਾਦ ਹਾਂ ਇੱਥੇ ਸਾਰੀ ਢੇਰੀ ਲਾ ਦਿਓ। ਇੱਥੇ ਚਾਰ ਢੇਰੀ 4 ਢੇਰੀਆਂ ਰੋਜ਼ ਕਾ ਕੰਮ ਮੇਰਾ ਵੋਟ ਕਾ। 4 ਅੰਬ ਹੋਣੇ ਤੁਹਾਡੇ ਹਿੱਸੇ। ਕਿਦਾਂ ਜੀ? ਸਾਰਿਆਂ ਨੂੰ ਨਹੀਂ ਦੇਣੇ, ਕਾਲੂ ਦੇ ਘਰ ਵੀ ਭੇਜਣੇ, ਮੁਦੱਸਰ ਨੂੰ ਵੀ ਭੇਜਣੇ। ਅੱਧੀ ਪੇਟੀ ਭੇਜੀ ਨਹੀਂ ਕਾਲੂ ਦੇ ਘਰ। ਨਹੀਂ ਅੱਧੀ ਪੇਟੀ ਸਾਰਾ ਕਾਲੂ ਦੇ ਘਰ। ਨਹੀਂ ਅੱਧੀ ਪੇਟੀ ਨਹੀਂ ਲੈ ਕੇ ਆਓ ਯਾਰ, ਐਵੇਂ ਨਾ ਬਕਵਾਸ ਕਰ। ਤਾਜੀ ਖੁੱਲੀ ਪੇਟੀ ਮੈਂ ਆਪ ਛੱਡ ਕੇ ਗਿਆ, ਅੱਧੀ ਪੇਟੀ ਸੀ। ਅੱਛਾ ਚੱਲ ਕੁਛ ਨਹੀਂ ਹੁੰਦਾ, ਠੀਕ। ਫ੍ਰਿਜ ਰੱਖੇ ਤੂੰ ਕੁਛ? ਪੂਰੀ ਪੇਟੀ ਰੱਖੀ ਆ। ਹੈਂ? ਇੱਕ ਪੇਟੀ। ਬਸ ਠੀਕ। 5 ਸਾਜੀ ਜਿੰਨਾ ਇਹਨੇ ਝੂਠ ਬੋਲਿਆ ਇਹਨੂੰ ਮੇਰੇ ਵੀ ਦੇ ਦਿਓ। ਝੂਠ ਫਰੀਦ ਯਾਰ ਤੂੰ ਇਹ ਮੇਰੇ ਜਜ਼ਬਾਤ ਨੂੰ ਕੀ ਕਹਿੰਦੇ ਹੋ? ਇਹ ਮੇਰੇ ਕੋਲ ਲਿਖਾ ਲਾ ਡੇਲੀ ਰੋਟੀ ਇਹ ਘਰੇ ਪਤਾ ਨਹੀਂ ਕਿੰਨੀ ਲੋਕ ਯਾਰ ਉਸਤਾਦ ਜੀ ਉਹੀ ਸਭ ਕੁਛ ਹੈ ਜੋ ਮੈਂ ਕਿਹਾ ਬਸ। ਇਹ ਡੇਲੀ ਰੋਟੀ ਪਾਣੀ ਇਦਾਂ ਹੀ ਖਾਂਦਾ, ਇਹਦਾ ਰੰਗ ਦੇਖ ਲੈ। ਝੂਠ ਬੋਲ ਬੋਲ ਕੇ ਜ਼ਿੰਦਗੀ ਨਹੀਂ ਕੱਢਦੇ। ਆਪਾਂ ਅੰਬ ਵਾਪਸ ਕਰਤੇ ਮਿੱਠੇ, ਲੇਕਿਨ ਆਪਣੇ ਲਫ਼ਜ਼ਾਂ ਤੋਂ ਪੈਰ ਪਿੱਛੇ ਨਹੀਂ ਪੁੱਟਾਂਗੇ। ਉਸਤਾਦ ਜੀ ਉਹ ਸ਼ਖਸ ਹੋਇਆ ਯਾਰ ਮੈਂ ਯਾਰ ਕੀ ਮਿਸ ਕਰ ਰਿਹਾ ਮੈਂ ਅਨਵਰ ਟੋਲਾ ਨੂੰ। ਅਨਵਰ ਟੋਲ ਨਹੀਂ ਆ ਰਿਹਾ ਯਾਰ ਕੀ ਉੱਚੇ ਆਦੇ ਵਿੱਚ ਕੰਮ ਦੇ ਵਿੱਚ ਹੀ ਬਿਜ਼ੀ ਰਹਿ ਗਏ, ਨਹੀਂ ਤੇ ਮੈਂ ਸਭ ਤੋਂ ਪਹਿਲੇ ਮੰਗਾਉਣਾ ਹੁੰਦਾ ਸੀ ਕਸਮ। ਆਹੋ ਕੋਈ ਗੱਲ ਨਹੀਂ ਉਸਤਾਦ ਜੀ, ਅਗਲੀ ਵਾਰੀ ਸਹੀ ਅੱਲਾਹ ਤਾਲਾ ਯਾਰ ਮੁਲਤਾਨੋਂ ਆਪ ਮੰਗਾ ਕੇ ਹਾਏ ਹਾਏ ਖੁਸ਼ਬੋਈ। ਉਦੋਂ ਅਸੀਂ ਅੰਜ ਉਹ ਪਾਣੇ ਵੱਡੇ ਹਮਾਮ ਦੇ ਵਿੱਚ। ਨਹੀਂ ਘਰ ਵੀ ਪੇਟੀਆਂ ਲੈ ਕੇ ਜਾਂਦੇ ਹੁੰਦੇ ਸੀ। ਹਾਂਜੀ ਹਾਂਜੀ। ਯਾਦ ਕਰੋ ਉਧਰੋਂ ਘਰੋਂ ਚੁੱਕ ਕੇ ਲੈ ਕੇ ਜਾਂਦੇ ਹੁੰਦੇ ਸੀ। ਫਰੀਦ ਸਾਹਿਬ ਖਾ ਚੁੱਕ ਕੇ ਹਰਾਮ ਹਰਾਮ ਨਹੀਂ ਕਰੀਦਾ ਫਰੀਦ ਸਾਹਿਬ। ਕੀ ਕਰ ਦਿੱਤਾ ਮੈਂ ਕਹਿ ਦਿੱਤਾ ਵਾ ਹੁਣ ਉਹਦੇ ਚ
ਲੇਕਿਨ ਇਹ ਵਾ ਕਿ ਇਹ ਵੀ ਸ਼ੁਕਰ ਸਭ ਸ਼ੁਕਰ ਕਰਕੇ ਲੈ ਯਾਰ ਵਿਚਾਰੇ ਨੂੰ ਅੰਬ ਵੀ ਦੇਣੇ ਤੇ ਕੈਮਰੇ ਅੱਗੇ ਬਹਿ ਕੇ ਤੇ ਜ਼ਲੀਲ ਕਰ ਕਰਕੇ। ਸੱਤਾ ਠਾ ਨਹੀਂ ਅਸਲ 'ਚ ਪਤਾ ਕੀ ਗੱਲ ਆ, ਸਾਡਾ ਫਾਰਮੈਟ ਇਹ ਆ, ਹਾਂਜੀ ਸਹੀ ਗੱਲ। ਲੋਕ ਸਮਝ ਨਹੀਂ ਰਹੇ ਸਾਡਾ ਕੁਛ, ਸਾਡਾ ਇਹ ਫਾਰਮੈਟ ਆ, ਅਸੀਂ ਇਦਾਂ ਦੀਆਂ ਗੱਲਾਂ ਕਰਦੇ ਆ। ਇਹ ਨੈਚੁਰਲ ਆ। ਲੇਕਿਨ ਇੱਕ ਚੀਜ਼ ਹੋਰ ਵਾ ਉਸਤਾਦ ਜੀ, ਜਿਹੜੇ ਲਾ ਕੇ ਤੇ ਆਡੀਓ ਸਿਰਫ ਸੁਣਦੇ ਨੇ ਨਾ, ਉਹਨਾਂ ਨੂੰ ਇਹ ਵੇਖਣ 'ਚ ਮੁਸ਼ਕਲ ਹੁੰਦੀ ਕਿ ਉਹ ਕਹਿੰਦੇ ਕਰਨ ਕੀ ਡੇ। ਨਹੀਂ ਉਹ ਕਿਹੜਾ ਲਾਗ, ਅੱਛਾ ਕਈ ਐਸੇ ਨੇ ਜਿਹੜੇ ਬਲਾਈਂਡ ਨੇ, ਉਹ ਸੁਣਦੇ ਨੇ ਸ਼ੋ, ਹਾਂ ਯਕੀਨ ਕਰ। ਹਾਂ ਕਈ ਐਸੇ ਨੇ ਜਿਹੜੇ ਬੋਲੇ ਨੇ ਉਹ ਵੇਖਦੇ ਨੇ ਜੀ, ਉਹ ਫਿਰ ਬਲਾਈਂਡ ਤੇ ਬੋਲਾ ਦੋਵੇਂ ਨਾਲ ਬਹਿ ਜਾਂਦੇ ਆ, ਉਹ ਇੱਕ ਹੋ ਕੇ ਉਹ ਵੇਖਦਾ ਵਾ, ਉਹ ਦੱਸਦਾ, ਉਹ ਸੁਣਦਾ, ਉਹ ਉਹਨੂੰ ਦੱਸਦਾ ਕਿਆ ਹੁੰਦੇ। ਉਹ ਬਲਾਈਂਡ ਨੂੰ ਬੋਲਾ ਕੇ ਅੰਨਾ ਬਲਾਈਂਡ ਤੇ ਬੋਲਾ, ਅੰਨਾ ਕਿੱਦਾਂ ਬੋਲੇ ਨੂੰ ਦੱਸੇਗਾ ਵੀ ਇਹ ਜਾਨੀ ਨੇ ਆ ਗੱਲ ਕੀਤੀ ਵਿੱਚ ਅੰਨਾ ਦੱਸੇਗਾ ਬੋਲ ਕੇ, ਤੇ ਉਹ ਬੋਲੇ ਨੂੰ ਤਾਂ ਸੁਣਦਾ ਹੀ ਨਹੀਂ। ਨਹੀਂ ਉਹ ਗੂੰਗਾ ਵਾ, ਬੋਲਾ ਵਾ। ਕਿਉਂ ਜੀ? ਬੋਲਾ ਵਾ, ਉਹ ਵੇਖ ਸਕਦਾ ਨਾ, ਹਾਂ ਉਹ ਵੇਖ ਸਕਦਾ ਵਾ, ਉਹਨੇ ਨੂੰ ਕਿਦਾਂ ਦੱਸੇ। ਨਹੀਂ ਸਮਝ ਆਉਂਦੀ ਤਾਂ ਬੋਲੇ ਨੂੰ ਸਮਝਾਏਗਾ ਵੀ ਮਿੱਠੇ ਨੇ ਆ ਜੁਗਤ ਕੀਤੀ, ਬਾਸ ਨੇ ਆ, ਉਹ ਸੁਣ ਨਹੀਂ ਸਕਦਾ, ਉਹ ਸੁਣ ਨਹੀਂ ਸਕਦਾ। ਉਹ ਉਹਨੂੰ ਇਸ਼ਾਰੇ ਨਾਲ ਦੱਸੇਗਾ ਕਿ ਵੀ ਇਸ ਟਾਈਮ ਉਹ ਜਿਹੜਾ ਮੁੱਛਾਂ ਵਾਲਾ ਬਾਸ ਉਹ ਇਦਾਂ ਕਰ ਰਿਹਾ, ਉਹ ਦੇਖ ਨਹੀਂ ਸਕਦਾ। ਇਹਨਾਂ ਦਾ ਇਹਦੇ ਕੀ ਬਾਰੇ 'ਚ ਨਾ ਰੌਲਾ ਵਾ, ਇਹ ਹੱਲ ਕਰੋ, ਨਹੀਂ ਤੇ ਇਦਾਂ ਪਤਾ ਕੀ ਨਹੀਂ ਇਦਾਂ ਕਰਦੇ ਆ, ਉਹ ਜਿਹੜਾ ਸੁਣ ਰਿਹਾ ਨਾ ਉਹਨੂੰ ਤੇ ਖੈਰ ਉਹਨੇ ਆਪਣੇ ਦਿਮਾਗ 'ਚ ਬਣਾ ਲੈਣਾ ਵੀਡੀਓ, ਜਿਹੜਾ ਵੇਖ ਰਿਹਾ ਉਹਨੇ ਆਪਣੇ ਦਿਮਾਗ 'ਚ ਗੱਲਾਂ ਬਣਾ ਲੈਣੀਆਂ। ਜਿਹੜਾ ਸਿਰਫ ਵੇਖ ਰਿਹਾ ਨਾ, ਉਹਨੂੰ ਆਵਾਜ਼ ਨਹੀਂ ਆ ਰਹੀ, ਉਹ ਸਾਡੇ ਹੱਸਣ ਦੇ ਨਾਲ ਹੱਸ ਪੈਂਦਾ ਹੋਏਗਾ ਕਿ ਯਾਰ ਕੋਈ ਗੱਲ ਹੋਈ ਆ ਸਿਆਣੀ। ਲਓ ਬਸ ਜੀ, ਗੱਲ ਕ੍ਰੀਏਟ ਕਰ ਲੈਂਦਾ ਹੁਣ। ਲੇਕਿਨ ਇੱਥੋਂ ਇੱਕ ਸਬਕ ਮਿਲਦਾ ਉਸਤਾਦ ਜੀ ਕੀ ਕਿ ਯਾਰ ਕਿੱਡੀ ਵੱਡੀ ਨਿਮਤ ਹੈ ਕਸਮ। ਇਹ ਤੇ ਬਹੁਤ ਵੱਡੀਆਂ ਨੇਮਤਾਂ ਨੇ। ਛੋਟੀ ਜੀ ਇੱਕ ਅੰਗੂਠਾ, ਇਹ ਤੁਹਾਡਾ ਅੰਗੂਠਾ ਇੱਕ ਲੱਥ ਜੇ ਨਾ, ਤੁਹਾਡੀ ਪੂਰਾ ਹੱਥ ਫਰਗ ਆ। ਤੂੰ ਅੰਗੂਠੇ ਤੋਂ ਬਗੈਰ ਇਹਨੂੰ ਫੜ ਕੇ ਦਿਖਾ ਕੋਈ ਚੀਜ਼, ਅੰਗੂਠਾ ਨਾ ਲੱਗੇ ਨਾਲ, ਉਹ ਲੱਗ ਗਿਆ ਨਹੀਂ ਆ ਲੱਗ ਗਿਆ ਨਾ ਯਾਰ ਫਰੀ। ਉਹ ਯਾਰ ਇਹ ਤਰੀਕਾ ਵਾ ਜਦੋਂ ਐ ਚੁੱਕ ਲਾਵੇ, ਆ ਲੈ ਪਾਣੇ ਇੱਕ ਅੰਗੂਠਾ ਸਿਰਫ ਇਹ ਨਾ ਹੋਵੇ, ਤੁਸੀਂ ਕਿੰਨੇ ਕੰਮ ਨਹੀਂ ਕਰ ਸਕਦੇ। ਇਹ ਹਾਲਾਂਕਿ 4 ਉਂਗਲਾਂ ਉਹਨਾਂ ਕੰਮ ਨਹੀਂ ਕਰਦੀਆਂ ਜਿੰਨਾ ਅੰਗੂਠਾ ਕੰਮ ਕਰਦਾ ਇਕੱਲਾ। ਇਹਨੇ ਬੜੇ ਕੰਮ ਕੀਤੇ ਭੈਣਾਂ ਦੇ ਹਿੱਸੇ ਐ ਲਾ ਕੇ ਖਾਦੇ, ਭਰਾਵਾਂ ਦੀਆਂ ਪ੍ਰਾਪਤੀਆਂ ਪਈਆਂ ਅੰਗੂਠੇ ਦੇ ਸਿਰ ਤੇ ਹੀ ਆ ਉਸਤਾਦ ਜੀ। ਬਾਜੀ ਆ ਜੀ ਅੰਗੂਠਾ, ਜੀ ਆਪਣਾ ਸ਼ਾਹ ਸਾਹਿਬ ਸਹੀ ਹੈ। ਆ ਅੰਗੂਠਾ ਨਾ ਹੋਵੇ ਤੁਸੀਂ 10 ਚਾਵਾਂ ਨਹੀਂ ਮੰਗਾ ਸਕਦੇ, ਕਹਿ ਨਹੀਂ ਸਕਦੇ 10 ਚਾਵਾਂ ਭੇਜ ਦੇ ਨਾ ਹੋਣ। ਆ ਤੈਨੂੰ ਕਹਿੰਦੇ ਥੰਮ। ਆਹੋ ਉਂਠੇ ਦੀ ਵਜ੍ਹਾ ਤੋਂ ਕਹਿੰਦੇ ਆ, ਨਹੀਂ ਤੇ ਉਂਗਲਾਂ ਕਹਿੰਦੇ। ਥੰਮ ਕਾਤੋਂ ਕਹਿੰਦੇ? ਆ ਥੰਮ ਮੇਨ ਥਾ ਤੁਸੀਂ ਭਾਜੀ ਓਕੇ ਨਹੀਂ ਕਰ ਸਕਦੇ, ਐ ਨਹੀਂ ਕਰਨਾ ਸੀ ਉਹ। ਉਸਤਾਦ ਜੀ ਇੱਕ ਵੈਸੇ ਮੈਂ ਸਵਾਲ ਕੀਤਾ ਬਾਸ ਸਾਹਿਬ ਕੋਲੋਂ ਕਿ 네ਗੇਟਿਵ ਔਰ ਪੋਜ਼ਿਟਿਵ। ਤੂੰ ਜਦੋਂ ਕਿਸੇ ਨੂੰ ਕਹਿਣਾ ਨਾ ਇੰਜ ਕਹਿਣਾ, ਓਕੇ ਭਾਜੀ ਇੱਧਰ ਦੇਖ, ਓਕੇ ਭਾਜੀ। ਥਾ ਨਾ ਹੋਵੇ ਉਸਤਾਦ ਉਹ ਹੈ ਹੀ ਨਹੀਂ। ਟਾਸ ਨਹੀਂ ਹੋ ਸਕਦਾ, ਟਾਸ ਹੈ। ਹਾਂ ਟਾਸਕ ਕਿੱਦਾਂ ਕਰੇ? ਇਦਾਂ ਕਰਨਾ ਲੈ ਏਦਾਂ ਬੈਟ ਨਹੀਂ ਫੜ ਸਕਦਾ, ਖੇਡ ਨਹੀਂ ਸਕਦਾ, ਬਾਲ ਨਹੀਂ ਕਰਾ ਸਕਦਾ, ਹਾਕੀ ਨਹੀਂ ਫੜ ਸਕਦਾ, ਇਹਨੂੰ ਸਿਰਫ ਫੁੱਟਬਾਲ ਖੇਡ ਸਕਦਾ। ਬੰਦੇ ਦੀ ਉਹ ਬੈਟ ਲੱਕ ਹੋ ਜਾਂਦੀ ਆ, ਉਹ ਇਸ਼ਾਰੇ ਨਾਲ ਹੀ ਉਹਨੂੰ ਕਹਿੰਦਾ। ਕੈਚ ਕਿੱਦਾਂ ਫੜੇਗਾ? ਹਾਂ ਕਹਿ ਡੋਲੀ ਜਾਣਾ ਵਾ। ਕੈਚ ਨਹੀਂ ਫੜ ਸਕਦਾ। ਅੱਲਾਹ ਤਾਲਾ ਮਾਫ ਕਰੇ, ਵੈਸੇ ਉਸਤਾਦ ਜੀ ਗੱਲ ਕਰਨ ਡਿਆ ਇਹ ਮੈਂ ਯਾਰ ਇਹ ਤੇ ਫਿਰ ਬਹੁਤ ਵੱਡੀਆਂ ਨੇਮਤਾਂ ਨੇ ਸਾਰੀਆਂ ਉਸਤਾਦ ਜੀ, ਤੁਸੀਂ ਕਦੀ ਹਿਸਾਬ ਲਾਓ। ਉਸਤਾਦ ਜੀ ਅੰਗੂਠਾ ਨਾ ਹੋਵੇ, ਬੰਦਾ ਆਪਣਾ ਕਰਜ਼ ਨਹੀਂ ਵਾਪਸ ਲੈ ਸਕਦਾ ਜਿਹੜਾ ਗੱਲ ਤੇ ਰੱਖ ਕੇ ਲਈਦਾ। ਆਹੋ ਉਸਤਾਦ ਜੀ ਬੰਦਾ ਵੋਟ ਨਹੀਂ ਪਾ ਸਕਦਾ, ਹਾਂ। ਕਚਹਿਰੀ 'ਚ ਆਵਾਜ਼ ਨਹੀਂ ਹੋਣੀ, ਆ ਕੇ ਅੰਗੂਠੇ ਲਾ ਜਾਓ ਜੀ, ਬੰਦਾ ਖਲੋਤਾ ਉੱਥੇ ਹੀ। ਨਹੀਂ ਉਹ ਤੇ ਅੰਗੂਠਾ ਉਂਗਲੀ ਦਾ ਵੀ ਲੱਗ ਸਕਦਾ, ਕਿਉਂਕਿ ਸਾਰੇ ਹੀ ਪੋਟੇ ਉਸ ਤਰ੍ਹਾਂ ਹੀ ਨੇ, ਨਹੀਂ ਸਾਰੇ ਉਸ ਤਰ੍ਹਾਂ ਹੀ ਨੇ ਪਾਏ ਨੇ। ਪੰਜੇ ਦੁਨੀਆ ਦੇ ਵਿੱਚ ਕਿਸੇ ਦਾ ਫਿੰਗਰਪ੍ਰਿੰਟ ਮਿਲ ਨਹੀਂ ਰਿਹਾ। ਹਾਂਜੀ ਤੇ ਤੇਰਾ ਆਪਸ 'ਚ ਇਹਨਾਂ ਦਾ ਮਿਲਦਾ ਹੋਊਗਾ, ਨਹੀਂ ਤੇ ਫਿਰ ਇਹ ਲਾ ਦੋ, ਉਹ ਤਾਂ ਇਹ ਲੱਗ ਸਕਦਾ। ਤੂੰ ਇਹਦੀ ਗੱਲ ਕਰਦਾ ਅੰਗੂਠੇ, ਬਾਅਦ ਐਸੇ ਜਗ੍ਹਾ ਨੇ ਜਿੱਥੇ ਪੰਜੇ ਲੱਗਦੀਆਂ ਨੇ। ਹਾਂਜੀ ਲੱਗਦੀ। ਅੱਜ ਜਦੋਂ ਤੁਸੀਂ ਜਾਂਦੇ ਆ ਸਿਮ ਕਢਾਉਣੋਂ ਕਹਿੰਦੇ ਨਹੀਂ ਫਸਟ ਫਿੰਗਰ ਰੱਖੇ, ਸੈਕੰਡ ਫਿੰਗਰ ਰੱਖੋ, ਇਹੀ ਆ। 에어ਪੋਰਟ ਤੇ ਵੀ ਲੱਗਦੀ ਆ ਉਹਦਾ ਕੋਈ ਛੱਡ ਦੇ ਯਾਰ, ਐਵੇਂ ਅਸੀਂ ਗੱਲ ਕਰ ਰਹੇ ਵਿੱਚ ਆਪਣਾ ਫਿੱਕ ਪੁਣਾ ਪਾ ਕੇ ਤੇ 2 ਮਿੰਟ ਜ਼ਾਇਆ ਕਰ ਦੇਣਾ, ਐਵੇਂ ਤੈਨੂੰ ਪਤਾ ਲੱਗਦਾ ਨਹੀਂ ਗੱਲ। ਇਹ ਜੀ ਅਸੀਂ ਅੰਗੂਠਾ ਨਹੀਂ ਲਾ ਸਕਦੇ। ਇਸ ਤੋਂ ਇਲਾਵਾ ਤੂੰ ਅੱਛੀ ਗੱਲ ਵੀ ਸੋਚ ਸਕਦਾ ਵਾ, ਤੇਰਾ ਦਿਮਾਗ ਠੀਕ ਆ, ਥੋੜੀ ਵੱਡੀ ਵੀ ਸੋਚ ਸਕਦਾ, ਆ ਜਾਏਗੀ ਥੋੜਾ ਰੈਸਟ ਕਰ ਦੇਖਣਾ ਤੁਸੀਂ ਕੋਈ ਜ਼ਰੂਰਤ ਨਹੀਂ ਵੀ ਤੂੰ ਜਵਾਬ ਹੀ ਦੇਣਾ, ਉਹ ਵੀ ਤੇ ਬੈਠਾ ਹੈ ਚੁੱਪ ਕਰਕੇ ਬਹਿੰਦਾ, ਤੂੰ ਵੀ 2 ਮਿੰਟ ਬੈਕ ਕਰ ਲੈ, ਅਸੀਂ ਕਰਤੇ ਰਹੇ ਗੱਲਾਂ। ਕੀ ਕੀਤਾ ਜੀ ਤੁਹਾਨੂੰ, ਕਿਹੜਾ ਆਸ ਆਹ ਵੀ ਇਹ ਜੀ ਕਚਹਿਰੀਆਂ 'ਚ ਆਵਾਜ਼ ਨਹੀਂ ਪੈ ਸਕਦੀ ਜੀ, ਇੰਜ ਕਰਕੇ ਆਇਆ ਕਰ, ਉਹ ਅਗਲਾ ਆਹ ਲਾ ਲੂਗਾ, ਆਹ ਲਾ ਲੂਗਾ, ਆਹ ਲਾ ਲੂ, ਐਡੀ ਗੱਲ ਕਰਕੇ। ਤੁਸੀਂ ਚੰਗੇ ਹੋ ਸ਼ੋ। ਉਹ ਯਾਰ ਇੱਥੇ ਚੱਲ ਹੋ ਗਈ ਗੱਲ, ਤਾਂ ਤੂੰ ਪੱਕਾ ਕਿਉਂ ਹੋ ਗਿਆ? ਚੁੱਪ ਕਰ। ਮਨ ਜਾ ਤੂੰ ਕਹ ਸਾਚੇ ਚ ਠੀਕ, ਅੱਗੇ ਤੋਂ ਨਹੀਂ ਕਰਦਾ, ਗੱਲ ਮੁੱਕੀ। ਸਿੰਪਲ ਯਾਰ ਮੈਂ ਕਿਤੇ ਕੋਈ ਕਤਲ ਕਰਤਾ ਫਿਰ ਯਾਰ ਕਤਲ ਕਰਤਾ ਤੂੰ, ਚੰਗੀ ਭਲੀ ਗੱਲ ਹੁੰਦੀ, ਇੱਕ ਬੇਲੌਜੀਕਲੀ ਤੂੰ ਵਿੱਚ ਗੱਲ ਸ਼ੁਰੂ ਕਰ ਲਈ। ਮੈਂ ਕਹਿ ਰਿਹਾ ਯਾਰ ਆ ਦੇ, ਮੈਂ ਉਹਨੂੰ ਕਹਿ ਰਿਹਾ, ਬੰਦਾ ਕਹਿੰਦਾ ਯਾਰ ਓਕੇ ਭਾਈ ਜਾਨ, ਇਹ ਕਿੱਡੀ ਅੱਛੀ ਗੱਲ ਆ, ਓਕੇ ਭਾਈ ਜਾਨ, ਆ ਹੈ ਨਹੀਂ
ਤੇ ਮੈਂ ਨਹੀਂ ਕਿਹਾ ਯਾਰ ਤੂੰ 10 ਚਾਵਾਂ ਤਾਂ ਨਹੀਂ ਕਹਿ ਸਕਦਾ ਇੰਜ ਹੀ ਕਹਿਣਾ ਤੂੰ। ਉਹ ਤਾਂ ਮੈਂ ਕਹਿਤਾ। ਨਹੀਂ ਤੂੰ ਫਿਰ ਮੈਂ ਵੀ ਇਹੀ ਕਿਹਾ ਵੀ ਤੈਨੂੰ 10 ਚਾਵਾਂ ਕਹਿ ਸਕਦਾ ਓ ਯਾਰ ਤੂੰ ਤਾਂ ਕਿਤੇ ਸਬਰ ਕਰ ਜਾ। ਆ ਵੇਖੋ ਇੱਧਰ ਦੇਖ, 10 ਚਾਵਾਂ ਕਹਿ ਸਕਦਾ ਬੰਦਾ। ਕਿੱਦਾਂ ਜੀ? ਬੰਦਾ ਇੰਜ ਕਰਕੇ ਹਾਂ ਇੰਜ ਕਰਕੇ ਤੇ ਇੰਜ ਕਰਦੇ ਨੇ ਕਿ 2 ਵਾਰੀ 5 ਹਾਂ। ਇੰਜ ਕਰਕੇ ਇੰਜ ਵੀ ਕਰ ਸਕਦਾ। ਹੈਲੋ ਇੰਜ ਕਰ ਸਕਦਾ। ਤੇ ਬੰਦਾ ਛਿੱਕਾ ਕਿੱਦਾਂ ਦੇਗਾ? ਬੰਦਾ ਇਦਾਂ ਤੇ ਜੇ ਨਹੀਂ ਗੁੱਠਾ ਹੈਗਾ ਬੰਦਾ ਇਦਾਂ ਕਰ ਸਕਦਾ ਛੱਕਾ। ਬੰਦਾ ਇੰਜ ਤੇ ਕਰਕੇ ਇਹੀ ਮੈਂ ਕਿਹਾ, ਇੰਜ ਕਰ ਸਕਦਾ। ਇਹੀ ਕਿਹਾ ਮੈਂ। ਇੰਜ ਕਰਕੇ ਇੰਜ ਵੀ ਕਰ ਉਹ ਤੇ ਮੈਂ ਇਹੀ ਕਿਹਾ ਵੀ ਛਿੱਕਾ ਇਦਾਂ ਦਿੰਦਾ ਹੋਏਗਾ ਅੰਪਾਇਰ ਇੰਜ। ਇਹੀ ਕਿਹਾ ਮੈਂ। ਇਹੀ ਕਿਹਾ। ਤੂੰ ਕਹਿੰਦਾ ਆ ਨਹੀਂ ਕਰ ਸਕਦਾ, ਆ ਨਹੀਂ ਕਰ ਸਕਦਾ। ਯਾਰ, ਉਹ ਕਰ ਸਕਦਾ। ਇਹ- ਮੈਂ ਕਿਹਾ ਕਰ ਸਕਦਾ, ਪਰ ਇੰਜ ਨਹੀਂ ਇੰਜ ਕਰ ਸਕਦਾ। ਉਹ ਕਮਾਲ ਤਾਜੀ ਇਹਦਾ ਜਲੀਲ ਕਰਕੇ ਜੇ ਉਹ ਤੁਸੀਂ ਆਪ ਜ਼ਲੀਲ ਦੇ ਫਿਰ ਰਹਿਣ ਦਿਓ। ਨਹੀਂ, ਆਪਾਂ ਦਾ ਕਰਕੇ ਨਹੀਂ ਕਹਿ ਰਿਹਾ ਮੈਂ। ਤੂੰ ਗੱਲ ਉਹ ਕਰਕੇ ਭੈਣ ਜੀ ਦਾ ਨਹੀਂ ਹੈਗਾ ਨਾ, ਉਹ ਇੰਜ ਨਹੀਂ ਕਰ ਸਕਦਾ, ਇੰਜ ਕਰ ਸਕਦਾ। ਹਾਏ ਮੇਰੀ ਤਕਦੀਰ ਹੈ। ਤੂੰ ਮੈਂ ਕਹਿੰਦਾ ਇੰਜ ਕਰ। ਕਹਿ ਬੈਠਾ ਯਾਰ। ਚਲੋ ਬੱਚਾ ਹੈਗਾ ਮਾੜੀ ਜਿਹੀ ਗੱਡੀ ਕਚਹਿਰੀਆਂ ਚੋਂ ਬਾਅਦ ਆਉਣੀਆਂ ਤੇ ਅੰਗੂਠਾ ਲਾਓ ਤੇ ਜੇ ਅੰਗੂਠੇ ਤੋਂ ਇਲਾਵਾ ਗੱਲ ਹੀ ਕੋਈ ਨਹੀਂ। ਦੱਸ ਯਾਰ ਚੁੱਪ ਵੀ ਕਰ ਜੇ ਤੇ ਓਵਰਲੈਪ ਹੋਈ ਜਾਂਦੀ ਹੈ। ਉਹ ਭਰਾਵਾ ਕਿੰਨੇ 100 ਵਾਰੀ ਤੇਰੇ ਕੋਲ ਕੀ ਪ੍ਰੂਫ ਆ ਕਿ ਉਹ ਜਿਹਦਾ ਅੰਗੂਠਾ ਨਹੀਂ ਹੈਗਾ ਉਹਨੂੰ ਹੀ ਕਚਹਿਰੀਆਂ 'ਚ ਕੰਮ ਪੈਣਾ ਜ਼ਿੰਦਗੀ 'ਚ? ਉਹ ਆਵਾਜ਼ਾਂ ਨਹੀਂ ਦਿੰਦੇ ਆ ਕੇ ਅੰਗੂਠੇ ਲਾਓ ਜੀ। ਉਹ ਕੀ ਉਹ ਕਹਿੰਦੇ ਜੀ ਮੇਰਾ ਅੰਗੂਠਾ ਹੈ ਨਹੀਂ, ਖੱਬਾ ਲਾ ਲਓ। ਖੱਬਾ ਵੀ ਹੈ ਨਹੀਂ ਭਾਜੀ, ਉਂਗਲਾਂ ਫਿੰਗਰ ਲਾ ਦਿਓ, ਗੱਲ ਮੁੱਕ ਗਈ। ਐਵੇਂ ਮਤਲਬ ਉਹ ਤੂੰ ਮੈਂ ਤਾਂ ਕਾਮੇਡੀ ਕੀਤੀ ਉਸਤਾਦ ਜੀ। ਇਹ ਤੁਸੀਂ ਤੇ ਚਾਕੂ ਮੈਂ- ਮਾਰ ਦਿਓ ਫਿਰ ਮੇਰੇ। ਤੇ ਮੈਂ ਇਹੀ ਕਹਿ ਰਿਹਾ ਕਾਮੇਡੀ ਤੂੰ ਅੱਛੀ ਕਰ ਸਕਦਾ ਵਾ, ਤੈਨੂੰ ਨਹੀਂ ਆਪਣਾ ਪਤਾ, ਤੂੰ ਕਿਉਂ ਫਿੱਕ ਪੁੰਨੇ 'ਚ ਆ ਗਿਆ ਸਾਂ? ਉਹ ਯਾਦ ਦਿਓ ਜਵਾਬ ਤੁਸੀਂ ਭਾਈ। ਮੈਂ ਤਾਂ ਕਿਤੇ ਤੂੰ ਅੱਗੋਂ ਸੈੱਟ ਆਇਆ ਵਾ ਯਾਰ। ਤੂੰ ਯਾਰ ਠੀਕ ਚਲੋ ਬਤਾ। ਤੁਸੀਂ ਛੱਡੋ, ਬੱਚਾ ਪੜ੍ਹਨ ਨਾ ਅੱਗ ਲਾ ਦੋ ਬਸ। ਆਹ ਸਹੀ ਹੈ ਭਰਾਵਾ, ਜਿਹੜਾ ਬੋਲਦਾ ਵੀ ਨਹੀਂ ਆਰਾਮ ਨਾਲ ਫਿਰ ਉਹਦੇ ਗੱਲ ਵੀ ਨਾ ਪੈਂਦੀ। ਅੱਛਾ ਅੰਗੂਠੇ ਤਾਂ ਉਹ ਇਹ ਕਹਿ ਸਕਣਾ ਵੀ ਯਾਰ ਤੂੰ ਬੋਤਲ 'ਚ ਨੂੰ ਪਾ ਕੇ ਉਤੋਂ ਇੰਜ ਨਹੀਂ ਕਰ ਸਕਦਾ। ਹਾਂਜੀ, ਇਦਾਂ ਦੀ ਕੋਈ ਗੱਲ ਕਰ ਲੈ ਤੂੰ। ਯਾਰ ਇਹ ਵਾਲਾ ਮੁੱਕਾ ਹੀ ਨਹੀਂ ਸੀ ਬਣਨਾ। ਆ ਹਾਂਜੀ, ਮੁੱਕਾ ਕਿੱਦਾਂ ਬਣਾਉਣਾ ਸੀ? ਉਹ ਬਣ ਜਾਂਦਾ ਆ ਮੁੱਕਾ ਹੀ ਆ ਵੇਖੋ ਕੀ ਆ ਮੁੱਕਾ ਨਹੀਂ ਹੈਗਾ, ਮੁੱਕਾ ਆਹੀ ਬਣਦਾ। ਆਹ ਕੱਲਾ ਕੀ ਇੰਜ ਕਰਕੇ ਇਹ ਬਸ ਇਹੀ ਥੋੜੀ ਗ੍ਰਿਪ ਢਿੱਲੀ ਰਹਿ ਜਾਏਗੀ। ਹਾਂ। ਐ ਵੇ ਯਾਰ ਉਹਨਾਂ ਨੇ ਇੱਕ ਗੱਲ ਵੈਸੇ ਕੀਤੀ ਆ ਵੀ ਕੋਈ ਵੀ ਨਿਯਮਤ ਵਾ ਉਹਦਾ। ਦੇਖ ਨਾ, ਅੰਗੂਠਾ ਨਹੀਂ ਨਾ ਹੈਗਾ, ਤੂੰ ਐ ਬੈਠਾ ਬੈਠਾ ਕਈ ਬੰਦੇ ਇੰਜ ਨਹੀਂ ਕਰਦੇ ਹੁੰਦੇ, ਉਹ ਨਹੀਂ ਕਰ ਸਕਦਾ। ਇਹ ਕਈਆਂ ਨੂੰ ਆਦਤ ਹੁੰਦੀ ਹੈ ਇੰਜ। ਤਾਜੀ ਅੱਛਾ ਫਿਰ ਜਿਹੜਾ ਇੰਜ ਕਰਦੇ ਨੇ ਕਿ ਯਾਰ ਕੀ ਕਰਾਂਗੇ ਹੁਣ, ਇਹ ਦੇਖ ਸੋਚ ਵਿਚਾਰ। ਇੱਥੋਂ ਬਗੈਰ ਖਾਲੀ ਉਹ ਸੋਚ ਹੀ ਨਹੀਂ ਸਕਦਾ। ਐ ਅੰਗੂਠਾ ਉਹ ਇੰਜ ਕਰਕੇ ਕਰੇਗਾ, ਕੀ ਕਰਾਂਗੇ ਯਾਰ? ਐ ਕਰ ਲੇਗਾ ਵੇਖੋ ਐ ਹਾਂ, ਇਹ ਗੱਲ ਕਰ ਲੇਗਾ। ਇਹ ਕਾਮੇਡੀ ਆਪਸ਼ਨ ਹੈ ਬਹੁਤ। ਹਾਂ, ਕਿ ਇਹ ਨਹੀਂ ਕਰ ਸਕਦਾ ਤੇ ਕੀ ਕਰੇਗਾ ਔਰ ਕਿੱਦਾਂ ਦਾ ਲੱਗੇਗਾ। ਇਹ ਅਸਲ ਪੁਆਇੰਟ ਆ ਸਹੀ ਗੱਲ। ਕਿ ਉਹ ਕਿੱਦਾਂ ਦਾ ਲੱਗੇਗਾ। ਤਾਜੀ ਗਲਾ ਨਹੀਂ ਕੋਈ ਕਿਸੇ ਦਾ ਘੁੱਟ ਸਕਦਾ ਇਦਾਂ ਦੇ। ਹਾਂ ਦੱਸੋ ਹਾਂ, ਗਲਾ ਨਹੀਂ ਘੁੱਟ ਸਕਦਾ ਤੂੰ। ਸਾਜੀ ਯਾਰ ਬੱਚੇ ਨਹੀਂ ਕਹਿੰਦੇ ਵੀ ਠੁੱਠੂ ਲੈ ਜਾ ਠੁੱਠੂ। ਨਹੀਂ, ਗਲਾ ਕਿੱਦਾਂ ਇਹ ਵੀ ਘੁੱਟੇਗਾ? ਸਹੀ ਗੱਲ ਆ, ਠੁੱਠੂ ਵਾਲੀ ਗੱਲ। ਮਸ਼ੂਕ ਕਰਕੇ ਦਿਲ ਵੀ ਨਹੀਂ ਬਣਾ ਸਕਦਾ ਬੰਦਾ ਇੰਜ ਕਰਕੇ ਹਨਾ। ਨਹੀਂ ਉਹ ਤੁਸੀਂ ਇੰਜ ਕਰਕੇ ਤੁਸੀਂ ਬਣਾ ਜੇ ਪਿਓ ਦਾ ਬਣਾ ਆ ਦਿਲ ਪਾ ਆ ਵੇਖ ਆ ਦਿਲ ਦੇਖ। ਹਾਂ, ਜੋ ਬਣ ਗਿਆ ਬਣ ਗਿਆ। ਓਏ ਨਹੀਂ, ਉਹ ਜਿਹੜਾ ਇਹਨੇ ਕਿਹਾ ਉਹ ਦੱਸ। ਹਾਂ ਦੱਸ। ਗਲਾ ਕਿਸੇ ਜੀ ਨੂੰ ਇੰਜ ਫੜ ਕੇ ਘੁੱਟ ਕਰ ਸਕਦੇ ਕਿੱਦਾਂ? ਇੱਧਰ ਆ ਪੁੱਤਰ ਐ ਹੈ ਜੀ ਕਿ ਹਾਂ ਤਾਂ ਨਹੀਂ, ਉਹ ਲੱਗ ਗਿਆ ਨਾ। ਬਾਅਦ ਹਾਂ, ਇਹਨਾਂ ਨੇ ਇਦਾਂ ਘੁੱਟ ਨਹੀਂ ਸਕਦਾ। ਮੈਨੂੰ ਖੁੱਲਾ ਸਾਹ ਆ ਰਿਹਾ ਦੱਸ ਯਾਰ। ਹਾਂ, ਸਾਜੀ ਮੁੱਛਾਂ ਨੂੰ ਵੱਟਦੇ ਨਹੀਂ ਸੀ ਹੋਣਾ, ਐ ਕਰਨਾ ਪੈਣਾ। ਹਾਂ ਦੱਸ। ਇਹ ਚੀਜ਼ ਆ। ਯਾਰ ਹਾਂ, ਟਰੈਕ ਇਹ ਚੱਲਦਾ ਪਿਆ ਕਿ ਐ ਨਹੀਂ ਸੀ ਹੋਣਾ ਅੰਗੂਠਾ ਤੇ ਉਹਦੀ ਜਗ੍ਹਾ ਤੇ ਇੰਜ ਕਰਨਾ ਸੀ। ਹਾਂਜੀ ਐ ਨਹੀਂ ਸੀ ਟਰੈਕ ਹੈਗਾ ਕਿ ਆ ਨਹੀਂ ਹੈਗਾ ਤੇ ਕਿੱਦਾਂ ਹੋਊਗਾ, ਇੰਜ ਹੋਊਗਾ। ਐ ਕਾਮੇਡੀ ਹੈ। ਚਲੋ 2 ਅੰਬ ਘੱਟ ਦੇ ਦੇਣਾ ਕੁਤਾਰਾ। ਨਹੀਂ ਗੱਲ ਸਮਝ ਸਾਜੀ। ਇੱਕ ਦੇ ਵਿੱਚੋਂ ਮੈਂ 2 ਕਿੱਦਾਂ ਘੱਟ ਕਰੂੰ? ਇੱਕ ਤੇ ਮੈਂ ਤੈਨੂੰ ਟੋਟਲ ਦੇਣਾ। ਤਾਜੀ ਬੰਦਾ ਨਕਲਾਂ ਨਹੀਂ ਇਦਾਂ ਕਰ ਸਕਦਾ। ਆਹ ਕਿਹਦਾ ਲੋਕ ਬਣਿਆ ਕਰਦਾ। ਹਾਂ, ਇਹ ਦੱਸ। ਮੋਟਰਸਾਈਕਲ ਤੇ ਜਾਂਦੇ ਬੰਦਾ ਬੈਲ ਨਹੀਂ ਵਜਾ ਸਕਦਾ। ਉਹ ਮੋਟਰਸਾਈਕਲ ਅੱਗੋਂ ਉਂਗਲ ਐ ਕਰਨੀ ਪੈਣੀ ਉਹ। ਹਾਂਜੀ ਆਹੋ, ਇੰਜ ਜਾਂਦੇ ਤੇ ਦੂਜੀ ਉਂਗਲ ਐ ਕਰਨਾ ਪੈਣਾ। ਨਹੀਂ, ਇਹ ਠੀਕ ਆ। ਨੱਕ ਕਿੱਦਾਂ ਸੁਣਕਣਾ? ਦੱਸ। ਐ ਬੰਦਾ ਸੁਣ ਲਊਗਾ ਜੀ। ਐ ਕਰ ਲੋ ਐ। ਹਾਂ, ਐ ਸੁਣਕੂਗਾ। ਐ ਕਾਮੇਡੀ, ਐ ਫਾਰਮੈਟ ਚੱਲਦਾ ਪਿਆ। ਉਹ ਮੈਂ ਆਵਾਜ਼ ਆ ਕਿਤੇ ਵੀ ਮੈਨੂੰ ਪਤਾ ਨਹੀਂ ਲੱਗਣ ਡਿਆ ਮੈਂ ਨਸ਼ੇ 'ਚ ਆ। ਤੁਸੀਂ ਵੈਸੇ ਸਟਾਰ ਤੋਂ ਮੇਰੇ ਸਿਰ ਹੋਏ ਹੋਏ ਵੀ ਮੈਂ ਪਤਾ ਨਹੀਂ ਕਿ ਤੀਸਰਾ ਇਹਨੂੰ ਤਸਲੀਮ ਕਰ ਲਿਆ। ਨਹੀਂ ਨਾ ਤੁਸੀਂ ਸਵਾਲ ਮੇਰਾ ਕੋਈ ਮੰਨਿਆ ਨਾ ਕੋਈ ਮੇਰੀ ਕੋਈ ਗੱਲ ਮੰਨਣ ਡਏ ਆ। ਤੁਸੀਂ ਵੈਸੇ ਕਹਿੰਦੇ ਬੈਠੇ ਤੇ ਰਾਮਾਂ ਦੀ ਹਿੱਸਾ ਹੀ ਕੋਈ ਨਹੀਂ। ਜਿਹੜੇ ਘਰਾਂ 'ਚ ਉਹਨਾਂ ਦਾ ਤੁਹਾਨੂੰ ਖਿਆਲ ਆ, ਮੇਰਾ ਬੈਠੇ ਦਾ ਖਿਆਲ ਨਹੀਂ। ਤਾਜੀ ਇੱਥੇ ਵੀ ਸੋਵੇਂ ਨਾ ਤੇ ਉੱਠੇ ਤੇ ਇਦਾਂ ਲੱਗਦਾ ਘਰੋਂ ਲੜ ਕੇ ਆਇਆ। ਇੱਥੇ ਵੀ ਅੱਛਾ ਯਾਰ, ਇਦਾਂ ਦਾ ਕਾਮੇਡੀਅਨ ਆਰਟਿਸਟ ਨਹੀਂ ਲੱਗੇ। ਅਗਰ ਉਹਦੀ ਇੱਕ ਗੱਲ ਨਹੀਂ ਸਹੀ ਲੱਗੀ ਤੂੰ ਲੜਨ ਲੱਗ ਪਿਆ ਵੀ ਤੂੰ ਬਦਮਾਸ਼ ਹੈ, ਵੀ ਤੇਰੀ ਹਰ ਗੱਲ ਤੇ ਅਸੀਂ ਹੱਸਣਾ। ਉਹ ਮੈਂ ਲੜਨ ਨਹੀਂ ਡਿਆ ਭਾਜੀ। ਤੂੰ ਕਾਮੇਡੀ ਦਾ ਕੀ ਮਤਲਬ ਕਿ ਕਾਮੇਡੀ ਦਾ ਜੱਗਾ ਤੂੰ? ਤੇਰੀ ਸਲਾਹ ਕਰ ਰਿਹਾ ਕਿ ਯਾਰ ਇਸ ਤਰ੍ਹਾਂ ਨਹੀਂ ਇੰਜ ਕਰ। ਸਿੰਪਲ ਗੱਲ। ਯਾਰ ਅੱਛਾ ਨਹੀਂ, ਇਹ ਜ਼ਰੂਰੀ ਹੈ ਵੀ ਜੋ ਕਵੇ ਜੀ ਅਸੀਂ ਉਹਨੂੰ ਮੰਨਣਾ ਤੇ ਹੱਸਣਾ। ਕੀ ਗੱਲ ਆ ਤੂੰ? ਅੱਛਾ ਉਸਤਾਦ ਜੀ ਗੱਲ ਕਰ ਰਹੇ ਨਾ। ਜੌਨ ਸੀਨਾ ਕਾਮੇਡੀ ਦਾ। ਹਾਂ ਤੂੰ ਕਾਮੇਡੀ ਤੇ ਜੱਗਾ ਵਾ। ਹੌਲਕੀ ਜਵਾਬ ਹਾਂ ਦੱਸ ਤੂੰ। ਹਾਂ ਆਹੋ ਤੇ ਦੱਸ ਵੀ ਤੂੰ ਤੇਰੇ ਵੀ ਪਿੱਛੇ ਤੂੰ ਕਿਤੇ ਕੋਈ ਮਿਸ ਨਹੀਂ ਕਰਦੇ ਭਾਈ, ਕਿਤੇ ਮਿਸ ਨਹੀਂ ਕਰਦੇ। ਤੈਨੂੰ ਬੈਠੇ ਬਿਠਾਏ ਨੂੰ 25,000 ਆਣ ਸਾਨੂੰ ਭੌਂਕਣਾ ਪੈਣਾ ਵਾ। ਤੂੰ ਪੁੱਗ ਗਿਆ ਵਾ। ਮੈਂ ਨਹੀਂ ਤੈਨੂੰ ਮੰਨਦਾ। ਤੈਨੂੰ ਹਰ ਸ਼ਾ ਮਿਲ ਜਾਣੀ ਨਾ ਪਰ ਤੂੰ ਤਾਂ ਵਾਲ ਕਦੀ ਮੰਨਿਆ। ਦੇਖੋ ਸਾਜੀ ਅੰਬਾਂ ਨੂੰ ਤੁਸੀਂ ਸਾਈਡ ਤੇ ਕਰੋ। ਮੈਨੂੰ ਤਾਂ ਮੁਲਕ ਦੀ ਟੈਨਸ਼ਨ ਪਈ ਐ ਇਸ ਟਾਈਮ। ਸਹੀ ਪੁੱਛੋ ਨਾ।
ਤੇ ਵੇਖੋ ਜੋ ਹਾਲਾਤ ਚੱਲਣ ਦੇ ਨੇ, ਤੌਬਾ ਬੰਦਾ ਜਿਹੜਾ ਉਹ ਕਹਿੰਦਾ ਭਾਈ ਨੇਜ਼ਾ ਸੁੱਟੋ ਤੇ ਪਤਾ ਨਹੀਂ ਲੰਗਰ ਚੱਲਣਾ ਘਰ ਦਾ। ਪੈਸੇ ਜੋ ਹਾਲਾਤ ਚੱਲਣ ਦੇ ਯਾਰ ਬੰਦਾ ਨੇਜ਼ਾ ਸਿੱਖ ਲਵੇ, ਆਹੋ। ਉਸ ਹਿਸਾਬ ਨਾਲ ਨੇਜ਼ਾ ਸੁੱਟੇ, ਉਹਨੂੰ ਵੀ ਘਰ ਕਰੋੜਾ। ਯਾਰ ਆਹੋ ਆਹੋ ਗੱਲ ਕਰਦੇ ਵਿੱਚ ਓਵਰਲੈਪ, ਆਹੋ ਆਹੋ ਕੀ ਆਹੋ, ਚੁੱਪ ਕਰ ਜਾ, ਤੈਨੂੰ ਹਾਲ ਤੱਕ 3 ਸਾਲਾਂ 'ਚ ਇਹ ਨਹੀਂ ਪਤਾ ਲੱਗਾ ਵੀ ਕਿੱਥੇ ਆਹੋ ਕਹਿਣਾ ਵਾ। ਅੱਛਾ ਭਾਜੀ, ਵੇਖੋ ਬੰਦੇ ਨੇਜ਼ੇ ਸੁੱਟ ਕੇ ਤੇ ਕਰੋੜਾ ਰੁਪਇਆ ਕਮਾਉਂਦੇ ਆ, ਠੀਕ ਹੈ। ਤੁਸੀਂ ਵੀ ਨੇਜ਼ਾ ਕੋਈ ਫੜੋ, ਕੋਈ ਸ਼ਾਇਦ ਸੁੱਟੋ, ਦੂਰ ਸੁੱਟ ਕੇ ਤੇ ਕਹੋ ਜੀ ਆ ਲੋ ਜੀ ਅਸੀਂ ਵੀ ਜਿੱਤ ਗਏ ਤੇ ਅਸੀਂ ਵੀ, ਸਾਡੇ ਵੀ ਘਰ ਦੇ ਹਾਲਾਤ ਬਦਲ ਦਿਓ। ਫਰੀਦ ਸਾਹਿਬ ਨੇਜ਼ਾ ਜਿਹੜਾ ਵਾ ਉਹ ਤੁਸੀਂ ਓਲੰਪਿਕ ਹੀ ਸੁੱਟਣਾ ਵਾ, ਪਿਛਲੀ ਗਲੀ ਤੇ ਖਾਲੀ ਪਲਾਟ 'ਚ ਨਾ ਸੁੱਟੀ ਜਾਇਓ, ਉੱਥੇ ਕੱਖ ਨਹੀਂ ਮਿਲਣਾ ਤੁਹਾਨੂੰ। ਓਲੰਪਿਕ 'ਚ ਕਿੱਦਾਂ ਸਿੱਟਣਾ? ਓਲੰਪਿਕ ਤੋਂ ਸਿੱਟ ਆਇਆ, ਹੁਣ ਅਗਲੇ ਸਾਲ ਸਿੱਖੇਗਾ, ਕਿਤੇ ਜਾਏਗਾ ਤਾਂ ਸਿੱਟੇਗਾ। ਗੱਲ ਤੇ ਕੋਈ ਐਸੀ ਕਰ ਵੀ ਜਿਹੜੀ ਕਿਸੇ ਦੀ ਸਮਝ ਚ ਆਵੇ। ਓਲੰਪਿਕ 'ਚ ਸਿੱਟਣਾ ਵਾ, ਓਲੰਪਿਕ 'ਚ ਕਿਤੇ ਉਹ ਤੈਨੂੰ ਸਮਝ ਹੀ ਨਹੀਂ ਆਉਂਦੀ, ਉਹ ਕੰਟੈਂਟ ਕੀ ਚੱਲਣ ਦਿਆ। ਉਹ ਕਹਿ ਰਿਹਾ ਕਿ ਪੂਰਾ ਪਾਕਿਸਤਾਨ ਨੇਜ਼ੇ ਦੇ ਪਿੱਛੇ ਪਿਆ ਵਾ ਕਿ ਵੀ ਨੇਜ਼ਾ ਸਿੱਟਣਾ ਤੇ ਪਤਾ ਨਹੀਂ ਪੈਸੇ ਮਿਲਣੇ, ਜਾਂ ਉਹਦਾ ਇੰਟਰਵਿਊ ਕਰਨਾ ਤੇ ਪੈਸੇ ਮਿਲਣੇ, ਜਾਂ ਨੇਜ਼ੇ ਪਾ ਦੇ। ਓਲੰਪਿਕ 'ਚ ਜਾ ਕੇ ਕਿਹਨੇ ਸਿੱਟਣਾ ਨੇਜ਼ਾ? ਉਹ ਆਹ ਗੱਲ ਕਰਨ। ਤੁਸੀਂ ਭਾਈ ਕਿਹੜੀ ਗੱਲ ਕੀਤੀ? ਇਹੀ ਗੱਲ ਕੀਤੀ। ਜਦੋਂ ਨਹੀਂ ਬੰਦੇ ਨੂੰ ਸਮਝ ਆਉਂਦੀ ਬੰਦਾ ਚੁੱਪ ਰਹੇ, ਲਾ ਵੀ ਹਰ ਗੱਲ 'ਚ ਹੰਗਾਰਾ ਭਰਨਾ। ਸਮਝ ਲਿਆ ਕਰ ਪਹਿਲੇ ਮਿੱਠੇ। ਤੂੰ ਨਾ ਪਤਾ ਨਹੀਂ ਹੈ ਹੀ ਕਿਤੇ ਸ਼ਬੀਰਾ ਮਸਤਾਂ ਵੀ ਤੈਨੂੰ ਸਮਝ ਨਹੀਂ ਆਉਂਦੀ ਹੈਗੀ ਜਿਹੜੀਆਂ ਅਸੀਂ ਗੱਲਾਂ ਕਰਨ ਡੇ ਆ। ਇੱਕ ਵਾਰੀ ਨਾ ਜਾ ਪਾਣੀ ਪੂਣੀ ਪੀ ਕੇ ਮੈਨੂੰ ਉਹਨੇ ਸਮਝ ਲਿਆ ਕਿ ਪਤਾ ਨਹੀਂ ਮੈਨੂੰ ਸਾਰੇ ਕਹਿੰਦੇ ਮਿੱਠਾ ਬਹੁਤ ਤੇਜ਼ ਆ, ਮਿੱਠਾ ਬਹੁਤ ਤੇਜ਼ ਆ, ਤੇ ਮੈਂ ਪਤਾ ਨਹੀਂ ਜੋ ਵੀ ਕਹੀ ਜਾਵਾਂਗਾ ਇਹ ਉਸੇ ਖਾਤੇ ਚ ਆਈ ਜਾਣਾ। ਹਾਂ ਸਾਥ ਹੀ ਦੂਸਰੀ ਗੱਲ ਇਹ ਕਿ ਅਮਰੀਕਾ 'ਚ ਇਲੈਕਸ਼ਨ ਹੋ ਰਹੇ ਆ, ਟਰੰਪ ਹੁਣੀ ਮਾੜਾ ਜਿਹਾ ਥੱਲੇ ਜਾ ਰਹੇ ਆ, ਕਮਲਾ ਹੈਰਿਸ ਜਿਹੜੀ ਆ ਉਹ ਜ਼ਰਾ ਉੱਤੇ ਜਾ ਨਹੀਂ ਤੇ ਉਹਦੇ ਗੋਲੀ ਵੱਜੀ ਸੀ ਕੰਨ ਤੇ। ਮਤਲਬ ਉਹ ਇਲੈਕਸ਼ਨ ਯਾਰ ਇਹਦਾ ਨਾਲ ਕੀ ਤਲਕ ਇਸ ਗੱਲ ਨਾਲ? ਉਹ ਤੇ ਵੱਜੀ, ਠੀਕ ਹੋ ਗਿਆ, ਕੰਮ ਹੋ ਗਿਆ, ਇਹਦਾ ਉਹਦੇ ਨਾਲ ਕੀ ਤਲਕ ਆ? ਉਸਤਾਦ ਜੀ ਉਹਦੀ ਇਜਾਜ਼ਤ ਨਹੀਂ ਕਰਨੀ ਵਿਚਾਰੇ ਦੀ, ਉਹ ਕੰਨ ਤੇ ਗੋਲੀ। ਨਹੀਂ ਉਹ ਤੇ 2 ਮਹੀਨੇ ਹੋ ਗਏ ਕੰਨ ਤੇ ਗੋਲੀ ਵੱਜ ਗਈ ਉਹਦੇ, ਅਸੀਂ ਪਹਿਲੇ ਵੀ ਗੱਲ ਕਰ ਲਈ ਆ, ਸਾਰਾ ਕੁਝ ਹੋ ਗਿਆ। ਉਹ ਹੁਣ ਦੀ ਇਲੈਕਸ਼ਨ ਦੀ ਤੱਤੇ ਨੂੰ ਕੰਟੈਂਟ ਹੀ ਨਹੀਂ ਸਮਝ ਆਉਂਦੇ ਵੀ ਗੱਲ ਚੱਲਣ ਕੀ ਦਈ ਹੈ। ਉਹ ਹਾਏ ਹਾਏ ਮੈਂ ਮਾਖਾ ਮਸਤਵਾ, ਮੈਨੂੰ ਕਿਸੇ ਸ਼ਾਇਦ ਨੂੰ ਸਮਝ ਨਹੀਂ ਆਉਂਦੀ। ਆ ਕਿੰਨੇ ਯਾਰ ਠਹਿਰ ਜਾ, ਉਹਨੇ ਕੀ ਗੱਲ ਕੀਤੀ ਭਲਾ? ਉਹਨੇ ਕਿਹਾ ਟਰੰਪ ਦਾ ਇਲੈਕਸ਼ਨ ਹੋਣ ਡਿਆ ਵੀ। ਨਹੀਂ ਪੂਰੀ ਗੱਲ ਕੀ ਕੀਤੀ ਉਹਨੇ? ਉਹਨੇ ਕਿਹਾ ਅਲਕਾ ਯਾਗਨੀ ਜਿਹੜੀ ਉਹ ਵੀ ਨਾਲ ਅਲਕਾ ਯਾਗਨਿਕ ਤੇ ਸਿੰਗਰ ਆ ਇੰਡੀਆ ਦੀ। ਉਹਨੇ ਕੀ ਕਿਹਾ? ਅਲਕਾ ਹੈਰਿਸ ਜਿਹੜੀ ਆ, ਕੀ ਕਿਹਾ ਤੂੰ ਦੱਸ? ਓਏ ਅਲਕਾ ਨਹੀਂ ਆ, ਕਮਲਾ ਹਾਰਿਸ। ਕਮਲਾ ਹਾਰਿਸ ਭਾਈ ਜਿਹੜਾ ਵਾ, ਉਹ ਕਮਲਾ ਹਾਰਿਸ ਨੇ, ਕਮਲਾ ਹਾਰਿਸ ਜਿਹੜੀ ਹੈ ਨਾ, ਉਹਦਾ ਮੁਕਾਬਲਾ ਟਰੰਪ ਦੇ ਨਾਲ ਆ ਯਾਨੀ ਇਲੈਕਸ਼ਨ ਦੇ ਵਿੱਚ। ਹਾਂ ਇਹ ਗੱਲ ਹੋ ਰਹੀ ਆ ਕਿ ਵੀ ਇਸ ਟਾਈਮ ਉਹਦੀ ਪਾਰਟੀ ਭਾਰੀ ਜਾ ਰਹੀ। ਤੂੰ ਅੱਜ 6 ਮਹੀਨੇ ਪੁਰਾਣੀ ਵਾਲੀ ਗੱਲ, ਟਰੰਪ ਤੇ ਗੋਲੀ ਵੱਜੀ ਸੀ। ਆ ਹੁਣ ਤੇ ਟਰੰਪ ਤੋਂ ਪਿੱਛੇ ਹੋਰ ਚੱਲ ਜਾ, ਟਰੰਪ ਪੈਦਾ ਵੀ ਹੋਇਆ ਸੀ ਯਾਰ। ਜਿਹੜਾ ਕਮਲਾ ਹਾਰਿਸ ਵਾ ਉਹ ਤਾਂ ਉਹ ਜਿਹੜਾ ਨਹੀਂ, ਉਹ ਜਿਹੜੀ ਆ, ਉਹ ਜਿਹੜੀ ਵੀ ਹੈ ਯਾਰ। ਮੈਂ ਕਿਸੇ ਦੀ ਗੱਲ ਕਦੋਂ ਕਰਾਂ ਧੀ ਭੈਣ ਦੀ? ਤੇ ਫਿਰ ਤੂੰ ਕਿਉਂ ਵਿੱਚ ਲੱਤ ਫਸਾਉਣੇ ਗੋਲੀ? ਮੈਂ ਤਾਂ ਟਰੰਪ ਦਾ ਕਿਹਾ ਵੀ ਭਾਈ ਉਹਦੇ ਗੋਲੀ। ਅਸੀਂ ਤੈਨੂੰ ਪੁੱਛਿਆ ਉਹ ਹਾਏ ਮੈਂ ਮਰ ਜਾਵਾਂ ਕਿਤੇ, ਮੈਨੂੰ ਕੱਢ ਦਿਓ ਇੱਥੋਂ ਫਿਰ। ਉਹ ਚਲੋ ਬੱਚਾ ਵਾ ਮਾੜਾ, ਹਾਏ ਹਾਏ ਮੇਰੀ ਤਕਦੀਰ ਰਹੀ ਆ। ਗੱਡੀ ਨਗਾ ਦੇ ਤੂੰ ਮਾੜੀ। ਯਾਰ ਉਹਨੂੰ ਇੰਨੇ ਸਾਲਾਂ ਚ ਕੰਟੈਂਟ ਤਾਂ ਹੀ ਨਹੀਂ ਪਤਾ ਲੱਗਾ ਵੀ ਗੱਲ ਕੀ ਚੱਲਣ ਰਹੀ। ਦੇਖਣਾ ਅੰਗੂਠੇ ਦੀ ਗੱਲ ਹੁੰਦੀ ਹੈ, ਜੋ ਕਿੱਦਾਂ ਅੰਗੂਠਾ ਲਾ ਦੋ ਤੂੰ ਕਿੱਦਾਂ ਵੀ ਉਂਗਲਾ ਲਾ ਦੂਗਾ। ਦੇਖੋ ਜੀ ਦਾਚਾਵਾਂ ਕਿੱਦਾਂ ਕਹੂਗਾ? ਉਹ ਇਦਾਂ ਕਹਿ ਦੂਗਾ ਦਾਚਾਵਾਂ ਭੇਜ। ਉਹ ਮੈਂ ਇਹੀ ਕਹਿਤਾ ਯਾਰ ਟਰੰਪ ਦਾ, ਮੈਂ ਹੁਣ ਮਜ਼ਾਲ ਮਾਰਤਾ, ਮੈਂ ਹੀ ਕਦੇ ਪਿੱਛੇ ਦੇ ਗੋਲੀ। ਭਾਜੀ ਕੋ ਭਾਜੀ ਇਹਦਾ ਜਵਾਬ ਬੰਦਾ ਨਾਜ਼ਰੀਨ ਸੁਣ ਲਓ, ਆ ਤੁਸੀਂ ਗੱਲ ਕਰੋ ਜਰਾ ਦੁਬਾਰਾ ਉਹੀ ਸੇਮ। ਆ ਦੇਖੀ ਜਰਾ, ਅਮਰੀਕਨ ਪ੍ਰੈਜ਼ੀਡੈਂਟ ਇਲੈਕਸ਼ਨ ਹੋ ਰਹੇ ਆ ਜੀ ਕਮਲਾ ਹੈਰਿਸ ਤੇ ਬਿਟਵੀਨ ਡੋਨਲਡ ਟਰੰਪ। ਹਾਂਜੀ ਕਮਲਾ ਹੈਰਿਸ ਜਿਹੜੀ ਆ ਉਹ ਅੱਗੇ ਜਾ ਰਹੀ ਆ ਕੋਈ 5-6 ਪੁਆਇੰਟ ਉਹਦੇ ਨਾਲ, ਹਾਂਜੀ ਡੋਨਲਡ ਟਰੰਪ ਥੱਲੇ ਜਾ ਰਿਹਾ। ਹਾਂ ਹੁਣ ਇਹਦਾ ਬਣਦਾ ਨਹੀਂ ਯਾਰ, ਡੋਨਲਡ ਟਰੰਪ ਦੀ ਜ਼ਿਆਦਾ ਪਿੱਛੇ ਜੇ ਮੈਂ ਸੁਣਿਆ ਕਿ ਉਹਦਾ ਜ਼ਿਆਦਾ ਸੀ ਆਵਾਮ ਦੇ ਵਿੱਚ, ਮਤਲਬ ਮਕਬੂਲੀਅਤ ਜ਼ਿਆਦਾ। ਔਰ ਜਿਹੜਾ ਉਹਦੇ ਤੇ ਹਮਲਾ ਹੋਇਆ, ਇਹਦੀ ਵਜ੍ਹਾ ਨਾਲ ਵੀ ਉਹਨੂੰ ਥੋੜਾ ਜਿਹਾ ਮਿਲਿਆ ਸੀ ਸਿੰਪਥੀ ਦੇ ਵੋਟ। ਹਾਂ ਇਹ ਉਸ ਸਿਚੁਏਸ਼ਨ ਦੀ ਗੱਲ ਹੋ ਰਹੀ ਹੈ। ਉਸਤਾਦ ਜੀ ਇਹਦੇ ਬਾਵਜੂਦ ਫਿਰ ਉਹ ਕਿਦਾਂ, ਮਤਲਬ ਇਹਦਾ ਮਤਲਬ ਜਿਹੜੇ ਡਾਊਨ ਆ ਗਿਆ ਕੰਮ। ਇਹ ਗੱਲ ਹੋ ਗਈ। ਮੈਂ ਉਹਨੇ ਕਿ ਕਮਲਾ ਹਾਰਿਸ ਤੇ ਫਲਾਣਾ ਹੋਣਾ ਕਹਿੰਦਾ ਉਹ ਗੋਲੀ ਵੀ ਵੱਜੀ ਸੀ ਕੰਮ ਤੇ। ਲੈ ਇਹੋ ਜਿਹੇ ਵੀ ਯਾਰ ਮੈਂ ਕਿਹੜਾ ਸ਼ੇਰਸ਼ਾਹ ਸੂਰੀ ਆ ਵੀ ਮੈਂ ਪੂਰਾ ਤਹਿ ਤੋਂ ਲਫ਼ਜ਼ ਨਾ ਪੁੱਛਣਾ, ਯਕਦਮ ਜੇ ਗੱਲ ਆਈ ਪੁੱਛ ਲਈ। ਤੂੰ ਮਾਮਾ ਲੱਗਦਾ ਸੋਚ ਬੈਠੇ ਰਿਕਾਰਡਿੰਗ ਚ, ਜਿਹੜੀ ਤੇਰੇ ਗੱਲ ਆਵੇ ਤੂੰ ਪੁੱਛੇਗਾ, ਜਿਹੜੀ ਤੇਰੇ ਜ਼ਿਹਨ ਚ ਆ ਪੁੱਛੇਗਾ। ਉਹ ਸਾਰੇ ਪੁੱਛਦੇ ਨੇ ਚਲੋ ਬੱਚਾ ਹੈਗਾ ਮਾੜੀ ਕੰਧ ਸੁੱਟ ਦੇ। ਫਰੀ ਦੇ ਵੀ ਮੇਰੀ ਗੱਲ ਨਾ ਕਿਤੇ ਬਾਹਰ ਫੌਜਾਂ ਲੱਗ ਗਈਆਂ। ਚੱਲ ਯਾਰ ਮਿੱਠੇ ਚਲੋ ਭਾਜੀ ਕੋ ਸੌਰੀ ਕਰ ਚੱਲ। ਤਾਂ ਉਹ ਇਸ ਲਈ ਤੈਨੂੰ ਮਨਾ ਕਰ ਰਿਹਾ ਕਿ ਤੂੰ ਇਹ ਜਿਹੜੀ ਫਜ਼ੂਲ ਗੱਲਾਂ ਕਰਦਾ ਨਾ, ਇਹਦੇ ਦੌਰਾਨ ਕਈਆਂ ਦੀਆਂ ਅੱਛੀਆਂ ਗੱਲਾਂ ਮਰ ਜਾਂਦੀਆਂ ਨੇ। ਉਹ ਭਰਾਵਾ ਲੈ ਮੈਂ ਚੁੱਪ ਬੈਠਾ ਵਾ, ਅੱਛੀਆਂ ਕਰੀ ਜਾਈ ਫਿਰ। ਚੱਲ ਉਹ ਕਰਨ ਦੇ ਉਸਤਾਦ ਜੀ ਸਾਰੇ। ਅੱਛਾ ਇਹਨੂੰ ਪੁੱਛ ਲਈ ਉਹਨੇ ਕੀ ਗੱਲ ਕੀਤੀ ਆ? ਉਹ ਯਾਰ ਇੱਕ ਮਿੰਟ, ਇਹੋ ਜਿਹਾ ਬੰਦਾ ਪਾਗਲਖਾਨੇ ਚੋਂ ਵੀ ਫਸਟ ਆ ਜਾਂਦਾ, ਉੱਥੇ ਵੀ ਦਿਲ ਲੱਗ ਜਾਂਦਾ ਉਹਨਾਂ ਨਾਲ ਫੁੱਲ। ਮੈਂ ਲਿਖ ਦਵਾਂ ਤਮਗਾ ਹੁਸਨ ਕਾਰਗਰਦਗੀ ਅਰਸ਼ਨਦੀਪ ਵਾਲਾ ਦੇ ਦਵਾਂ ਪੈਸੇ ਨੂੰ। ਅੱਛਾ ਤੇਰਾ ਇੱਕ ਨਾਮ ਹੈ ਯਾਰ, ਤੂੰ ਉਹਦੇ ਨਾਲ ਆਪਣੇ ਆਪ ਨੂੰ ਨਾ ਮਿਲਾ। ਨਹੀਂ ਅੱਛਾ ਕੀ ਗੱਲ ਕਰਨ ਦੇ ਸੀ ਭਾਜੀ? ਉਹ ਜਿਹੜੇ ਉੱਤੇ ਇੱਕ ਤੇ ਮੈਨੂੰ ਉਹ ਦੂਜੇ ਮੁਲਕ ਦੇ ਕੋਈ ਖਤਰਾ, ਮੈਂ ਹੁਣ ਕਿਹੜਾ ਉੱਥੇ ਵਿਜ਼ਿਟ ਕੀਤਾ ਜਾਂ ਮੈਨੂੰ ਪਤਾ ਜਾਂ ਮੈਂ ਪੜਿਆ। ਇਹਦੀ ਹਵਾ ਕਰਨ ਡਈ ਆ। ਇਕੱਲੇ ਇਕੱਲੇ ਯਾਰ ਸਾਡਾ ਕੋ ਕੰਨ ਖਾਈ ਜਾਂਦੇ ਦੋਵੇਂ। ਤਾਜੀ ਇਹ ਬੋਲਦਾ ਗੱਲ ਬਾਜੀ ਲੱਗਦਾ ਨਹੀਂ ਬਾਹਰ ਥੜੇ ਤੇ ਅੱਬਾ ਬੈਠਾ ਨਿਸ਼ਾਨ ਬੱਚੇ ਅੰਦਰ
ਤੂੰ ਕਿਤੇ ਪਤਾ ਨਹੀਂ ਆਪਣੀ ਜ਼ਬਾਨ ਫੋਲਡ ਕੀਤੀ ਹੈ, ਤੇਰੀ ਸਮਝ ਨਹੀਂ ਲੱਗਣ ਡਈ। ਤੂੰ ਬੱਚੋ ਪਰ ਤੇਰੀ ਤਨਖਾਹ ਘਰ ਪਹੁੰਚਣੀ ਆ, ਸਾਨੂੰ ਭੌਂਕਣਾ ਪੈਣਾ ਵਾ। ਤੂੰ ਇੱਥੇ ਤੱਕ ਗਲਾਟੀ ਹੋਇਆ ਵਾ, ਤੇਰੇ ਕਾਰਨ ਰਿਸਕ ਜਾ ਰਿਹਾ ਵਾ। ਯਾਰ ਮੇਰੇ ਸਾਡੇ ਚੁੱਕਦਾ ਵਾ। ਉਹ ਭਾਈ ਸਾਡੇ ਕਾਤੋਂ ਕੰਨ ਖਾਈ ਜੰਨੇ ਆ। ਤਾਜੀ ਇਸੇ ਗੱਲ ਤੇ ਮੈਂ ਹੈ ਤੁਹਾਡੇ ਤੋਂ ਛੋਟਾ ਹੀ ਆ ਤਾਜੀ, ਤੁਸੀਂ ਵੱਡੇ ਹੋ, ਇਹਦਾ ਕਰਕੇ ਇੱਕ ਮੈਨੂੰ ਗੱਲ ਪੈਣੀ। ਤਾਜੀ ਮੈਨੂੰ ਬੜੀ ਦੇਰ ਪਹਿਲੇ ਮੈਨੂੰ ਇੱਕ ਬੰਦੇ ਨੇ ਕਿਹਾ ਸੀ, ਕਹਿੰਦਾ ਜਦੋਂ ਵੀ ਪੁੱਤ ਸੈੱਟ ਜਦੋਂ ਵੀ ਕੰਮ ਕਰਨਾ ਨਾ, ਇਹ ਨਹੀਂ ਸੋਚਣਾ ਵੀ ਕੀ ਕਹਿਣਾ, ਇਹ ਯਾਦ ਰੱਖਣਾ ਵੀ ਅਗਲੇ ਨੇ ਕੀ ਕਿਹਾ। ਓਏ ਹੋਏ ਹਾਏ ਹਾਏ ਹਾਏ। ਹਾਂਜੀ ਬਾਜੀ ਤਾਜੀ ਇਹਨੂੰ ਨਾ ਘੱਟ ਸੁਣਦਾ ਹੈ ਤਾਂ ਓਵਰਲੈਪ ਕਰਦਾ। ਹਾਂਜੀ। ਮੇਰੇ ਕੋਲ ਲਿਖਾ ਲਓ, ਅੱਜ ਮੈਂ ਤੁਹਾਨੂੰ ਕਹਿ ਦਿੱਤਾ ਜੀ। ਉਹ ਤੂੰ ਦਿਲ 'ਚ ਵੀ ਕੋਈ ਗੱਲ ਕਰੇ, ਉਹ ਤੂੰ ਦਿਲ 'ਚ ਵੀ ਨਹੀਂ ਬੋਲਦਾ। ਇੱਕ ਚੁੱਪ ਤੇ 25,000 ਚੁੱਕ, ਇਹਦੇ ਤੇ ਬਣਿਆ ਵਾ ਜਨਮ ਗੱਲ। ਸ਼ੋਅ 'ਚ ਚੁੱਪ ਤੇ 25,000 ਚੁੱਕ। ਨਹੀਂ ਬਾਸ ਦੀ ਗੱਲ ਸਹੀ ਹੈ ਉਸਤਾਦ ਜੀ, ਬੋਲਾ ਵਾ ਇਹਦੇ ਘਰ 'ਚ ਵੀ ਇਹਦੀ ਵਜ੍ਹਾ ਤੋਂ ਪ੍ਰੋਬਲਮ। ਮਾਈਕ ਲਾਏ ਆ, 1-2 ਦਿਨਾਂ ਬਾਅਦ ਉਹ ਕਹਿੰਦੇ ਸੀ ਯਾਰ ਜਿਹੜੀ ਤੂੰ ਪਰਸੋਂ ਗੱਲ ਕੀਤੀ ਉਹਦੀ ਆਡੀਓ ਨਹੀਂ ਆਈ। ਇਹ ਫਿਰ ਸੈਂਡ ਕਰਦਾ ਡਾਕੂਮੈਂਟ ਬਣਾ ਕੇ, ਉਹਨੂੰ ਨਹੀਂ ਸਮਝ ਆਉਂਦੀ। ਉਹ ਆਪ ਫੇਨ ਤੇ ਜੀ, ਦਾਗੀ ਵੀ ਫੇਨ ਤੇ, ਦਾਗੀ ਨਾਲ ਮਿਲਕ ਸ਼ੇਕ ਉਹ ਜੇ ਫੇਨ ਤੇ ਤੇਰੀ ਇੱਧਰ ਹੀ ਨਜ਼ਰ ਆ। 2 ਦਫਾ ਗਿਆ ਖਾਣ ਪੀਣ ਦਾ ਹਿਸਾਬ ਹੁੰਦਾ ਇਹਦਾ। ਉਹ ਪਿਛਲੇ ਸ਼ੋਅ 'ਚ ਵੀ ਜਦੋਂ ਉਹਨੂੰ ਕਿਹਾ ਪਾਕਿਸਤਾਨ ਤੋਂ ਕੁਝ ਕਰਨਾ, ਮੈਂ ਤਾਂ ਖਾਧਾ ਕੁਝ ਨਹੀਂ, ਮੈਂ ਤਾਂ ਸਾਰੀਆਂ ਡਿਸ਼ਾਂ ਨਹੀਂ ਖਾਧੀਆਂ। ਜੱਟ ਯਾਨੀ ਕੌਣ ਜੱਟ ਆ? ਤਾਜੀ ਆਪਣੇ ਸਾਰਿਆਂ ਦੇ ਬੁੱਲ ਬਰਾਬਰ ਆ ਦੇ। ਇਹ ਵੇਲਾ ਬੈਠਾ ਰਹੇ ਸਹੀ ਮੂੰਹ ਖੋਲੀ ਲੋ, ਆ ਖੋਲੀ ਲੋ, ਆ ਵੇਖੀ। ਇਹਨੇ ਮਿਠਾਈ ਥੋੜਾ ਨਾ ਤੇਰਾ ਕੰਮ ਵੱਲ ਧਿਆਨ ਕਰੋ। ਜੀ ਇਹਨਾਂ ਨੂੰ ਕਹੋ ਕੰਮ ਵੱਲ ਧਿਆਨ ਕਰਨਾ। ਇੱਕ ਬੰਦਾ ਟਾਈਮ ਨਾਲ ਆਉਂਦਾ ਤਾਂ ਉਹਦਾ ਚੀਜ਼ ਆ, ਇੱਕ ਬੰਦਾ ਡਿਊਟੀ ਤੇ ਨਹਾ ਧੋ ਕੇ ਫਰੈਸ਼ ਹੋ ਕੇ ਟੀ ਟਾਈਮ ਦੇ ਪਹਿਲੇ ਬਹਿੰਦਾ ਤਾਂ ਉਹਦਾ ਚੀਜ਼ ਸੈੱਟ। ਉਹ ਤੁਸੀਂ ਵੀ ਕੋਈ ਹੋਸ਼ ਕਰੋ ਨਾ। ਟਾਈਮ ਨਾਲ ਆਉਂਦਾ ਹੱਕ ਆ, ਸੈੱਟ ਆਪਣਾ ਸਾਫ਼ ਕਰੇ, ਸਟੈਂਡ ਸਟੂਟ ਸਾਜੀ ਨੂੰ ਬਾਕੀਆਂ ਦਾ ਗੱਲ ਸਟੈਂਡ ਸਟੂਲ। ਉਹ 6 ਦਿਨਾਂ ਕੋ ਤੁਸੀਂ ਵਾਲ ਕਟਿੰਗ ਦਾ ਕਹਿਣਾ, ਤੁਹਾਡੀ ਗੱਲ ਨਹੀਂ ਮੰਨ ਰਿਹਾ। अच्छा यार मिठा जी इतना थोड़ी है भी यार तुसी आपस सजाद भाई आप बताएं आपको ये शो कैसा लगा? ਕਿਹੜਾ ਇਹ ਜਿਹੜਾ ਹੁਣ ਕਰ ਰਹੇ ਸੀ ਹੈ? ਇਹ ਸ਼ੋ कैसा लगा? ਸਹੀ ਹੈ। ओके ਓਕੇ ਦੇਖਣਗੇ ਲੋਕ। ਗੱਲ ਹੋ ਰਹੀ ਸੀ ਅੰਗੂਠਿਆਂ ਦੀ ਕਿ ਅੱਲਾ ਦੀ ਨਿਮਤ ਕਿਹੜੀ ਕਿਹੜੀ ਹੈ ਛੋਟੀ ਤਾਂ ਛੋਟੀ ਨਹੀਂ। ਜੀ। ਇਹ ਨੌ ਤੁਹਾਡਾ ਥੋੜਾ ਜਿਹਾ 19 ਕੀ ਹੋ ਜਾਏ ਨਾ, ਤੁਹਾਨੂੰ ਸਮਝ ਆ ਜਾਏ ਕਿ ਅੱਲਾ ਦੀ ਨਿਮਤ ਕੀ ਹੈ। ਸਹੀ ਬਾਤ। ਜਿੱਥੇ ਜਿੱਥੇ ਫਿਰ ਕੰਨ, ਹਾਲਾਂਕਿ ਇਹਦਾ ਇਹ ਜੋ ਕਹਿ ਰਿਹਾ ਨਾ, ਉਹਦੀ ਮੈਂ ਇਸ ਤੋਂ ਥੋੜਾ ਜਿਹਾ ਗਵਾਹੀ ਦਿਆਂਗਾ। ਉਹਦੇ ਕੰਨ 'ਚ ਰੌਲਾ ਵਾ। ਹਾਂਜੀ ਹਾਂਜੀ ਬੋਲਾ। ਅੱਛਾ ਉਹਦੇ ਕੰਨ 'ਚ ਵੀ ਰੌਲਾ, ਹਾਲਾਂਕਿ ਮੈਂ ਉਹਦੇ ਵੇਖਣ ਨਹੀਂ ਦਿਆ, ਲੇਕਿਨ ਉਹਨੇ ਐ ਕੀਤਾ ਨਾ, ਗੌਰ ਕਰ ਲਾ। ਮੈਂ ਇੱਧਰ ਵੇਖਣ ਨੇ। ਇਸ ਤਰ੍ਹਾਂ ਹੀ ਆ। ਠੀਕ ਹੈ ਜੀ, ਆ ਨਹੀਂ ਹੈ ਉਹ ਵੇਖੋ ਉਂਝ ਹੀ ਬੈਠਾ। ਠੀਕ ਹੈ ਜੀ। ਖੋਤੇ ਜਿਹੜੇ ਆ ਇੱਕ ਚਾਰ ਚੱਕਰ, ਉਹਦੇ ਕੰਨ 'ਚ ਵੀ ਰੌਲਾ ਵਾ, ਉਹਦੇ ਗਲੇ 'ਚ ਵੀ ਰੌਲਾ, ਉਹਦੇ ਟੌਂਸਿਸ, ਹਾਂਜੀ ਠੀਕ ਹੈ, ਟਾਊਨਸ਼ਿਪ ਉਹਦੇ ਸਾਰੇ ਤੋਂ ਖਰਾਬ ਹੋਏ ਨੇ, ਔਰ ਉਹਦੇ ਕੰਨ ਤੋਂ ਇਸ ਤਰ੍ਹਾਂ ਦਾ ਬੇੜਾ ਗਰਕ ਹੋਈ ਜਾ ਰਿਹਾ। ਇਲਾਜ ਕਰਾ ਰਹੇ ਨੇ ਸਾਰੇ, ਤਨਖਾਹ ਉਮਰਾ ਕਰੀ ਜਾ ਰਿਹਾ, ਉਮਰਾ ਕਰ ਲਿਆ, ਡਨ ਹੋ ਗਿਆ। ਹੁਣ ਦੂਜਾ ਜਿਹੜਾ ਪੈਸੇ ਦੇ ਇਕੱਠੇ ਹੋਏ, ਉਹਦਾ ਆਪਣੀ ਸਿਹਤ ਦਾ ਕਰਾ ਵੀ। ਇਹੋ ਜਿਹੇ ਉਮਰੇ ਦਾ ਕੀ ਫਾਇਦਾ, ਉੱਥੇ ਜਾ ਕੇ ਤੈਨੂੰ ਜ਼ਾਨ ਨਹੀਂ ਨਾ ਸੁਣੀ ਜਾਏ। ਹਾਏ ਫਾਇਦਾ ਕੀ? ਵੱਡਿਆਂ ਚੈਨਲਾਂ ਤੇ ਵੀ ਜਾ ਰਿਹਾ ਵਾ ਇੱਧਰ ਉੱਧਰ। ਇਹਦਾ ਇੱਕ ਕੰਨ ਬਿਲਕੁਲ ਬੰਦ ਹੋ ਗਿਆ, ਉਰਲਾ। ਇਹਨੂੰ ਸਿਰਫ ਪਰਿਓ ਇਧਰੋਂ ਪਰੇ ਆਵਾਜ਼ ਜਾਂਦੀ, ਪਰਿਓ ਇਹਦੇ ਕੰਨ 'ਚ ਪੈਂਦੀ, ਤੇ ਉਹਨੂੰ ਇੰਝ ਲੱਗਦਾ ਜਾਣ ਕੇ ਛੇਤੀ ਛੇਤੀ ਬੋਲੀ ਜਾਂਦਾ ਕਿ ਯਾਰ ਮੈਂ ਫੜਿਆ ਨਾ ਜਾਵਾਂ ਕਿ ਮੈਨੂੰ ਸੁਣਿਆ ਜਾਂਦਾ, ਐਵੇਂ ਓਵਰਲੈਪ ਹੋਈ ਜਾ। ਇਹ ਗੱਲ ਇਹਦੀ ਸਹੀ ਆ। ਇਹਨੂੰ ਕਸਮ ਚਕਾ ਕੇ ਪੁੱਛੇ ਤੇ ਕੰਨ ਦਾ, ਇਹਦਾ ਕੰਨ ਬੰਦ ਨਹੀਂ ਰਹਿੰਦਾ। ਫਿਰ ਕਰਨ ਦਾ ਮਸਲਾ ਵਾ ਮਿਠਾਈ। ਉਸਤਾਦ ਜੀ ਮੈਂ ਜੋ ਮੈਂ ਪੁੱਛਿਆ ਉਹਦਾ ਮਸਲਾ ਜਵਾਬ ਹੈਗਾ ਕਿ ਨਹੀਂ? ਕੰਨ ਦਾ ਹੈਗਾ। ਕੰਨ ਤੇ ਗਲਾ ਸਾਰਾ ਇੱਥੋਂ ਹਾਂਜੀ ਇਹ ਸਾਈਡ ਤੇਰੀ ਹਾਂਜੀ ਹੈਗਾ ਮਸਲਾ। ਹੈਗਾ। ਫਿਰ ਤੇ ਸਾਰੇ ਕੀ ਮਸਲਾ ਕੀ ਹੁੰਦਾ ਭਲਾ ਤੈਨੂੰ? ਮੈਨੂੰ ਇਧਰੋਂ ਕੰਨ 'ਚ ਉੱਚਾ ਸੁਣਦਾ, ਪੜਦਾ ਹੈ ਨਹੀਂਗਾ। ਉਹਨੇ ਕਿਹਾ ਸਰਜਰੀ ਦੱਸੀ ਆ, ਗਲੇ 'ਚ ਕਿੰਨੇ ਟਾਂਸਿਸ ਆ। ਪੈਸੇ ਲੱਗਦੇ? ਯਾਰ ਅਗਲੀ ਪੂਰੀ ਗੱਲ ਤੇ ਸੁਣਾ। ਗਲੇ 'ਚ ਟਾਂਸਿਸ ਆ, ਗਲੇ 'ਚ ਟਾਂਸਿਸ ਆ, ਗਲੇ ਦਾ ਵੀ ਆਪਰੇਟ ਹੋਣਾ ਵਾ। ਪਰਦਾ ਹੈ ਨਹੀਂ। ਤੇ ਹੁਣ ਤਨਖਾਹ ਆਉਣੀ ਆ, ਮਹਿੰਗਾਈ ਦਾ ਤੁਹਾਨੂੰ ਪਤਾ ਵਾ। ਤੈਨੂੰ ਲੱਖ ਰੁਪਏ ਉਸਤਾਦ ਜੀ ਦੇ ਦੇਣ, ਤੂੰ ਕਰਵਾ ਲੇਗਾ ਇਲਾਜ? ਚੱਲ ਭਾਈ ਲੱਖ ਇਹ ਤੈਨੂੰ, ਬਾਕੀ ਨਹੀਂ ਇਹ ਫਿਰ ਇਹ ਨਹੀਂ ਕਰਨਾ ਹੈਗਾ ਵੀ ਤੂੰ ਲੇਟ ਕਰੇ ਇੱਧਰ ਉੱਧਰ ਲੇਟ। ਭਾਈ ਪਰਦਾ ਪੈਣਾ ਉੱਥੋਂ ਲਾਲ ਮਿੱਲੋਂ 200-400 ਦਾ ਪਰਦਾ ਆ ਜਾਣਾ। ਨਹੀਂ ਭਾਜੀ ਉਹ ਕੰਨ ਦਾ ਹਾਂਜੀ, ਲੱਖ ਉਹ ਇਹ ਰੁਪਏ ਚੀਜ਼ ਮਿਲ ਹੁੰਦੀ ਜੇ, ਆ please। ਲੱਖ ਰੁਪਏ ਮਿਲ ਜੇ ਤੇ ਇੱਥੇ ਦੁੱਖ ਵੀ ਨਹੀਂ ਦੱਸ ਸਕਦੇ ਤੁਸੀਂ। ਲੱਖ ਰੁਪਏ ਮਿਲ ਜੇ ਤੈਨੂੰ ਤੇ ਠੀਕ ਹੈ ਸਜਾਦ ਭਾਈ। ਲੱਖ ਰੁਪਏ ਕਰਾ ਲਾਂਗੇ ਯਾਰ ਜਿੱਦਾਂ। ਨਹੀਂ ਮੇਰਾ ਤਾਂ ਇਕੱਲਾ ਇਹ ਸ਼ੋਅ ਚੱਲਦਾ ਭਾਈ, ਜਿਹੜੇ 2-2 3-3 ਕੰਮ ਕਰਨ ਦੇ ਉਹ ਦੇਣ, ਜਿਹੜੇ ਸਾਰੀ ਰਾਤ ਟਿਕਟੌਕ ਤੇ ਵੀ ਬਹਿੰਦੇ ਆ। ਉਸਤਾਦ ਜੀ ਸਾਰਿਆਂ ਦਾ ਨਾ ਆਪਣੇ ਆਪ ਉਦੋਂ ਤੋਂ 5-7 ਲੱਖ ਰੁਪਏ ਤੁਸੀਂ ਨਾ ਐਵੇਂ ਨਾ ਲੋਕਾਂ ਨੂੰ ਸੁਣਾਇਆ ਕਰੋ ਕਿ ਜੋ ਫਲਾਣਾ ਜੀ ਉਹਦੇ ਨਿਆਣੇ ਵੀ ਫਲਾਣਾ ਤੇ ਦੇਖੋ ਜੀ ਮੇਰੀ ਗੱਲ ਸੁਣੋ, ਤੁਹਾਡੇ ਕੰਮ ਦੇ ਵਿੱਚ ਤੁਹਾਡੇ 'ਚ ਕੋਈ ਖਲਲ ਨਹੀਂ ਹੈਗਾ ਨਾ, ਤੁਹਾਨੂੰ ਕਿਸੇ ਨੇ ਰੋਕਿਆ। ਭਾਜੀ ਕੰਮ ਦੀ ਗੱਲ ਨਹੀਂ, ਤੁਸੀਂ ਉਹਨੂੰ ਗੱਲ ਕੀਤੀ, ਮੈਂ ਤੁਹਾਡੇ ਨਾਲ ਕੋਈ ਕੀਤਾ ਸ਼ਿਕਵਾ?
ਤੁਸੀਂ ਹਰ ਸ਼ੋਅ ਦੇ ਵਿੱਚ ਉਹਨੇ ਇੰਜ ਕੀਤਾ, ਉਹਨੇ ਇੰਜ, ਉਹ ਇੰਜ ਕਰਦਾ, ਉਹਦੇ ਬੁੱਢੀ, ਉਹਦਾ ਬੰਦਾ ਸਾਜੀ ਆ ਜਿਹੜੇ ਲੋਕੀ ਕਹਿੰਦੇ ਨੇ। ਭੈਣ ਤੁਸੀਂ ਉਹਨੂੰ ਆਪਣੀ ਲੋ ਮੇਰੇ ਪੁੱਛਿਓ ਬਗੈਰ ਲੱਖ ਰੁਪਏ ਦੀ ਮੇਰੇ ਲੋ ਆਫਰ ਕਰਾਤੀ, ਮੇਰਾ ਤੇ ਹੱਕ ਬਣਦਾ ਸੀ ਮੈਂ ਤੁਹਾਡੇ ਚਪੇੜ ਮਾਰ ਦਿੰਦਾ ਉਸ ਟਾਈਮ, ਲੇਕਿਨ ਮੈਂ ਗੱਲ ਕੀਤੀ ਕਿਉਂਕਿ ਮੈਂ ਕੰਟੈਂਟ ਦਾ ਬੰਦਾ, ਮੈਨੂੰ ਪਤਾ ਹੈ ਜਵਾਬ ਕਿੱਦਾਂ ਦੇਣਾ। ਮੈਂ ਜਵਾਬ ਦਿੱਤਾ, ਤੁਸੀਂ ਸਿੱਧੇ ਮੂੰਹ ਹੋ ਗਏ, ਤੁਸੀਂ ਬਿਲਕੁਲ ਡਾਇਰੈਕਟ ਹੋ ਗਏ, ਇੰਨੇ ਕਿ ਤੁਸੀਂ ਆਰਟਿਸਟ ਹੋ। ਤੁਸੀਂ ਜ਼ਿਆਦਤੀ ਕਰਨ ਦੇ ਲੱਖ ਰੁਪਏ ਅਗਰ ਤੁਸੀਂ ਦੇ ਦੋਗੇ, ਤੁਸੀਂ ਅਗਰ 100 ਐਪ ਦਿਓ ਹੁਣ ਇੱਥੇ, ਨਹੀਂ ਉਹਨੇ ਸਹੀ ਕਿਹਾ ਵਾ, ਦਿਓ ਰਿਸ਼ਤਾ ਆਪਣੀ ਲੱਖ ਰੁਪਏ ਦੀ ਰਕਮ ਦਾ। ਤੁਸੀਂ ਸਾਡੇ ਐਪ ਗਣਾਈ ਜਾਂਦੇ ਆ ਸਾਡੇ ਭਾਜੀ ਮੈਂ ਤੁਹਾਨੂੰ ਕਿਹਾ ਮੈਂ ਲੱਖ ਰੁਪਏ ਦੇ ਦਾਂਗਾ, ਮੈਂ ਕਿਹਾ ਤੁਹਾਨੂੰ ਤੁਸੀਂ ਡਾਇਰੈਕਟ। ਸਾਫਿਆ ਸੀ ਇਤਨੀ ਨਹੀਂ ਮੈਂ ਨਹੀਂ ਮੇਰੇ ਅਕਾਊਂਟ ਦੇਖ ਲਓ, 5000 ਰੁਪਏ ਵੀ ਵਿੱਚ ਹੋਵੇ ਮੈਂ ਤੁਹਾਨੂੰ 10 ਲੱਖ ਰੁਪਏ ਦੇ ਦੂੰ। ਤੁਸੀਂ ਸਕਰੀਨਸ਼ਾਟ ਹੀ ਉਹੀ ਦਿਖਾਉਂਦੇ ਜਿਹੜਾ 10 ਸਾਲ ਪੁਰਾਣਾ। ਭਾਜੀ ਮੈਂ ਤੁਹਾਨੂੰ ਐਪ ਦਿਖਾਉਣਾ, ਤੁਸੀਂ ਐਪ ਆਪ ਖੋਲਣੀ ਹੈ। ਯਾਰ 9 ਬੈਂਕਾਂ ਦੇ ਅਕਾਊਂਟ ਵਾ, ਸਾਨੂੰ ਕੀ ਪਤਾ ਵੀ ਮੇਨ ਕਿਹੜਾ ਵਾ। ਯਾਰ ਮੇਨ ਮੂਨ ਸਾਰੇ ਇਸ ਟਾਈਮ ਖਾਲੀ ਆ, ਮੈਨੂੰ ਪਤਾ ਹੈ ਨਾ। ਦਾਨਿਸ਼ ਵੀ ਸਹੀ ਕਹਿੰਦੇ ਆ, ਵੇ ਲੱਖ ਰੁਪਈਆ ਮੰਗ ਰਹੇ, ਇੱਧਰ 1500 ਰੁਪਈਆ ਆਫਿਸ ਤੇ ਖਰਚਿਆ ਗਿਆ ਹੈ, ਇਹਦੇ ਤੇ ਮੈਂ ਨਹੀਂ ਮੰਗ ਰਿਹਾ। ਓਏ ਤੇਰੇ ਤੇ ਤਾਂ ਜਿਹੜਾ ਕਰਮ ਆ ਨਾ, ਓਏ ਤੂੰ ਪੂਰੀ ਫਿਲਮ ਕਰੇ ਤੈਨੂੰ ਤੇਰਾ 1 ਅਰਬ ਰੁਪਈਆ ਬਣ ਜਾਣਾ ਵਾ, ਤੇ ਉਹ ਤਾਂ 2-4 ਡਾਇਲੌਗ ਬੋਲ ਕੇ ਤੂੰ ਪਤਾ ਨਹੀਂ ਕੀ ਕੋਠੀ ਪਾਲ ਮੈਂ ਆ ਤੂੰ ਇੱਕ ਗੱਲ ਕਰਦਾ ਵਾ ਹੈ ਚੂਚੇ ਦਾ ਬਾਈਟ ਰੱਖਿਆ ਹੁੰਦਾ, ਇਹ ਤੇਰੀ ਇਹੀ ਗੱਲ ਲੱਗੀ ਜਾਣ ਡਈ, ਤੂੰ ਇਹਦੇ ਖਾਈ ਜਾਣ ਡਿਆ ਵਾ, ਤੂੰ ਸਹੀ ਗੱਲਾਂ ਦਾ ਖੱਟਿਆ ਖਾਣ ਡਿਆ ਵਾ। ਯਾਰ ਤੇਰਾ ਅਸਲ 'ਚ ਤੂੰ ਨਾ ਤੂੰ ਸੜਨ ਲੱਗ ਪਿਆ, ਹਸਦ ਕਰਨ ਲੱਗ ਪਿਆ ਪੈਸਿਆਂ ਦਾ। ਮੈਂ ਕਿਤੇ ਤੇਰੇ ਅੰਦਰ ਉਹਦਾ 25000 20000 ਨਾ ਤੇਰੇ ਲਿਖਿਆ ਗਿਆ, ਤੂੰ ਹਰ ਸ਼ੋਅ 'ਚ ਉਹੀ ਗੱਲ ਕਰਦਾ। ਨਹੀਂ ਮੈਂ ਕਿਤੇ ਬੱਚਿਆਂ ਪਰ ਨਾ ਲੈਣ ਭੇਜਤਾ ਵੀ ਮੈਂ ਸੜ ਗਿਆ। 1.5 ਲੱਖ ਰੁਪਏ ਦਾ ਏਸੀ ਮੈਂ ਕੈਸ਼ ਲਿਆ ਸੀ ਜਿਹੜਾ ਤੁਹਾਡੇ ਘਰ ਲੱਗਾ, ਉਹਦਾ 25 ਤੁਹਾਨੂੰ ਬਹੁਤ ਯਾਦ ਆ ਰਿਹਾ। ਜੀ ਜੀ ਨਹੀਂ ਮਿੱਠੇ ਯਾਰ ਸਾਰੀਆਂ ਯਾਰ ਏਸੀ ਲੈ ਕੇ ਨਾ ਮੈਂ ਗੱਲ ਦਾ ਫੰਦਾ ਪਾ ਲਈ ਪ੍ਰੀਤ ਉੱਤੋਂ ਫੈਸਲ ਰਾਮੇ ਸਾਹਿਬ, ਪ੍ਰੀਤ ਤੂੰ ਸੱਚਾ ਵਾ, ਉਹ ਡੱਬੇ ਮੋੜ ਦੇ ਪੈਸੇ ਦਿੱਤੇ ਡੱਬਿਆਂ ਦੇ। ਦੇਤੇ ਆ। ਨਹੀਂ ਉਹ ਮੈਂ ਹੁਣ ਚੇਂਜ ਕਰ ਲਿਆ, ਹੁਣ ਮੈਂ ਪੈਸੇ ਵੀ ਲੈ ਲਏ, ਡੱਬੇ ਵੀ ਰੱਖ ਲਏ। ਹਾਂਜੀ ਮੈਨੂੰ ਅਕਲ ਆ ਗਈ ਹੁਣ। ਯਾਰ ਤੁਸੀਂ ਸਹੀ ਪਿੜਦੇ ਹੋ ਨਹੀਂ ਪ੍ਰੀਤ ਸਾਹਿਬ, ਤੂੰ ਤੇ ਰਾਮੇ ਸਾਹਿਬ ਸਹੀ, ਪਰ ਮੈਂ ਏਸੀ ਲਿਆ ਵਾ, ਮੈਂ ਤਾਂ ਘਟੇ, ਮੈਂ ਅੰਦਰੋਂ ਉਧਰ ਖੁਰ ਗਿਆ, ਮੈਂ ਏਸੀ ਲੈ ਕੇ ਸਕੂਨ ਹੀ ਨਹੀਂ ਹੈਗਾ ਵੀ ਹਰ ਸ਼ੋਅ ਤਾਂ ਮੈਨੂੰ ਜਲੀਲ ਹੋਣ ਡਿਆ ਮੈਂ। ਤੁਸੀਂ ਭਾਵੇਂ ਉਹਦਾ 36000 ਰੁਪਏ 25-20 ਸੁਣਾਇਆ, 25-20 ਸੁਣਾਇਆ, ਉਹਨੇ ਤਾਂ ਨਹੀਂ ਤੁਹਾਨੂੰ ਇਦਾਂ ਕਿਹਾ ਵੀ ਮੈਂ ਤਾਂ ਜਲੀਲ ਹੋ ਗਿਆ 25 ਲੈ ਕੇ। ਮੈਂ ਤੁਹਾਨੂੰ ਕਿਹਾ ਤੁਹਾਨੂੰ ਤਕਲੀਫ ਹੋਣ ਲੱਗ ਪਈ, ਉਹਨੇ ਮੇਰੇ ਪੁੱਛੋ ਬਗੈਰ ਤੁਹਾਨੂੰ ਕਹਿਤਾ ਲੱਖ ਰੁਪਇਆ ਲੈ ਲਈ, ਮੈਂ ਉਹਨੂੰ ਇੱਕ ਗੱਲ ਕੀਤੀ, ਉਹਨੂੰ ਤਕਲੀਫ ਹੋਣ ਲੱਗ ਪਈ। ਉਸਤਾਦ ਜੀ ਮੈਂ ਤੁਸੀਂ ਅਸਲ 'ਚ ਆਰਟਿਸਟ ਹੈਗੇ ਹੀ ਨਹੀਂ, ਮੈਂ ਫਾਲਟਡ ਹੈਗਾ ਵਾ। ਨਹੀਂ ਤੁਸੀਂ ਐ ਅਵਾਰਾ ਗੱਦ ਟੈਪ ਹੋ ਬਸ ਮੱਲੇ ਦੇ। ਕੀੜੇ ਆ ਵਫਾ ਦਾ ਨਤੀਜਾ ਵਾ ਦਾਲ ਸਾਹਿਬ, ਵਫਾ ਧੀਆ ਪੁੱਤ ਬੱਚੇ ਛੱਡ ਕੇ ਸਾਰਾ ਕੁਝ ਉਸਤਾਦ ਜੀ ਲੜ ਲਈ ਆ ਅੱਗੋਂ ਸਾਨੂੰ, ਅਸੀਂ ਅਵਾਰਾ ਵਾ, ਅਸੀਂ ਹਾਂ ਵਾ। ਯਾਰ ਉਹਨੇ ਕਮਲਾ ਹਰਸ ਨੇ ਕੀ ਕਿਹਾ ਉਹਦਾ ਬਾਰੇ ਚ ਦੱਸ ਉਹ ਦੇ। ਯਾਰ ਕਮਲਾ ਉਹਨੇ ਕਿਹਾ ਹਾਰ ਕਮਲਾ ਨਹੀਂ ਮੇਰਾ ਡੋਲਨ ਹਾਰਸ। ਜੇ ਡੋਨਲਡ ਟਰੰਪ ਕੀ ਕਹਿੰਦਾ ਹੁਣ, ਕਹਿੰਦਾ ਵੀ ਡੋਨਲਡ ਟਰੰਪ ਦਾ ਕਹਿਣਾ ਇਹ ਹੈ ਕਿ ਮੇਰੇ ਨਾਲ ਜਿਹੜੀ ਇਹ 2 ਨੰਬਰੀ ਹੋ ਰਹੀ ਹੈ, ਸਾਜ਼ਿਸ਼ ਹੋ ਰਹੀ ਹੈ। ਇਹ ਤੈਨੂੰ ਇਕੱਲੇ ਨੂੰ ਕਹਿ ਕੇ ਕਿਤੇ ਇਹ ਸਾਰਿਆਂ ਨੂੰ ਕਿਹਾ? ਨਹੀਂ ਉਹਨੇ ਪ੍ਰੈਸ ਚ ਕਿਹਾ, ਉਹਨੇ ਕਿਹੜਾ ਮੈਨੂੰ ਇਕੱਲੇ ਨੂੰ ਕਾਤੋਂ ਕਹਿਣਾ ਯਾਰ, ਮੈਂ ਕੋਣ। ਨਹੀਂ ਤਾਂ ਜਬੈਡਨ ਵੀ ਖਲੋਤਾ ਸੀ ਇਲੈਕਸ਼ਨ ਤੇ, ਉਹ ਕਿਧਰ ਗਿਆ? ਡਿਵਾਈਡਰ ਕਮਲਾ ਹੈਰਿਸ ਜਿਹੜੀ ਆ ਉਹਦੀ ਪਾਰਟੀ ਦੀ ਹੈ, ਇੱਕੋ ਬੇਟੀ ਹੀ ਆ ਦੀ ਕਜ਼ਨ। ਤਲਕ ਵਾਲੇ ਨੇ ਬਸ। ਕਮਲਾ ਹੁਣ ਤੇਰੇ ਹਿਸਾਬ ਨਾਲ ਕਮਲਾ ਹਾਰਸ ਸੀਟ ਕੱਢੂਗੀ ਕਿ ਟਰੰਪ ਸੀਟ ਕੱਢੂਗਾ, ਤੇ ਜਬੈਡਨ ਦਾ ਕੀ ਬਣਿਆ? ਇਹ ਹਲੇ ਕੋਈ ਪਤਾ ਨਹੀਂ ਹੈ ਹਲੇ ਉਹ ਕਿਹਦੀਆਂ ਗੱਲਾਂ ਦੇ ਮਗਰ ਲੱਗ ਗਿਆ? ਜੀ ਸਰ। ਕੀ ਹੋ ਗਿਆ ਤੂੰ ਉਹਦੀ ਜਵਾਬ ਦੇਈ ਜਾਵਾਂ, ਉਹਨਾਂ ਨੂੰ ਪਤਾ ਨਹੀਂ ਕਿੱਥੇ ਤੱਕ ਕਿੱਥੇ ਲੈ ਜਾਣਾ। ਉਸਤਾਦ ਜੀ ਜੇ ਕਮਲਾ ਹਾਰਸ ਤੇ ਟਰੰਪ ਦੀ ਗੱਲ ਹੋ ਰਹੀ, ਉਹਨਾਂ ਦਾ ਇਸ ਟਾਈਮ ਚੱਲਦਾ ਪਿਆ, ਉਹਨੇ ਜਵੈਡਨ ਵਿੱਚ ਪਾ ਲਿਆ। ਤੇ ਜਬੈਡਨ ਹੁਣ ਕੱਲ ਦਾ ਬੱਚਾ ਹਲੇ ਉਹ ਖਲੋਤਾ ਨਹੀਂ ਇਲੈਕਸ਼ਨ ਤੇ। ਪਤਾ ਜੀ ਬਾਈਡਨ ਕੌਣ ਹੈ? ਉਹ ਯਾਰ ਪਹਿਲਾ ਸਦਰ ਵਾ ਰੂਸ ਦਾ, ਉਹਦਾ ਅਮਰੀਕਾ ਦਾ। ਹਲੇ ਕਹਿੰਦਾ ਕੱਲ ਦਾ ਬੱਚਾ, ਉਹਦੀ ਉਮਰ ਭਲਾ ਕਿੰਨੀ? ਉਹ ਤਾਂ ਮੈਂ ਇਹਨੂੰ ਕੀ ਯਾਰ ਉਮਰ ਨਾ ਲੱਗੇ, ਮੈਂ ਤੇਰੇ ਕੋਲ ਸਵਾਲ ਕਰ ਲਿਆ। ਐਵੇਂ ਨਹੀਂ ਮਿੱਠੇ ਮੂੰਹ ਚੁੱਕ ਕੇ ਗੱਲ ਕਰਦੀ, ਉਹ ਚਿੱਟੇ ਵਾਲਾਂ ਵਾਲਾ ਬਜ਼ੁਰਗ ਆਦਮੀ ਹੈ, ਤੂੰ ਚਵਲ ਹਾਂਜੀ ਚਬੜ ਕੱਲ ਦਾ ਬੱਚਾ ਕਹਿੰਦੇ ਉਹਨੂੰ ਬਾਜੀ ਜੀ ਪਤਾ ਕੀ ਗੱਲ? ਅਮਰੀਕਾ ਚਲਾਇਆ ਉਹਨੇ, ਫਰੀਦ ਸਾਹਿਬ ਅਮਰੀਕਾ ਦਾ ਨਿਜ਼ਾਮ ਚਲਾਇਆ, ਜਿਹਨੂੰ ਕਹਿੰਦੇ ਕੱਲ ਹਾਏ ਹਾਏ ਤੂੰ ਕੀ ਅਮਰੀਕਾ ਉਹਨੇ ਬੜਾ ਕਿਤੇ ਹੱਥ ਛੱਡ ਕੇ ਚਲਾਇਆ ਵਾ। ਤੇਰੇ ਕੋਲ ਘਰ ਦਾ ਨਿਜ਼ਾਮ ਨਹੀਂ, ਆਪਣੇ ਦਾ ਚੱਲਣ ਦੇ ਆ। ਕਾਂਜੀ ਨਾਲੇ ਉੱਤੋਂ ਕਹਿੰਦਾ 25000 ਰੁਪਇਆ 22500 ਲਿਆ, ਮੈਂ ਆਪਣੀ ਸਫਾਈ ਵੀ ਨਹੀਂ ਪੇਸ਼ ਕੀਤੀ। ਭਾਜੀ ਤੁਹਾਨੂੰ ਤੁਸੀਂ ਚੋਰੀ ਸਾਹਿਬ ਕਿਉਂ ਟੈਨਸ਼ਨ ਲੈ, ਮੈਂ ਬੈਠਾ ਨਾ। ਉਹਨੇ ਐਵੇਂ ਕਰ 1.5 ਲੱਖ ਰੁਪਇਆ ਹੱਥੀਂ ਨਗਦ ਸੈਂਡ ਕੀਤਾ ਏਸੀ ਵਾਲੇ ਨੂੰ, ਓਏ 4 ਦਿਨ ਉਹਦੀ ਠੰਡਕ ਨਹੀਂ ਲਈ, ਉਸਤਾਦ ਜੀ। ਲੇਕਿਨ ਇੱਕ ਬੇਫੈਜ਼ ਲੋਕਾਂ ਨੂੰ ਦੇ ਦਿੱਤਾ। ਦੁੱਖ ਹੈ ਬਲਕਿ ਦਿੱਤਾ ਨਹੀਂ, ਬੇਫੈਜ਼ ਲੋਕ ਲੈ ਗਏ। ਲੈ ਗਏ। ਦੁੱਖ ਉਦੋਂ ਹੁੰਦਾ ਉਸਤਾਦ ਜੀ ਜਦੋਂ ਤੁਹਾਡੇ ਭਲੇ ਦੇ ਵਿੱਚ ਕੀੜੇ ਕੱਢੇ ਜਾਣਗੇ, ਆ ਮੈਂ ਤੁਸੀਂ ਭਲਾ ਕੀਤਾ ਤੇ ਉਹਦੇ ਚੋਂ ਕਹਿ ਰਹੇ ਮੈਨੂੰ ਜਾਪ ਪੈ ਗਿਆ, ਮੈਂ ਭੁਲਾ ਹੋ ਗਿਆ। ਪਾਦਾਨਸ਼ੇ ਮੈਂ ਤੈਨੂੰ ਲੀਵਿੰਗ ਲੈਜੈਂਡ ਦਾ ਖਿਤਾਬ ਇਸ ਤੋਂ ਕਿ ਤੂੰ ਹਰ ਚੀਜ਼ ਨੋਟ ਕਰਦਾ। ਨਹੀਂ ਮੇਰਾ ਹੁਣ ਯਾਰ ਮਤਲਬ 19000 ਰੁਪਇਆ ਜਾਂਦੇ ਹੀ ਉਸ ਏਸੀ ਤੇ ਲੱਗਾ ਵਾ। ਦੱਸਦੇ ਕਿਹੜੀ ਇੰਗਲਿਸ਼ ਹੁੰਦੀ ਹੈ, ਲੀਵਿੰਗ ਲੈਜੈਂਡ ਦਾ ਮਤਲਬ। ਲਿਵਿੰਗ ਲੈਜੈਂਡ। ਨਹੀਂ ਉਹਦਾ ਐਕਸੈਂਟ ਚੈੱਕ ਕਰਨਾ, ਲੀਵਿੰਗ ਲੈਜੈਂਡ ਦਾ। ਯਾਰ ਇਹ ਮੈਂ ਨਾ ਤੈਨੂੰ ਚੱਲ ਚੋਲੀ ਕਰ ਯਾਰ ਪਏ ਰਹਿਣ ਦੇ ਭਰਾਵਾ ਸੀ, ਇਹ ਵੀ ਲੈ ਜਾਣੇ, ਪਤਾ ਚੂਪਣੇ ਨਸੀਬ ਹੋਣੇ ਕਿ ਨਹੀਂ। ਇੱਕ ਘੁੱਟ ਵੀ ਨਹੀਂ ਸੀ ਇਹਨਾਂ ਦਾ ਲਾਉਣਾ, ਅਸੀਂ ਫੜੇ ਜਾਣਾ। ਓਏ ਇਦਾਂ ਹੀ ਆਪਣਾ ਇਹੋ ਹੀ ਖੂਬਸੂਰਤੀ ਆ ਮਿੱਠੇ ਟੈਨਸ਼ਨ ਨਹੀਂ ਖੂਬਸੂਰਤੀ ਛੱਡਦੇ ਯਾਰ, ਆਪ ਵਿਛਾਏ ਕਿਦਾਂ ਵੇਖ। ਐਕਸਪੋਰਟ ਕੁਆਲਿਟੀ ਦੇ ਮੈਂ ਮੰਗਾਏ ਆ ਦੇਖੋ। ਅੱਛਾ ਇਹਨੂੰ ਐਕਸਪੋਰਟ ਕਰ ਦਿਓ, ਕੋਸ਼ਿਸ਼ ਕਰਕੇ ਐਕਸਪੋਰਟ ਕੁਆਲਿਟੀ ਆ। ਇਹਨੂੰ ਕਰ ਦਿਓ ਚਾਹੀਏ ਨਾ, ਮੀਰਪੁਰ ਬਾਜ਼ਾਰ ਚਾਹੀਏ, ਆਜ਼ਾਦੀ ਵਾਲੇ ਸਟickਰਾਂ ਚੋਂ ਇਦਾਂ ਦੇ ਸਟicker ਫ੍ਰੀ ਨਿਕਲਦੇ ਆ। ਐਕਸਪੋਰਟ ਕੁਆਲਿਟੀ ਤੁਸੀਂ
ਇਹਨਾਂ ਦੇ ਇਸ ਅੰਬਾਂ ਦੇ ਵੀ ਕਸਮਾਂ ਪੈਣੀਆਂ ਸਾਨੂੰ। ਯਾਰ ਸ਼ੁਕਰ ਕਰ ਸਾਲਮ ਅੰਬ ਮਿਲਣ ਦੇ, ਨਹੀਂ ਤੇ ਤੂੰ ਸੜਕ ਤੋਂ ਡਿੱਗਿਆ ਇੰਜ ਡਿੱਗ ਕੇ ਬੜਾ ਸੋਹਣਾ ਚੁੱਕਦਾ ਵਾ। ਇਹ ਦਾਗੀ ਲੱਗਦੇ ਇਹਨਾਂ ਨੂੰ, ਪੌਣਾ ਘੰਟਾ ਰੇੜੀਆਂ ਤੇ ਫਿਰ ਕੇ ਸਿਰਫ ਦਾਗੀ ਲੱਭਦਾ ਲੱਭਦੇ ਨੇ ਕਿ ਸਸਤੇ ਲੱਭ ਜਾਣਗੇ। ਤੇ ਉੱਥੇ ਉਹਨਾਂ ਨੂੰ ਕਹਿੰਦਾ ਵਾ ਕੋਈ ਨਹੀਂ, ਥੋੜੀ ਜਿਹੀ ਛੁਰੀ ਨਾਲ ਦਾਗੀ ਲਾਉਣਾ, ਬਾਕੀ ਸਾਰਾ ਸਾਫ਼ ਹੀ ਆ। ਲੋਕੀ ਤੇ ਪਾਗਲ ਆ, ਛੱਡ ਜਾਂਦੇ। ਸ਼ਾਮ ਦੇ ਅੱਛਾ ਮੈਂ ਨਹੀਂ ਇਦਾਂ ਦੀ ਕਦੀ ਹਰਕਤ ਕੀਤੀ ਕਦੀ ਜ਼ਿੰਦਗੀ 'ਚ। ਉਹਨੂੰ ਪੁੱਛ ਜਿੰਨੇ ਕੀਤੀ। ਜਾ ਯਾਰ ਮਿੱਠੇ ਤੂੰ ਜਦੋਂ ਕਿਸੇ ਦੀ ਪੇਟੀ ਚੋਂ ਦਾਗੀ ਅੰਬ ਨਿਕਲਦਾ ਨਾ, ਉੱਥੇ ਦੁਕਾਨਦਾਰ ਦੀ ਉਹ ਇਹ ਨਹੀਂ ਕਹਿੰਦਾ ਦਾਗੀ ਨਿਕਲ ਆਇਆ, ਉਹ ਕਹਿੰਦਾ ਲੈ ਵੀ ਮਿੱਠੇ ਦੇ ਅੰਬ ਨਿਕਲ ਆਈ। ਹਾਂਜੀ ਮੇਰੇ ਇਹਨੇ ਕੋਈ ਵੀਡੀਓ ਵਾਇਰਲ ਹੋ ਗਈ ਦਾਗੀ ਅੰਬ ਚੁੱਕਦੇ ਦੀ, ਕਿਤੇ ਮਾਰਕੀਟ ਮੰਡੀ 'ਚ ਫਿਰਦੇ ਸੀ ਹਨਾ। ਉਹ ਵੀਡੀਓ ਇੰਜ ਬਣਾ ਕੇ ਨਾ ਜਿਹੜੇ ਦਾਗੀ ਹੁੰਦੇ ਉਹਨਾਂ ਦੀ ਸੈਂਡ ਕਰਦਾ ਵਾ, 15 ਮਿੰਟ ਬਾਅਦ ਭਾਜੀ ਹੁਣੀ ਥੈਲਾ ਲੈ ਕੇ ਉਹਦੀ ਦੁਕਾਨ ਤੇ ਹੁੰਦੇ। ਗਰੁੱਪ ਬਣੇ ਸਾਰੇ ਰੇੜੀਆਂ ਵਾਲਿਆਂ ਨੇ ਇਹਨੂੰ ਸੈਂਡ ਕਰਨੀ ਹੁੰਦੀ ਹੈ। ਚਲੋ ਭਾਜੀ ਅਸੀਂ ਅੰਬ ਨਹੀਂ ਲੈਣੇ, ਸਾਡੇ ਵਾਸਤੇ ਹੁਣ ਅਸੀਂ ਖਾਣੇ ਨਹੀਂ ਹੈਗੇ। ਨਹੀਂ ਉਹ ਤੇ ਖਾਏਗਾ ਨਾ ਜਿਨ੍ਹਾਂ ਦੀ ਆਦਤ ਪਈ। ਉਹ ਭਾਜੀ ਉਹ ਖਾਣੇ। ਨਹੀਂ ਜੇ ਤੂੰ ਸਵਾਲ ਦਾ ਜਵਾਬ ਦਿੱਤੇ ਨੇ ਉਹਨਾਂ ਦੇ ਪਏ ਨੇ। ਉਹ ਸਵਾਲ ਵੀ ਯਾਰ ਤੂੰ ਦੇਖ ਤਾਂ ਸਹੀ, ਅਸੀਂ ਤਰੀਕੀ ਸਵਾਲ ਸੀਗੇ ਹੁਣ। ਅੱਛਾ ਮਤਲਬ ਜਿਹੜੇ ਰਾਤੀ ਇਹਨੇ ਖਾਦੇ ਨੇ ਬੜੇ ਚਸਕੇ ਲੈ ਕੇ, ਉਹ ਫਿਰ ਕਿੱਧਰ? ਉਹ ਹਰਾਮ। ਮੈਂ ਹਰਾਮ ਕਿਹਾ ਵਾ? ਮੈਂ ਤਾਂ ਹਰਾਮ ਕਿਹਾ ਹੀ ਨਹੀਂ। ਮੈਂ ਕਿਹਾ ਭਾਈ ਅਸੀਂ ਨਹੀਂ ਖਾਣੇ, ਸਾਡੇ ਬਾਤ। ਮੇਰੇ ਆਉਣ ਤੋਂ ਪਹਿਲੇ ਭਾਜੀ ਉਹਨਾਂ ਨੇ ਬਗੈਰ ਦੱਸੇ ਪੁੱਛੇ ਪੂਰੀ ਪੇਟੀ ਇੱਕ ਫ੍ਰਿਜ ਚ ਲਾਤੀ। ਇਹਦਾ ਕੀ ਮਤਲਬ ਆ? ਤੈਨੂੰ ਯਾਰ ਤੂੰ ਮੇਰੀ ਵੀ ਲਾਈ ਕਰਾਣ ਡਿਆ, ਮੈਨੂੰ ਵੀ ਸ਼ਰਮ ਨਾਲ ਮੈਂ ਵੀ ਕਸਮ ਮੇਰਾ ਨੱਕ ਲੱਥ ਗਿਆ। ਇਹੋ ਜਿਹੇ ਬੰਦਿਆਂ ਨਾਲ ਤੇਰਾ ਬੈਨ ਖਲਾਉਣਾ ਯਾਰ। ਮੈਨੂੰ ਕਸਮ ਸ਼ਰਮ ਆਉਣ ਲੱਗ ਪਈ, ਤੂੰ ਮੇਰਾ ਯਾਰ ਹੈ। ਤੂੰ ਖਾ, ਮੇਰਾ ਤਾਂ ਇੱਕ ਸ਼ੋਅ ਹੀ ਲੱਥਣ ਡਿਆ ਵਾ। ਤੇਰਾ ਨੇ ਬੜੀ ਨੱਕ ਲਾਇਆ ਵਾ। ਇਹ ਨੱਕ ਇੱਥੇ ਹੈ ਹੀ ਨਹੀਂ, ਤੂੰ ਪਤਾ ਕਿਹਦਾ ਪੜ ਕੇ ਲਵਾਇਆ ਵਾ। ਤੇਰਾ ਅਸਲ ਨੱਕ ਨਹੀਂ ਹੈ। ਟੈਨਸ਼ਨ ਨਹੀਂ ਲੈਣੀ, ਉਹ ਕਹਿੰਦਾ ਉਹਨਾਂ ਨੂੰ ਕਹੀ ਜੋ। ਹਾਂ ਤੇਰਾ ਮੀਟਰ ਚੱਲਣ ਡਿਆ, ਤੇਰੇ ਬਣਨ ਡਿਆ। ਹਾਂ ਕੋਈ ਗੱਲ ਇਹ ਤਾਜੀ ਹਲਾਲ ਵੀ ਖਾਵੇ ਨਾ, ਖਾ ਕੇ ਨਹੀਂ ਹਰਾਮ ਕਰਨਾ ਹੁੰਦਾ। ਹਾਂ ਸਹੀ। ਤੂੰ ਪੁੱਤ ਇਹ ਤੈਨੂੰ ਹਲਾਲ ਹਰਾਮ ਦਾ ਉਦੋਂ ਪਤਾ ਲੱਗਣਾ ਜਦੋਂ ਤੂੰ ਯਕਦਮ ਕਿਤੇ ਬੋਲਣ ਲੱਗ ਗਿਆ। ਬਸ ਤੈਨੂੰ ਹਲੇ ਹਲਾਲ ਹਰਾਮ ਦਾ ਪਤਾ ਨਹੀਂ ਹੈਗਾ। ਅੱਗੋਂ ਨਹੀਂ ਅਸੀਂ ਬੋਲਣਾ ਸਿੱਖਿਆ, ਬਸ ਬੋਲਣਾ ਆਉਂਦਾ। ਇਹ ਲੌਜੀਕਲੀ ਗੱਲ ਕਿ ਅਸੀਂ ਬੋਲਣਾ ਸਿੱਖਿਆ, ਲੇਕਿਨ ਕਿਸੇ ਦੇ ਵੱਡੇ ਦੇ ਅੱਗੋਂ ਨਹੀਂ ਬੋਲਣਾ ਸਿੱਖਿਆ। ਨਹੀਂ ਬੋਲਣਾ। ਮੈਂ ਇਹ ਨਹੀਂ ਗੱਲਾਂ ਤਾਂ ਬਕਵਾਸ ਕਰੀ ਜਾਣੇ। ਇਹ ਤੇ ਇੰਨਾ ਹਰਾਮ ਖਾਂਦਾ ਵੇ, ਜਾ ਕੇ ਦੁਕਾਨਦਾਰ ਨੂੰ ਕਹਿੰਦਾ ਯਾਰ ਉਹ ਹੈ ਵਾ ਹਰਾਮ ਕੀ ਡਿੰਗ ਡੋਂਗ ਬੱਬਲ। ਇਹੋ ਜਿਹਾ ਬੰਦਾ 5 ਰੁਪਈਆ ਖਰਚ ਕਰ ਭਾਜੀ। ਸ਼ਬਰਾਤ ਤੇ ਬੱਚੇ ਦੇ ਕਹਿੰਦੇ ਕਿ ਭਾਜੀ ਸ਼ਬਰਾਤ ਦੇ ਬੱਚੇ ਕਹਿੰਦੇ ਪਾਪਾ ਸਾਨੂੰ ਪਟਾਕੇ ਲਿਆ ਕੇ ਦਿਓ। ਸ਼ਬਰਾਤ ਚੀਗਮਾ ਦਾ ਪੈਕਟ ਲਿਆਤਾ, ਕਹਿੰਦਾ ਬੱਚੇ ਚਿੱਤ ਕੇ ਇਤਨਾ ਹੀ ਮਾਰੋ ਪਟਾਕੇ। ਉਹ ਬੱਚੇ ਸ਼ਬਰਾਤ ਮਨਾ ਰਹੇ। ਐਨੀ ਸ਼ਬਰਾਤ ਬਣਾਈ ਬੱਚਿਆਂ ਨੇ। ਅਗਲੀ ਸ਼ਬਰਾਤ ਤੇ ਫਿਰ ਉਹ ਕਹਿੰਦੇ ਪਟਾਕੇ ਲਿਆ ਕੇ ਦਿਓ। ਜਦੋਂ ਚੀਗਮ ਪੂਰੀ ਚਿੱਥਲੇ ਤੇ ਸਿੱਟਣ ਨਹੀਂ ਦਿੰਦਾ, ਕਿਉਂ? ਲਿਫਾਫਾ ਡੱਬੀ ਰੱਖੀ, ਕਹਿੰਦਾ ਇੱਥੇ ਰੱਖੋ। ਉੱਤੇ ਧੁੱਪੇ ਰੱਖਣ ਦਾ ਫਿਰ ਪੱਥਰ ਬਣ ਜਾਂਦੀ, ਫਿਰ ਉਹਨੂੰ ਪੈਕ ਕਰਕੇ ਨਾਲ ਫਿਰ ਚੁੱਚ। ਓਏ ਮੇਰਾ ਵੀ ਨੱਕ ਲਵਾਈ ਜਾਂਦੇ ਯਾਰ। ਮੈਂ ਚੀਕਮ ਨੂੰ ਵੀ ਐਕਸਟਰਾ ਲਾਈ। ਓ ਯਾਰ ਮੈਨੂੰ ਸ਼ਰਮ ਆਉਣ ਡਈ ਮਿੱਠੇ। ਮੈਂ ਤੈਨੂੰ ਕਾਹਤੋਂ ਆਈ ਜਾਂਦੀ? ਤੂੰ ਮੇਰਾ ਘੋੜਾ ਹੋਵਾ, ਤੈਨੂੰ ਕਦੋਂ ਸ਼ਰਮ ਆਈ ਜਾਂਦੀ? ਤੂੰ ਈਜ਼ੀ ਬਹਿ, ਆਰਾਮ ਰਿਲੈਕਸ ਹੋ, ਜੁਗਤਾ ਕਰ। ਮੈਨੂੰ ਯਾਰ ਘਟਾਈ ਆਉਣ ਡਈ। ਉਹ ਭਰਾਵਾ ਤੂੰ ਨਾ ਘਟਾ ਆਪਣੇ ਆਪ। ਭਾਜੀ ਜਿਹੜੇ ਸ਼ਬਰਾਤ ਤੇ ਚੀਗਮਾ ਵਾਲੇ ਪਟਾਕੇ ਮਾਰ ਕੇ ਗੁਜ਼ਾਰਾ ਕਰਦੇ, ਉਹਨਾਂ ਕੋ ਤੂੰ ਕੀ ਤਵੱਕੋ ਕਰੇਗਾ? ਇਹ ਮਰਿਆ ਪਿਆ ਵਾ ਅੰਬ ਵੇਖ ਕੇ। ਸਹੀ ਦੱਸਾਂ ਤੈਨੂੰ, ਮੇਰਾ ਦਿਲ ਕਰਨ ਡਿਆ ਮੈਂ ਟੱਕਰਾਂ ਮਾਰਾਂ ਕੰਧ 'ਚ ਯਾਰ ਮਿੱਠੇ ਤੋਂ ਤੇਰੀ ਤੇ ਯਾਰ ਤੂੰ ਯਾਰ ਟੱਕਰਾਂ ਮਾਰਿਆ ਭਰਾਵਾ। ਤੂੰ ਕੀ ਹੈ ਮੇਰਾ ਮਾਮਾ ਸਹੁਰਾ? ਤੂੰ ਐਵੇਂ ਮੇਰੇ ਸਿਰ ਹੋਇਆ ਵਾ। ਤੂੰ ਆਪਣੀ ਲਾਈਫ ਗੁਜ਼ਾਰ, ਇੰਜੋਏ ਕਰ। ਦਾ ਭੱਜਦਾ ਮੇਰਾ ਨੱਕ ਲਵਾਈ ਜਾਣ ਡਿਆ। ਮੈਂ ਉਹ ਲੱਖ ਲਾਣ ਤੋਂ ਇੱਥੇ ਹੁਣ ਮੈਂ ਕੀ ਖਿਲਾਉਣਾ ਲਵਾ ਦਵਾਂ ਇੱਥੇ ਹੁਣ ਛੋਟਾ ਜਿਹਾ ਨੱਕ ਤੇਰਾ ਕਿਤੇ ਲੱਥ ਗਿਆ। ਇਹ ਲੱਗ ਪ੍ਰੋਪਰ ਲੱਗਾ ਕਦੋਂ ਸੀ? ਉਹਨੇ ਇੰਨੀ ਗੱਲ ਕਰ ਦਿੱਤੀ ਹੈ ਯਾਰ। ਤੈਨੂੰ ਮੈਨੂੰ ਤੇ ਹੈਰਾਨ ਕੀ ਤੂੰ ਇਦਾਂ ਦਾ ਬੰਦਾ ਯਾਰ। ਨਹੀਂ ਹੈਰਾਨ ਜੋ ਟਿਕਟੌਕ ਤੇ ਬਹਿੰਦਾ ਉਦੋਂ ਨੱਕ ਵੱਡਾ ਹੋ ਜਾਂਦਾ, ਐਡਾ ਬਾਹਰ ਆਇੰਦਾ। ਉਹਨਾਂ ਨੇ ਕਿਹਾ ਜੇ ਹੁਣ ਦੱਸੋ। ਨਹੀਂ ਪਿਛਲਾ ਟਿਕਟੌਕ ਤੇ ਬਹਿਣਾ। ਮੇਰੇ ਮੂੰਹ ਹੁਣ ਸੁਣਦਾ ਉੱਥੇ ਪੈਂਦਾ ਵਾ ਵੀ ਜੇ ਟਿਕਟੌਕ ਤੇ ਬਹਿਣਾ ਵਾ। ਪਰਸਨਲ ਹੋਵੇ ਕੋਈ ਗੱਲ ਨਹੀਂ, ਛੱਡ। ਪਰਸਨਲ ਨਹੀਂ ਹੋਣਾ, ਪਰਸਨਲ ਨਹੀਂ ਹੋਣਾ। ਦੂਸਰਾ ਇੱਧਰ ਗੱਲ ਸੁਣ ਯਾਰ ਮੈਂ ਸੁਣੀ, ਮੈਨੂੰ ਮਾਫੀ ਦੇ ਦਿਓ। ਮੈਂ ਸ਼ੋਅ ਤੇ ਬਹਿ ਚੱਲ ਜਾਂਦਾ ਮੈਂ। ਸਹੀ ਆ ਸਾਰੇ ਅੰਬ ਮੈਨੂੰ ਦੇ ਦੀ। ਤੇਰੇ ਬਣਦੇ ਵੀ ਪੁੱਤ ਜਿੰਨਾ ਤੂੰ ਲਟਾਇਆ ਨਾ, ਆ ਲੈ ਜਾ ਸ਼ੋਅ ਮਿਲੇ। ਤੇਰੇ ਅੰਬ ਨਹੀਂ ਮੈਂ ਖਾਂਦਾ। ਮੇਰੇ ਅੰਬ ਆ ਲੈ ਗਿਆ ਸ਼ੋਅ ਮਿਲਣ ਚ ਚੁੱਪ ਕਰਾ ਕੇ। ਉਹ ਤੂੰ ਕਿਤੇ ਮਰੀਜ਼ ਵਾ। ਉਹ ਬਸ ਤੇਰਾ ਅਸੀਂ ਪਤਾ ਲੈਣਾ, ਗੱਲ ਗੁੱਲ ਵੀ ਕਰਿਆ ਕਰ। ਸਭ ਤੋਂ ਅਗਲੇ ਸਾਲੇ ਦੇ ਬੱਚੇ ਕਹਿੰਦੇ ਜੀ ਸਾਨੂੰ ਪਟਾਕੇ ਲਿਆ ਕੇ ਦਿਓ। ਕਹਿੰਦਾ ਇੱਕ ਮਿੰਟ ਠਹਿਰੋ। ਬਹਿ ਕੇ ਉੱਠਿਆ, ਲੱਤਾਂ 'ਚੋਂ ਪਟਾਕੇ ਨਿਕਲਿਆ। ਕਹਿੰਦਾ ਸੁਣਨ ਦੇ। ਕਹਿੰਦਾ ਪਟਾਕੇ ਸੁਣਨੇ। ਫਿਰ ਅਗਲੇ ਸਾਲ ਉਹਨਾਂ ਨੇ ਕਿਹਾ ਸਾਨੂੰ ਪਟਾਕੇ ਲਿਆ ਕੇ ਦਿਓ। ਉਸਤਾਦ ਜੀ ਉਹ ਬੁਲਬੁਲੇ ਵਾਲੀ ਜਿਹੜੇ ਛਾਪਰ ਨਹੀਂ ਹੁੰਦੇ, ਉਹ ਫੜਾ ਤੇ ਬੱਚਿਆਂ ਨੂੰ ਕਹਿੰਦਾ ਲੋ ਫੜੋ, ਤੇ ਉਹ ਸਾਰੇ ਆਇਆ ਕੁੱਟਣ। ਨਹੀਂ ਛਾਪਰਾਂ ਦਾ ਬੰਡਲ ਲਿਆਂਦਾ ਬੱਚਿਆਂ ਨੂੰ, ਹਵਾ ਭਰਦੇ ਜਦੋਂ ਠਾ ਸ਼ਬਰਾਤ ਮਨਾ ਰਹੇ। ਪਟਾਕਾ ਵਾ ਕਿਸੇ ਤਰੀਕੇ ਨਾਲ ਬਸ। ਯਾਰ ਮੇਰਾ ਵੀ ਨੱਕ ਲਵਾਉਣ। ਓ ਯਾਰ ਤੇਰੇ ਨੱਕ ਨੂੰ ਕੀ ਹੋ ਗਿਆ ਯਾਰ? ਦੱਸ ਦੇ, ਮੈਂ ਤੇਰੇ ਨੱਕ ਕਿੱਦਾਂ ਲਵਾਤਾ? ਮੈਨੂੰ ਸ਼ਰਮ ਆਉਣ ਡਈ ਕਿ ਯਾਰ ਤੈਨੂੰ। ਤੂੰ ਉੱਠ ਕੇ ਬਾਹਰ ਚੱਲ ਜਾ, ਬੁਰਖਾ ਪਾ ਕੇ ਬਹਿ ਜਾ ਕਰ, ਵੀ ਤੈਨੂੰ ਸ਼ਰਮ ਆਉਣ ਡਈ ਹੈ। ਯਾਰ ਨਹੀਂ ਉਹਦੇ ਮਤਲਬ ਕਹਿੰਦਾ ਹੈ ਕਿ ਸਾਡਾ ਇੱਕ ਸਟੈਂਡਰਡ ਹੈ ਯਾਰ। ਅਸੀਂ ਮਤਲਬ ਆਮ ਤੋਂ ਥੋੜਾ ਜਿਹਾ ਉੱਤੇ ਫਰੀਦ ਸਾਹਿਬ ਸਟਾਰ ਆਦਮੀ ਹੈ ਯਾਰ। ਜੇ ਅੱਲਾ ਨੇ ਕਿਤੇ 12 ਕਰਵਾਤੀ ਕਿ ਮੈਂ ਫੜ ਗਿਆ ਕਰਕੇ, ਕਿਤੇ ਫਰੀਦ ਸਾਹਿਬ ਨੂੰ ਮਾਲ ਕਰ ਦੇ ਕੇ 12 ਹੋ ਗਿਆ, ਤੂੰ ਚੁੱਪ ਕਰਕੇ ਬੈਠਾ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ। ਹਾਂ ਮੇਰੀ ਤੇ ਲਿਖੀ ਗਈ ਹੈ ਤੇ ਗਏ ਸਮਝੋ।
ਫ੍ਰਿਜ 'ਚ ਭਾਜੀ ਉਹਨਾਂ ਨੇ ਜਿਹੜੇ ਰੱਖੇ ਉਹ ਵੀ ਸਮਝੋ ਗਏ। ਤੁਸੀਂ ਆਪੇ ਕਿਹਾ ਫ੍ਰਿਜ ਚੜਾ ਦੇ ਰਾਮਸ਼ੀਲ ਮਾਹੌਲ ਕਰਾਂਗੇ ਜਰਾ ਖਾ। ਕਿੰਨੇ ਕਿਹਾ ਯਾਰ, ਤੂੰ ਮੈਨੂੰ ਵੀ ਸ਼ਰਮ ਨਾ ਮੇਰਾ ਉਸਤਾਦ ਜੀ ਤੁਸੀਂ ਕਮਰੇ ਚ ਨਿਕਲੇ ਮੈਂ ਹਿਸਾਬ ਲਾ ਲਿਆ, ਮੈਂ ਕਹਿੰਦਾ ਪੇਟੀ ਦਾ ਕਹਿਣਾ ਮੈਂ ਰੱਖਤੀ। ਸ਼ਰਮ ਨਾ ਮੇਰਾ ਸਿਰ ਨੀਵਾ ਹੋ ਗਿਆ। ਹਿਸਾਬ ਕਦੀ ਇਹ ਨਹੀਂ ਲਾਇਆ ਵੀ ਚਲੋ ਉਸਤਾਦ ਨੂੰ ਗੈਰ ਕੀ ਰਹਿੰਦੇ ਨੇ ਤਨਖਾਹ ਸ਼ਾਇਦ ਨਾ ਹੋਣ, ਇਹ ਕਦੀ ਹਿਸਾਬ ਨਹੀਂ ਲਾਇਆ। ਇਹ ਉਹ ਲੋਕ ਨਹੀਂ ਅਸੀਂ ਮਿਹਨਤ ਤਾਂ ਲੈਣ ਡਏ, ਅਸੀਂ ਕਿਹੜੇ ਕਦੀ ਇਹ ਹਿਸਾਬ ਨਹੀਂ ਲਾਇਆ ਕਿ ਉਸਤਾਦ ਨੇ 1.5 ਲੱਖ ਕੈਸ਼ ਦੇ ਕੇ ਲਿਆਂਦਾ, ਮੈਂ ਬਸ਼ਰਮਾ ਨੂੰ ਲਾ ਕੇ ਲੈ ਚੱਲਾਂ, ਇਹ ਕੋਈ ਬੰਦਿਆਂ ਦੀ ਗੱਲ, ਇਹ ਨਹੀਂ ਕਦੀ ਹਿਸਾਬ ਲਾਇਆ। ਲਓ ਜੀ 15 ਦਿਨ ਹੋਰ ਏਸੀ ਚੱਲਣਾ, ਮੈਂ ਤੁਹਾਡਾ ਏਸੀ ਤੁਹਾਨੂੰ ਮੋੜ ਦੇਣਾ ਜੀ। ਤੂੰ ਸਾਡੇ ਕੋਲ ਐਡੀ ਨਾ ਉਹ ਗੱਲਾਂ ਬਾਤਾਂ ਲਈ ਹਵਾਲ ਲਈ ਜਾਂਦੀ। ਮੈਂ ਕਹਿੰਦਾ ਵਾ ਕਿ ਇੱਥੇ ਗਲੀਆਂ ਦੇ ਵਿੱਚ 4-4 ਫੁੱਟ ਬਰਫ਼ ਪੈ ਜਾਵੇ ਨਾ, ਤੂੰ ਤਾਂ ਵੀ ਨਹੀਂ ਮੋੜਨਾ। ਆਪਣਾ ਖਿਆਲ ਰੱਖੋ ਨਾਜ਼ਰੀਨ, ਕੱਲ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਔਰ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ, ਸਾਡਾ ਕੰਟੈਂਟ ਹੁੰਦਾ, ਤੁਸੀਂ ਇਹਦੀ ਟੈਨਸ਼ਨ ਨਹੀਂ ਲੈਣੀ। ਇਹ ਸਾਡਾ ਇੱਦਾਂ ਦਾ ਹਿਸਾਬ ਕਿਤਾਬ ਹੁੰਦਾ। ਆ ਹੁਣ ਇਹਨੇ ਅੰਬ ਲੈ ਜਾਣੇ ਨਾ, ਮੈਂ 7 ਮਹੀਨੇ ਇਹਨੂੰ ਅੰਬਾਂ ਦੇ ਵਿਹੜੇ ਮਾਰਨੇ, ਅਸੀਂ ਸਾਡਾ ਇਹੀ ਕੰਟੈਂਟ ਆ, ਇਹਦੇ 'ਚ ਕੋਈ ਹਕੀਕਤ ਨਹੀਂ ਹੁੰਦੀ। ਤੁਹਾਡੀ ਗੱਲ ਉਹਦੇ ਵਾਕਿਆ ਕਣਾ ਲੈ ਆਪ ਵੀ ਦਿੱਤੇ ਆ, ਲੜ ਪਏ ਟਿਕੇ ਦਿੱਤੇ ਆਪਣਾ ਖਿਆਲ ਰੱਖੋ। ਚੌਂਸਾਰ ਮੋੜ ਵੀ ਲੈ, ਚਲ ਜਾ ਲਿਆ ਜੀ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ, ਲਵ ਯੂ।